ਅੱਛਾ ਜੀ। ਘਰ ਸਮਝ ਨਹੀਂ ਆਇਆ ਕਿੱਥੇ ਗਾਣਾ ਗਾਊਗਾ। ਮੈਂ ਆਪਣਾ ਗੈਰੇਜ ਦੇ ਬਚਾਉਣ ਦੀ ਖਾਤਰ ਆਪਣੀ ਰੂਮਾਂ ਦਾ ਸਾਰਾ ਲਾਉਂਗਾ ਕਿ ਸਮੋਸੇ ਦੀ ਦੁਕਾਨ ਤੇ ਖਲੋ ਜਵੇ ਜਦੋਂ ਤੇ ਉਹਨੂੰ ਕਹੇ ਮਿੱਠੇ 2 ਸਮੋਸੇ ਦੇ। ਬੰਦੇ ਉੱਧਰ ਉੱਧਰ ਭੱਜਣ ਇੱਕ ਜਗ੍ਹਾ ਤੇ ਇਕੱਠੇ ਹੋਣ ਉੱਥੇ ਗਾਣਾ। ਅੱਛਾ ਇੱਧਰ ਉੱਧਰ ਭੱਜ ਕੇ ਫਿਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਉਹ ਹਿਸਾਬ ਕਰਦੇ ਵੀ ਤੈਨੂੰ ਕਿੰਨੀਆਂ ਲੜੀਆਂ ਮੈਨੂੰ ਕਿੰਨੀਆਂ ਲੜੀਆਂ। ਅਸਲਾਮ ਵਾਲੇਕੁਮ ਟੀ ਟਾਈਮ ਮੈਂ ਖੁਸ਼ ਆਮਦੀਦ ਜਨਾਬ ਜੀ। ਅੱਜ ਦੇ ਸ਼ੋਅ ਦੇ ਵਿੱਚ ਨਹੀਂ ਬੇਟਾ ਮੈਂ ਤਾੜੀ ਰੁਕਵਾ ਦੇਣੀ ਅੱਜ ਦੇ ਸ਼ੋਅ। ਤੂੰ ਪਿਛਲੇ ਸ਼ੋਅ 'ਚ ਵੀ ਕੱਲ ਵੀ ਇਹੀ ਤੂੰ ਕਮੀਜ਼ ਸ਼ਰਟ ਪਾਈ ਸੀ, ਅੱਜ ਵੀ ਹੁਣ ਵੀ ਤੂੰ ਇਹੀ ਪਾ ਕੇ ਬਹਿ ਗਿਆ। ਹਾਂ ਪਿਛਲੇ ਤੂੰ ਇੱਧਰ ਬੈਠਾ ਸੀ ਸੇਮ ਸਲਵਾਰ ਕਮੀਜ਼ ਪਾ ਕੇ, ਹੁਣ ਤੂੰ ਇੱਧਰ ਬਹਿ ਗਿਆ। ਅੱਛਾ ਮੈਨੂੰ ਇਹ ਸੀ ਮੈਂ ਕਿਹਾ ਉਸਤਾਦ ਜੀ ਪਛਾਣਨਗੇ ਨਹੀਂ। ਲੈ ਉਸਤਾਦ ਜੀ ਉਹਨੇ ਨਾ ਮਸ਼ੀਨ ਲਾਣੀ ਸੀ ਨਾਲ ਮੁਸ਼ਾਇਰਾ ਲਿਖਣਾ ਸੀ, ਨਹੀਂ ਟਾਈਮ ਲੱਗਾ। ਬਈ ਗੱਲ ਇਹ ਆ ਬਾਬਾ ਜਾਨੀ ਕੀ ਆ ਸੀ ਤੁਹਾਡਾ ਨਾਂ ਯਾਰ, ਕੀ ਨਾਂ ਸੀ? ਜੁਗਨੂ ਸਾਹਿਬ ਜੀ। ਆ ਜੁਗਨੂ ਬਾਦਸ਼ਾਹ। ਗੱਲ ਉਹ ਤੂੰ ਮੇਰੀ ਗੱਲ ਸੁਣਨਾ। ਅਸੀਂ ਜਾਈਏ ਕਿੰਨੀ ਜ਼ਿੰਦਗੀ ਹੋ ਗਈ ਇਹਦੀ? ਬਸ ਜੀ ਐਂਡ ਹੀ ਚੱਲ ਰਿਹਾ। ਕਿੰਨੀ ਜ਼ਿੰਦਗੀ ਹੋ ਗਈ ਉਸਤਾਦ ਦੱਸੀ ਕਿੰਨੀ ਹੋ ਗਈ? 12 ਤੀਆ 36 35 34 35 33 34 ਸਾਲ। ਹਾਂਜੀ 33 34 ਗਾਣ ਤੋਂ ਕਿਦੋਂ ਦਾ ਤੂੰ ਗਾਉਣ ਦੇ ਆ? ਭਾਈ ਹੋ ਗਿਆ ਤਕਰੀਬਨ ਕੋ 15 ਸਾਲ ਹੋ ਗਏ। 15 ਸਾਲ ਤੈਨੂੰ ਗਾਉਂਦੇ ਨੂੰ ਹੋ ਗਏ। ਹਾਂਜੀ ਤੇਜ਼ ਤੂੰ ਮਤਲਬ ਤੇਜ਼ ਤੋਂ ਮਰਾ ਦੇ ਕਿ ਤੈਨੂੰ ਅਕਲ ਸਮਝ ਗੱਲਬਾਤ ਆਪਣਾ ਅੱਛਾ ਮੁਨਾਫਾ ਤੈਨੂੰ ਸਾਰਾ ਪਤਾ ਵਾ, ਤੇ ਤੈਨੂੰ ਸੋਸ਼ਲ ਮੀਡੀਆ ਦਾ ਵੀ ਪਤਾ ਵਾ, ਤੈਨੂੰ ਸਾਰਾ ਕੁਝ ਪਤਾ ਵਾ ਵੀ ਇਹ ਏਦਾਂ ਗੇਮ ਹੁੰਦੀ ਏਦਾਂ ਵਾਇਰ। ਤੂੰ 15 ਸਾਲਾਂ ਦੇ ਵਿੱਚ ਉੱਥੇ ਦਾ ਉੱਥੇ ਹੀ ਆ ਹਾਂ ਹੈ। ਹਾਂਜੀ ਬਿਲਕੁਲ ਇਦਾਂ ਹੀ ਗੱਲ ਆ, ਲੇਕਿਨ ਉਹਦੀਆਂ ਬੁਨਿਆਦੀ ਮਤਲਬ ਤੂੰ ਕੁਝ ਕਰਨ ਕਿਉਂ ਨਹੀਂ ਦਿਆ? ਤੈਨੂੰ ਮੈਂ ਤੈਨੂੰ ਦੱਸਦਾ ਉਸਤਾਦ ਜੁਗਨੂ ਬਾਦਸ਼ਾਹ, ਇੱਕ ਗੱਲ ਹੁੰਦੀ ਆ ਟੈਲੈਂਟ, ਇੱਕ ਹੁੰਦਾ ਟੈਲੈਂਟ ਵੇਚਣ ਦਾ ਟੈਲੈਂਟ। ਆਹਾ ਬਿਲਕੁਲ ਮਾਰਕੀਟਿੰਗ ਟੈਲੈਂਟ ਵੇਚਣ ਦਾ ਟੈਲੈਂਟ। ਹਾਂ ਕੀ ਬਾਤ ਹੈ। ਟੈਲੈਂਟ ਵੇਚ ਕੇ ਉਹਦੇ ਚੋਂ ਪੈਸੇ ਬਚਾਉਣ ਦਾ ਟੈਲੈਂਟ। ਆਹਾ ਇਹ 3-4 ਟੈਲੈਂਟ ਹੀ ਜਾਣਾ ਪੈਂਦਾ ਤੁਹਾਨੂੰ। ਇਦਾਂ ਹੀ। ਹਾਂਜੀ ਯਾਰ ਦੋ ਹਿੱਟ ਹੁੰਦਾ ਬੰਦਾ। ਹਾਂਜੀ ਬਿਲਕੁਲ ਸਹੀ। ਹੁਣ ਬੜੇ ਆਰਟਿਸਟ ਨੇ ਟੈਲੈਂਟ ਬਹੁਤ ਆ ਲੇਕਿਨ ਆਪਣਾ ਮਾਰਕੀਟਿੰਗ ਨਹੀਂ ਹੁੰਦੀ। ਆਏ ਹਾਏ ਲਾਈਕ ਆਪਣਾ ਟੈਲੈਂਟ ਵੇਚਣਾ ਨਹੀਂ ਆਉਂਦਾ। ਬਿਲਕੁਲ ਐਸੇ ਠੀਕ ਹੈ ਜੀ। ਅੱਛਾ ਆਪਣਾ ਟੈਲੈਂਟ ਜ਼ਾਹਰ ਕਰ ਦਿੰਦੇ ਨੇ ਉੱਥੇ ਗਾ ਲਿਆ, ਲੇਕਿਨ ਜਿੱਥੇ ਪੈਸੇ ਮਿਲਣੇ ਨੇ ਜਿੱਥੇ ਸਹੀ ਉੱਥੇ ਗਾਉਣਾ ਨਹੀਂ। ਜਿੱਥੇ ਨਿਰੀ ਇੱਕ ਚਾਹ ਮਿਲਣੀ ਆ ਤੇ ਤੇਰਾ ਜੋੜ ਕਹਿਣਾ ਵਾਹ ਵਾਹ ਬਈ ਹੱਸਣੀ, ਉੱਥੇ ਕਹੀ ਜਾਣਾ। ਉਹ ਤਾਂ ਸਾਰੀ ਦਿਹਾੜੀ। ਹਾਂ ਸਾਰੀ ਦਿਹਾੜੀ ਦਾਦ ਲੈਣ ਵਾਸਤੇ। ਜਿੱਦਾਂ ਮੈਨੂੰ ਮਾਰੂਲਾ ਸਾਹਿਬ ਨੇ ਕਿਹਾ ਸੀ, ਉਹਨਾਂ ਨੇ ਕਿਹਾ ਪੁੱਤਰ ਬਹੁਤ ਬਰੀਕ ਜੁਗਤ ਨਹੀਂ ਕਰਨੀ ਜ਼ਿੰਦਗੀ 'ਚ। ਅੱਛੀ ਗੱਲ। ਉਹਨੇ ਕਿਹਾ ਤੂੰ ਬਰੀਕ ਜੁਗਤਾਂ ਕਰੇਂਗਾ ਨਾ ਤੇ ਤੂੰ ਜੁਗਤਾਂ ਵੀ ਕਰਕੇ ਆਏਂਗਾ ਤੇ ਚਾਹ ਵੀ ਪੱਲਿਓ ਪਿਆ ਕੇ ਆਏਂਗਾ। ਬੜੀ ਸਹੀ ਗੱਲ। ਅਤਾਈਆਂ ਦੀਆਂ ਗੱਲਾਂ ਕਰੋ, ਸੋਹਣੇ ਵਿਊਜ਼ ਆਉਣਗੇ ਵੱਡੇ। ਲੇਕਿਨ ਗੱਲ ਉਹਨਾਂ ਨੂੰ ਮੈਂ ਹੁਣ ਕਿਹਾ, ਮੈਂ ਕਿਹਾ ਖਾਨ ਸਾਹਿਬ ਗੱਲ ਆ ਕਿ ਜਿਹੜੇ ਬੰਦੇ ਨੇ ਇੱਕ ਉਹਦਾ ਹਰ ਬੰਦੇ ਦਾ ਇੱਕ ਲੈਵਲ ਸੈੱਟ ਆ, ਉਦਾਂ ਦੀ ਕਰਨੀ ਨਾ। ਹਾਂਜੀ ਸਾਡਾ ਜਿੰਨਾ ਕੁ ਵੀ ਆ ਦਰਮਿਆਨਾ ਜਿਹਾ ਜੋ ਵੀ ਅਸੀਂ ਹੁਣ ਉਹਦੇ ਚੋਂ ਹੁਣ ਫਿੱਕੀ ਹੁਣ ਮੈਂ ਕਰੀ ਜਾਵਾਂ। ਹੁਣ ਬਈ ਮੈਨੂੰ ਭਾਵੇਂ ਕੋਈ 10 ਲੱਖ ਰੁਪਇਆ ਹੱਸ ਕੇ ਦੇ ਦੇਵੇ ਇਸ ਗੱਲ ਤੇ ਵੀ ਇਹਨੂੰ ਕਰੋ ਕੋਈ ਦੂਜੀ ਵਾਰੀ ਸਾਲ ਨਹੀਂ ਤਾਂ ਮੈਂ ਤੇ ਨਹੀਂ ਕਰਨੀ। ਹਾਂ ਨਾ ਨਹੀਂ ਮੰਨਦਾ। ਮੈਨੂੰ ਕੋਈ 50 ਲੱਖ ਰੁਪਇਆ ਦੇ ਦੇਵੇ ਤੇ ਕਵੇ ਆ ਜੁਗਤ ਕਰ, ਮੈਂ ਤੇ ਨਹੀਂ ਕਰੂੰਗਾ। ਸਹੀ ਗੱਲ। ਕੀ ਬਾਤ ਮੈਂ 50 ਲੱਖ ਦਾ ਸਿੱਟ ਕੇ ਕਹੂੰਗਾ ਭਾਜੀ ਮੈਂ ਇਹ ਨਹੀਂ ਕਰਨੀ। ਲੇਕਿਨ ਕਿਆ- ਕੋਈ ਕਿਆ- ਤੇ ਦੂਜੀ ਉਹ ਖੋਤਾ ਆਪ ਕਹਿ ਰਿਹਾ ਇਹਨੂੰ ਕੋਈ ਕਰੋੜ ਰੁਪਇਆ ਵੀ ਦੇਵੇ। ਯਾਰ ਬਣਾਇਆ ਨਾ ਇੱਕ ਲੈਵਲ ਬਣਾਇਆ। ਠੀਕ ਕੀ ਆ। ਬਾਤ। ਬਿਲਕੁਲ ਇਹ ਆ ਮੈਂ ਉਦੋਂ ਦੇਖਿਆ ਇੱਕ ਸ਼ੋਅ ਉਹਨਾਂ ਦਾ ਸੁਨੀਲ ਬਾਂਝ ਸਾਹਿਬ ਦਾ, ਉਹਦੇ ਵਿੱਚ ਉਹਨਾਂ ਨੇ ਉਹ ਪੋਡਕਾਸਟ ਕੀਤੀ ਨਾ, ਉਹਦੇ ਨਾਲ ਮੈਂ ਦੱਸਿਆ ਸੀ ਅੱਗੇ ਵੀ, ਹਾਂਜੀ ਉਹ ਅਲੀ ਅਜ਼ਮਤ ਭਾਈ ਨਾਲ। ਉਹਨਾਂ ਨੇ ਵੀ ਇਹੀ ਗੱਲ ਕੀਤੀ ਪੈ ਕੇ 2025 ਦੇ ਚੌਥੇ ਮਹੀਨੇ ਵੀ ਉਹ ਕਹਿ ਰਹੇ ਨੇ ਇਹਨੂੰ ਕੋਈ ਘਰੋਂ ਦੂਜੀ ਵਾਰੀ ਸਾਲ ਨਹੀਂ। AI ਤੇ ਪਹੁੰਚ ਗਈ ਆ, ਉਹਨੂੰ ਸਾਲਣ ਹੀ ਨਹੀਂ ਮਿਲ ਰਿਹਾ। ਖੈਰ ਉਸਤਾਦ ਜੀ ਸਾਡਾ ਮੁੱਦਾ ਇਹ ਨਹੀਂ ਕਿ ਇਹ ਹੈ ਕਿ ਇਹ ਕਿਉਂ ਨਹੀਂ ਹਲੇ ਤੱਕ ਹਿਸਾਬ ਲੱਗਾ ਇਹਦਾ ਕੁਝ। ਹਾਸ਼ਿਫ ਕਸਮ ਸਾਹਿਬ ਦਾ ਅੱਜ ਦੇ ਪੂਰੇ ਸ਼ੋਅ ਦੇ ਵਿੱਚ ਤੈਨੂੰ ਮਾਰਕੀਟਿੰਗ ਸਿਖਾਈ ਜਾਏਗੀ। ਇਹ ਬਾਤ ਇਹ ਬਸ ਪ੍ਰਮੋਸ਼ਨ। ਤੇਰਾ ਦੇਖ ਜਿੱਦਾਂ ਮਰਜ਼ੀ ਵੱਡਾ ਕੋਈ ਆਰਟਿਸਟ ਆ, ਇੱਕ ਹੁੰਦਾ ਪ੍ਰਮੋਟਰ। ਉਹ ਇੱਥੋਂ ਲੈ ਕੇ ਜਾਂਦਾ ਇੱਕ ਸਿੰਗਰ ਨੂੰ ਅਬਰਾਰ ਹਕ ਸਾਹਿਬ ਨੂੰ, ਬਿਲਕੁਲ ਕਿ ਅਬਰਾਰ ਹਕ ਸਾਹਿਬ UK ਸ਼ੋਅ ਆ, ਅਮਰੀਕਾ ਸ਼ੋਅ ਆ, ਸਿਡਨੀ ਕਿਡਨੀ ਜਿੱਥੇ ਵੀ ਸ਼ੋਅ ਆ, ਮੈਂ ਤੁਹਾਨੂੰ ਜਨਾਬ 10 ਲੱਖ ਰੁਪਏ ਦਿਆਂਗਾ ਬੇਸ਼ੱਕ ਪਾਕਿਸਤਾਨੀ। ਠੀਕ ਹੈ। ਆਪ ਉਹ ਦਿਲ ਕਰੇ 15 ਲਵੇ ਅਬਰਾਰ ਹਕ ਸਾਹਿਬ ਦਾ, 20 ਲਵੇ ਜਾਂ 10 ਆਰਟਿਸਟ ਉਹਨੇ ਇਕੱਠੇ ਕਰਨੇ ਆ। ਉਹਦੇ ਕੋਲ ਬਜਟ ਆ 2 ਕਰੋੜ ਰੁਪਈਆ। ਜੀ ਠੀਕ ਆ ਜੀ। ਉਹਨੇ 1 ਕਰੋੜ 40 ਲੱਖ ਚ 10 ਆਰਟਿਸਟ ਇਕੱਠੇ ਕਰ ਲਏ, 60 ਲੱਖ ਨੇ ਉਹਦੀ ਦਿਹਾੜੀ ਲਾ ਲਈ। ਹੁਣ ਉਹ ਜਿੰਨੇ ਅੱਗੇ ਰੌਲੇ ਨੇ ਆਰਟਿਸਟ ਨਾਲ ਗੱਲ ਕਰਨੀ, ਉਹਨਾਂ ਗੱਲ ਕਰਨੀ, ਪਿੱਛੇ ਪਾਰਟੀ ਨਾਲ ਗੱਲ ਕਰਨੀ, ਟਿਕਟ ਭੇਜ, ਆਪਣਾ ਵੀਜ਼ਾ ਭੇਜ, ਸਾਰਿਆਂ ਨੂੰ ਇਕੱਠਾ ਮੈਨੇਜਮੈਂਟ ਸਾਰਿਆਂ ਨੂੰ ਵੇਚਣਾ। 10 ਆਰਟਿਸਟਾਂ ਨੂੰ ਉਹਨੇ ਅੱਗੇ ਵੇਚਿਆ ਹਾਂਜੀ 2 ਕਰੋੜ ਦਾ, ਤੇ ਆਰਟਿਸਟਾਂ ਨੂੰ ਉਹਨੇ ਦਿੱਤੇ। ਤੇ ਆਰਟਿਸਟਾਂ ਨੂੰ ਵੀ ਪਤਾ ਵਾ
ਆਰਟਿਸਟਾਂ ਨੂੰ ਪਤਾ ਹੁੰਦਾ ਇਹ 'ਚ ਕੋਈ ਐਸੀ ਕੋਈ ਗਲਤ ਗੱਲ ਨਹੀਂ ਹੈਗੀ। ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਇਹ ਜੋ ਇਹ ਮਿਹਨਤ ਟੈਲੈਂਟ ਕਰ ਰਹੇ ਨੇ ਆਪਣੇ ਟੈਲੈਂਟ ਦੇ ਵੀ ਪੈਸੇ ਲੈਣੇ। ਹੁਣ ਆਪ ਕਿਉਂ ਨਹੀਂ ਉਹ 10 ਇਕੱਠੇ ਹੋ ਕੇ ਜਾ ਕੇ ਕਰ ਲੈਂਦੇ? ये बात ਆਪ ਲੈ ਲੈਣ 2 ਕਰੋੜ ਰੁਪਈਆ। ਬਿਲਕੁਲ ਬਿਲਕੁਲ ਸਹੀ ਗੱਲ। ਇਸ ਤੋਂ ਹਾਸ਼ਫ ਕਸਨੀ नहीं ਕਸਨੀ ਮੈਂ ਤਾਂ ਦੱਸਦਾ ਤੇਰੀ ਪ੍ਰੋਬਲਮ ਤੇਰੀ ਨਹੀਂ, ਬੜੇ ਬੰਦਿਆਂ ਦੀ ਪ੍ਰੋਬਲਮ ਆ। ਸੱਚੀ ਤੈਨੂੰ ਗੱਲ ਦੱਸਾਂ, ਸੇਮ ਟੂ ਯੂ, ਮੈਨੂੰ ਵੀ ਨਹੀਂ ਵੇਚਣਾ ਹੁੰਦਾ। ਸਾਡਾ ਵੀ ਲੱਗ ਜਾਵੇ ਭਾਜੀ। ਹਾਂਜੀ ਸਹੀ ਗੱਲ ਆ, ਸਾਨੂੰ ਆਪਣਾ ਵੇਚਣਾ ਨਹੀਂ ਹੁੰਦਾ। ਅਸੀਂ ਇੱਥੇ ਬੈਠੇ ਆ, ਅਸੀਂ ਕਿੰਨਾ ਕੁਝ ਕਰ ਸਕਦੇ ਆ। ये बात ਮਾਰਕੀਟ ਸਾਡੇ ਤੇ ਇੱਕ ਐਸਾ ਬੰਦਾ ਆ ਜਾਏ ਸਾਡੇ ਸਾਰਿਆਂ ਨੂੰ, ਉਹ ਕਵੇ ਭਾਜਨ ਮੈਂ ਅੱਜ ਤੋਂ ਬਾਅਦ ਤੁਹਾਡਾ ਡਾਇਰੈਕਟਰ ਪ੍ਰੋਡਿਊਸਰ, ਮੈਂ ਤੁਹਾਡਾ ਸਭ ਕੁਝ, ਤੁਸੀਂ ਮੇਰੇ ਕਹਿਣ ਤੇ ਚੱਲਾਂ, ਅਸੀਂ ਦੇਖਣ ਕਰੋੜਾਪਤੀ ਹੋ ਜਾਣਾ। ਐਸਾ ਹੀ ਮੈਨੇਜ ਕਰਨਾ। ਮੈਨੂੰ ਲੱਗਦਾ ਅਸੀਂ ਕਰੋੜਾਪਤੀ ਨਹੀਂ ਹੋਣਾ, ਉਹਨੇ ਪਾਗਲ ਹੋ ਜਾਣਾ। ਇਹ ਵੀ ਲੱਗਦਾ ਨਹੀਂ, ਇਹ ਯਕੀਨ ਨਾ ਨਿਕਲੇ। ਉਹਨੇ ਇੱਥੇ ਬੈਠੇ ਹੋਣਾ ਸਾਡੇ ਨਾਲ, ਅਸੀਂ ਗੱਲ ਕਰਨੀ ਹੁੰਦੀ। ਭਾਲੂ ਟਾਈਮ। ਆਹ ਤੇ ਸਾਡਾ ਵੀ ਇਹ ਹਿਸਾਬ, ਸਾਨੂੰ ਵੀ ਨਹੀਂ ਜਾਚ ਹੈ। ਹਾਂਜੀ ਠੀਕ ਹੈ ਨਾ। ਅਸੀਂ ਮੈਨੂੰ ਸ਼ੁਰੂ ਤੋਂ ਨਹੀਂ ਹੈ ਬਿਜ਼ਨਸ ਮਾਰਕੀਟਿੰਗ ਨਹੀਂ। ਮੈਂ ਬੜਾ ਸੋਹਣਾ ਫੈਸਲਾਬਾਦ ਲਾਹੌਰ ਜਾ ਕੇ ਚੈਨਲ ਤੇ ਬਹਿ ਕੇ 500 ਰੁਪਇਆ ਕਲਿੱਪ ਦਾ ਮੰਗ ਲੈਣਾ ਸਾਂ। ਹਾਂ ਉਹ ਕਹਿੰਦੇ ਵਾਹ ਚੱਲ ਦੇ ਦੇ ਲੈ ਲਾ। ਇੱਕ ਮਿਸਾਲ ਆਹੋ ਉਹ ਨਹੀਂ ਹੈਗੀ, ਸੱਚੀ ਗੱਲ ਆ। ਲੇਕਿਨ ਹੁਣ ਕੁਝ ਥੋੜੀ ਅਕਲ ਆਉਣੀ ਚਾਹੀਦੀ। ਅਵੇਅਰਨੈਸ ਆ ਗਈ। ਹਾਂ ਉਹਦੇ ਚ ਭਾਈ ਇਹਨਾਂ ਸਾਰਿਆਂ ਦਾ ਬੜਾ ਹੱਥ ਆ ਕਿ ਅਸੀਂ ਜੋ ਵੀ ਕੀਤਾ ਇਹਨਾਂ ਨੇ ਪਸੰਦ ਕੀਤਾ, ਸਾਨੂੰ ਪੈਸੇ ਆਉਣ ਲੱਗ ਪਏ YouTube ਤੋਂ, ਸਾਰਾ ਕੁਝ ਸਾਰਾ ਨਿਜ਼ਾਮ ਚੱਲਣ ਲੱਗ ਪਿਆ। ਉਹ ਇਹਨਾਂ ਦੀ ਮਿਹਰਬਾਨੀ, ਕੁਦਰਤੀ ਅੱਲਾ ਨੇ ਬਸ ਕਰਮ ਕੀਤਾ। ਤੈਨੂੰ ਅੱਜ ਅਸੀਂ ਆਪਣਾ ਐਕਸਪੀਰੀਅੰਸ ਦੇਾਂਗੇ। ਅਰੇ ਵਾਹ ਵਾਹ ਵਾਹ। ਹਾਂਜੀ ਤੂੰ ਉਹਨੂੰ ਕੁੱਟ ਕੇ ਫੜ ਲੈਣਾ, ਬਸ ਚੜਨਾ ਨਹੀਂ ਜੀ, ਬਲਕਿ ਜੇ ਇੱਥੇ ਬਿਠਾ ਲੈਣਾ ਉਹਨੂੰ। ਹਾਂ ਓਕੇ ਤੈਨੂੰ ਇੱਥੇ ਬਿਠਾ ਕੇ ਤੱਕੀ ਜਾਵਾਂ ਕਰ ਲੈਣਾ। ਠੀਕ ਹੋ ਗਿਆ। ਅੱਜ ਦੇ ਦੌਰ 'ਚ ਤੁਸੀਂ ਵੀ ਸੁਣ ਲਓ ਵੀ ਜੁਗਨੂ ਬਾਦਸ਼ਾਹ, ਜਿਹਨੇ ਕੋਈ YouTube ਚੈਨਲ, ਕੋਈ ਗੱਲਬਾਤ, ਕੋਈ ਸਿੰਗਰ ਆ, ਕਿਸੇ ਨੂੰ ਕੋਈ ਸ਼ੌਕ ਆ, ਠੀਕ ਆ ਭਾਜੀ, ਕਿਸੇ ਨੂੰ ਕੋਈ ਆ ਨਿਜ਼ਾਮ, ਆਪਣੇ ਆਪ ਨੂੰ ਵਾਇਰਲ ਕਰਨਾ, ਇਹਨੂੰ ਮੈਂ ਜੋ ਦੱਸੀ ਜਾਵਾਂਗਾ ਤੁਸੀਂ ਆਪਣੇ ਤੇ ਲਾਗੂ ਕਰੀ ਜਾਣਾ ਬਸ। ਯਾਨੀ ਕਿ ਦੱਸਣਾ ਇਹਨੂੰ, ਸੁਣਾਉਣਾ ਨੂੰ। ਨੋ ਹਾਂ ਠੀਕ ਆ। ਦੇਖ YouTube ਚੈਨਲ ਅਸੀਂ ਬਣਾਇਆ। ਹਾਂਜੀ ਸਭ ਤੋਂ ਪਹਿਲਾ ਸਾਡਾ ਜਿਹੜਾ ਸਬਸਕ੍ਰਾਈਬਰ ਉਹ ਇੱਕ ਹੋਏਗਾ ਕੋਈ, ਬਿਲਕੁਲ ਹੈ। ਭਾਵੇਂ ਸਾਡੇ ਚ ਹੋਵੇ, ਭਾਵੇਂ ਕੋਈ ਹੋਵੇ, ਭਾਵੇਂ ਆਪ ਹੀ ਹੋਵਾਂ ਇੱਕ ਮਿਸਾਲ। ਦੂਜੇ ਚੈਨਲ ਇੱਕ ਹੋਏਗਾ, ਇੱਕ ਹੋਇਆ, ਫਿਰ 2 ਹੋਏ, ਫਿਰ 3, ਫਿਰ 4, ਫਿਰ 5, ਕਰਦੇ ਇੱਥੇ ਤੱਕ ਆ ਗਏ। ਅਲਹਮਦੁਲਿਲਾ। ਇੱਕ ਬੰਦਾ ਸਾਡੇ ਨਾਲ ਜੁੜਿਆ, ਦੂਜਾ ਬੰਦਾ ਜੁੜਿਆ, ਤੀਜਾ ਬੰਦਾ ਜੁੜਿਆ, ਚੌਥਾ ਬੰਦਾ ਜੁੜਿਆ, ਏਦਾਂ। ਤੂੰ ਇਹ ਸਕੀਮ ਕਰ ਸ਼ੁਰੂ। ਠੀਕ ਹੈ। ਤੈਨੂੰ ਫੈਸਲਾਬਾਦ ਚ ਇੱਕ ਮਿਸਾਲ ਆ, 1.5 ਕਰੋੜ ਦੀ ਆਬਾਦੀ ਹੈ ਤਕਰੀਬਨ, ਇੱਕ ਮਿਸਾਲ। ਜੀ ਤੈਨੂੰ ਕਿੰਨੇ ਬੰਦੇ ਜਾਣਦੇ ਹੋਣੇ ਕਿ ਐਜ਼ ਅ ਸਿੰਗਰ? ਐਜ਼ ਅ ਸਿੰਗਰ ਭਾਵੇਂ ਕੁਛ ਨਹੀਂ ਨਾ, ਕੋਈ 10-15 ਹਜ਼ਾਰ ਬੰਦਾ ਜਾਣਦਾ। ਹਾਂ 1.5 ਕਰੋੜ ਚੋਂ ਹਾਂਜੀ ਸਿਰਫ 10-15 ਹਜ਼ਾਰ। ਆਲਮੋਸਟ। ਠੀਕ ਆ। ਆਲਮੋਸਟ। ਹੁਣ ਤੂੰ 1.5 ਕਰੋੜ ਦੇ ਵਿੱਚੋਂ ਕੀ ਐਸਾ ਕਰਨਾ ਵਾ ਕਿ ਤੈਨੂੰ ਕਮ ਸ ਕਮ 1.5 ਕਰੋੜ ਦੇ ਵਿੱਚੋਂ ਨਾ 50 ਲੱਖ ਬੰਦਾ ਜਾਣਨ ਲੱਗ ਪਵੇ। ਉਸਤਾਦ ਜੀ ਬਿਲਕੁਲ। ਕਾਤਲਾਨਾ ਹਮਲਾ ਕਰਵਾਵੇ ਆਪਣੇ ਤੇ, ਠੀਕ ਹੈ, ਗੋਲੀ ਛੂ ਕੇ ਲੰਘ ਜੇ, ਖੂਨੋ ਖੂਨ ਮਾੜਾ ਜਿਹਾ ਨਿਗਰ, ਪੱਟੀ ਛੱਟੀ, ਹਸਪਤਾਲ ਦਾਖਲ, 1-2 ਰਿਪੋਰਟ ਬਣਾ ਕੇ ਮੀਡੀਆ ਤੇ ਸੁੱਟੇ, ਹਿੱਟ ਹੋ ਜੇ। ਹਿੱਟ। ਐਜ਼ ਅ ਸਿੰਗਰ ਸੁਣ ਲਾ, ਅੱਛਾ ਐਜ਼ ਅ ਸਿੰਗਰ ਕਿੱਦਾਂ ਹਿੱਟ ਹੋਣਾ? ਹਾਂਜੀ 50 ਲੱਖ ਬੰਦੇ ਨੂੰ ਇਹ ਕਿੱਦਾਂ ਪਤਾ ਲੱਗੇ ਕਿ ਇਹ ਕਾਸ਼ਫ ਹਸਨੀ ਸਿੰਗਰ ਆ? ਹਾਏ ਉਹ ਸਰ ਆਪ ਸਿੰਗਰ ਹੈ। ਬਿਲਕੁਲ ਐਸਾ ਹੀ। ਇਹ ਬਿਲਕੁਲ ਸ਼ਨਾਖਤ। ਇਹ ਤੈਨੂੰ ਡੇਲੀ ਸ਼ੁਰੂ ਤੋਂ ਅਲੀਫ ਤੋਂ ਕਰਨਾ ਪੈਣਾ, ਅਲੀਫ ਤੋਂ। ਬਿਲਕੁਲ ਸ਼ੁਰੂ ਤੋਂ ਹਾਂ ਜ਼ੀਰੋ ਤੂੰ ਸਮਝ, ਜਿਹੜਾ ਤੈਨੂੰ 10,000 ਬੰਦਾ ਜਾਣਦਾ ਉਹ ਤੈਨੂੰ ਨਹੀਂ ਜਾਣਦਾ। ਨਹੀਂ ਜਾਣ। ਠੀਕ ਹੈ ਜੀ। ਤੂੰ ਰਸ਼ ਲੱਭਣਾ ਕਿੱਥੇ ਆ, 20 ਬੰਦੇ ਕਿੱਥੇ ਖਲੋਤੇ, ਠੀਕ ਹੈ। ਉਹਨਾਂ ਦੇ ਦਰਮਿਆਨ ਚ ਖਲੋ ਕੇ ਤੂੰ ਕੋਈ ਗਾਣਾ ਕੋ ਗਾਣਾ ਗਾ। ਐ 20 ਬੰਦੇ ਖਲੋਤੇ ਨੇ, ਰਸ਼ ਆ, ਤੂੰ ਉਹਦੇ ਦਰਮਿਆਨ ਚ ਖਲੋ ਕੇ ਗਾ ਕੋਈ। ਕਹਿੰਦੇ ਨੇ ਨੈਣਾ ਮੇਰੇ ਕੋਲ ਬਹਿਣਾ। ਨਹੀਂ ਆ ਕਰਕੇ ਆਲਾ ਕੁਛ। 20 ਬੰਦੇ ਰਸ਼ ਆ ਨਾ, ਇਹ ਤਾਂ 2 ਬੰਦੇ ਨੂੰ ਆਵਾਜ਼ ਨਹੀਂ ਜਾਣੀ। ਘੇਰਾ ਪਾਣਾ ਘੇਰਾ, ਹਾਂ ਚੱਲ ਬਈ ਆ 20 ਬੰਦੇ ਖਲੋਤੇ ਨੇ, ਦਰਮਿਆਨ ਚ ਤੂੰ ਗਿਆ ਮੀਸਣਾ ਜਿਹਾ ਬਣ ਕੇ, ਧੌਣ ਤੂੰ ਬਾਹਰ ਕੱਢੀ ਆ ਤੇ ਤੂੰ ਇੰਜ ਇੱਕ ਆਵਾਜ਼ ਲਾਈ ਹੈ ਕਿੱਦਾਂ? ਠੀਕ ਹੈ। ਐ ਤੂੰ ਚੁੱਪ ਹੋਇਆ, ਸਾਰਿਆਂ ਨੇ ਕਹਿਣਾ ਹੋਈ ਹਾਂ ਤੁਸੀਂ ਕਹਿਆ ਭਾਜੀ? ਹੁਣ ਤੂੰ ਕਹਿਣਾ ਹਾਂਜੀ ਭਾਜੀ। ਵਾਹ ਵਾਹ ਤੁਸੀਂ ਸਿੰਗਰ ਹੋ ਭਾਜੀ? ਅਲਹਮਦੁਲਿਲਾ। ਅਰੇ ਘਰ ਚ ਐ ਹੁਣ ਤੇਰੀ 20 ਬੰਦੇ ਨੂੰ ਪਤਾ ਲੱਗ ਗਿਆ, ਤੂੰ ਉਹਨਾਂ ਨੂੰ ਦੱਸਣਾ ਮੈਂ ਕਾਸ਼ਫ ਹਸਨੀ ਆ, ਕਾਪੀ ਤੇ ਤੂੰ ਲਿਖਣਾ 20 ਬੰਦੇ ਹੋ ਗਏ ਨਾਲ ਘਰ। ਉਹ ਅੱਛਾ ਸਰਵੇ ਟਾਈਮ। ਹਾਂ ਉਸ ਤੋਂ ਬਾਅਦ ਤੂੰ ਜਾਣਾ ਕਿਸੇ, ਤੂੰ ਦੇਖਣਾ ਵੀ ਇੱਕ ਐਕਸੀਡੈਂਟ ਹੋਇਆ, ਚੰਗਾ ਐਕਸੀਡੈਂਟ ਹੋਇਆ, ਭਾਵੇਂ ਆਪ ਹੀ ਮਾੜਾ ਜਿਹਾ ਕਿਸੇ ਨੂੰ ਐ ਕਰਕੇ
ਉਸ ਤੋਂ ਬਾਅਦ ਉੱਤੇ ਕੋਲ ਫੜੋ ਆਪ ਹੀ ਬੰਦੇ ਇਕੱਠੇ ਕਰਨੇ ਫੜੋ ਆ ਜਾਓ ਵੀ ਉਹ ਯਾਰ ਬੰਦਾ ਗਿਆ ਉਹ ਬੰਦਾ ਗਿਆ ਉਹ ਫੜੋ ਪਾਣੀ ਲਿਆ ਜਦੋਂ 20-25 ਬੰਦੇ ਹੋਏ ਫਿਰ ਵਿੱਚ ਖਲੋ ਕੇ ਫਿਰ ਕੀ ਪਿਆਰ ਨਾਲ ਨਾ ਸਹੀ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਿਫਾ ਮਿਲ ਜਾਂਦੀ ਏ ਹਾਂ ਇਹਦੇ ਕਹਿੰਦਾ ਸ਼ਿਫਾ ਹਾਂ ਹੁਣ ਸਾਰੇ ਕਹਿਣਗੇ ਓਏ ਭਾਜੀ ਅੱਛਾ ਇਹਨੂੰ ਬੰਦੇ ਨੂੰ ਚੁੱਕੋ ਭਾਜੀ ਤੁਸੀਂ ਗਾ ਰਹੇ ਹੋ ਇਹ ਤੁਸੀਂ ਕਿਹਾ ਹਾਂਜੀ ਭਾਜੀ ਓਹੋ ਭਾਜੀ ਹੁਣ ਉਸ ਮੈਂ ਕਾਸ਼ਿਫ ਦੱਸਣਾ ਵੀ ਹੈ ਭਾਜੀ ਮੈਂ ਕਾਸ਼ਿਫ ਹਸਨੀ ਭਾਜੀ ਕਾਸ਼ਿਫ ਦੇ ਸਿੰਗਰ ਤੁਹਾਡੇ ਹਾਂਜੀ ਫੈਸਲਾ ਸਿੰਗਰ ਦਾ ਫੈਸਲਾ ਪਾਦਾ ਤੁਹਾਡੇ ਦਾ ਜੀ ਪਹਿਲੇ ਕਿੰਨੇ ਬੰਦੇ ਸੀ 20 ਪਹਿਲੇ 20 ਸੀਗੇ 20-25 ਇਹ ਸੀ 40-45 ਹੋ ਗਏ 45 ਹੋਏ ਡੈਰੀ ਤੇ ਤੂੰ ਲਿਖਣਾ ਇਹ 20 ਪਹਿਲੇ ਵਾਲੇ 25 ਐਕਸੀਡੈਂਟ ਵਾਲੇ ਹਾਂ ਨਾਲ ਹਵਾਲਾ ਵੀ ਦੇਣਾ ਵਾਲੇ ਹਵਾਲਾ ਵੀ ਦੇਣਾ ਅੱਗੇ ਦਰਦ ਬਰੇ ਮੇਰੇ ਨਾਲ ਹੀ ਵਾਹ ਠੀਕ ਹੈ ਉਸ ਤੋਂ ਬਾਅਦ ਤੂੰ ਬਿੱਲ ਦੀ ਲਾਈਨ 'ਚ ਆਖਰੀ ਡੇਟਾ 'ਚ ਜਾਣਾ ਜਦੋਂ 30-35-40 ਬੰਦੇ ਲਾਈਨ 'ਚ ਲੱਗੇ ਦਾਖਲੇ ਦੇ ਬਾਹਰ ਖਲੋਣਾ ਹਾਂ ਐ ਤੂੰ ਬਿੱਲ ਦਰਮਿਆਨ 'ਚ ਖਲੋਤਾ ਉੱਥੇ ਤੂੰ ਇੱਕ ਆਵਾਜ਼ ਲਾਉਣੀ ਓਏ ਠੀਕ ਆ ਜੀ ਤੈਨੂੰ ਪੈਣਗੇ ਉਹ ਭਾਜੀ ਤੁਸੀਂ ਕਿਤੇ ਇੱਕ ਤੋਂ ਐਂਟਰਟੇਨ ਹੋਣਗੇ ਬੰਦੇ ਤੂੰ ਗਿਣ ਲੈਣੇ ਇੱਕ ਤੋਂ 35 ਬੰਦੇ ਨੇ 35 ਬੰਦੇ ਆ ਤੇ ਤੂੰ ਕੱਲੇ ਕੋ ਜਾਣਾ ਹਾਂ ਐ ਜਦੋਂ ਲੈਣ ਦੇ ਨਾਲ ਲੰਘੀ ਜਾਣਾ ਆਵਾਜ਼ ਲਾਈ ਜਣੀ ਹਾਂ ਭਾਜੀ ਕਾਸ਼ਿਫ ਹਸਨੀ ਸਿੰਗਰ ਕਾਸ਼ਿਫ ਹਸਨੀ ਕਿੰਨੇ ਹੋ ਗਏ ਭਾਜੀ 35 ਦਾ 80 ਹੋ ਗਏ 45 ਤੇ 35 45 ਤੇ 35 80 80 ਬੰਦੇ ਹੋ ਗਏ 3 ਦਿਨਾਂ 'ਚ ਅੱਛਾ ਇਹਨੂੰ 15 ਦਿਨਾਂ 'ਚ 10,000 ਮੈਂ ਜਾਣਿਆ ਮੈਂ ਜਿਹੜਾ ਤਰੀਕਾ ਦੱਸਦਾ ਇਹ 6 ਮਹੀਨੇ ਤਾਂ ਕਰੇ ਕਰੋੜ ਤੇ ਗੱਲ ਪਹੁੰਚ ਗਈ ਪਹੁੰਚ ਗਈ ਬਿਲਕੁਲ ਇਹਨੂੰ ਕਹਿੰਦੇ ਮਾਰਕੀਟਿੰਗ ਹੁਣ ਤੁਸੀਂ ਦੱਸੋ ਕਿੱਥੇ ਕਿੱਥੇ ਗਾਵੇਦਾਰਾਂ ਲਿਖੀ ਜਾਣਾ ਉਸਤਾਦ ਪਹਿਲੇ ਇਹ ਤਾਂ ਪਤਾ ਲੱਗਣਾ ਵੀ ਇਹਨੇ ਡੇਲੀ ਕਿੰਨਾ ਬੰਦਾ ਕਰਨਾ ਵਾ ਯਾਰ ਇੱਕ ਟਾਰਗੇਟ ਸੈੱਟ ਕਰਨਾ ਵੀ ਇੰਨਾ ਬੰਦਾ ਕਰਕੇ ਘਰ ਜਾਣਾ हाँ एक सिमत मुतय्यन कर उस तरफ फिर सफर कर एक उस्ताद काम जी आर्ट है हाँ जी ये सिंगर हिट होना ਇਹਦਾ ਫੰਡਾਮੈਂਟਲ ਰਾਈਟ ਆ ਯਾ ਬਿਲਕੁਲ ਐਸਾ ਹੀ ਹੈ ਨਹੀਂ ਮਿਹਨਤਾਂ ਕੀਤੀਆਂ ਸਕੂਲਾਂ ਮੂਰੇ ਜਾ ਕੇ ਖਲੋਇਆ ਜਿਹੜਾ ਮਾਂ ਪਿਓ ਛੱਡਣ ਆਉਂਦਾ ਨਾ ਉਹਨਾਂ ਦਾ ਬਾਹ ਫੜ ਕੇ ਉਹਨਾਂ ਨੂੰ ਗਾਣੇ ਸੁਣਾ ਜਿਹੜਾ ਪਿਓ ਛੱਡਣ ਆਉਂਦਾ ਜਿਹੜਾ ਭਰਾ ਹਾਂ ਬੱਚਿਆਂ ਦੇ ਸਕੂਲ ਦੇ ਅੱਗੇ ਖਲੋਇਆ ਛੁੱਟੀ ਤੋਂ ਪਹਿਲੇ ਨਾਲ ਇੱਕ ਢੋਲਕ ਵਾਲਾ ਖਿਲਾਰਨਾ ਪਿੱਛੇ ਇਹ ਦਰਵਾਜ਼ੇ ਵਾਲਾ ਖਿਲਾਰ ਕੇ ਉਹਨਾਂ ਨੂੰ ਬਿਲਕੁਲ ਐ 0 ਪੁਆਇੰਟ ਤੇ ਲਾ ਕੇ ਉਹਨਾਂ ਨੂੰ ਕਹਾਂ ਵੀ ਜਦੋਂ ਮੈਂ ਕਵਰ ਸ਼ੁਰੂ ਹੋਣਾ ਇੰਜ ਛੁੱਟੀ ਹੋਈ ਬੱਚਿਆਂ ਦੇ ਨਿਕਲੇ ਨੇ ਅੱਗੇ ਖਲੋ ਕੇ आगे मैं शुरू करता तेरा पाकिस्तान है ये मेरा पाकिस्तान है इस पे दिल कुर्बान इस पे जान भी कुर्बान ਹੈ अरे वाह 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 ਐ ਹੁਣ ਸਾਰੇ ਬੱਚੇ ਪੁੱਛ ਰਹੇ ਅੰਕਲ ਜੀ ਆਪ ਕਰ ਰਹੇ ਤੂੰ ਕਾਸ਼ਿਫ ਹਸਨ काशिफ हसन ऑफिशियल काशिफ हसन ਕਾਸ਼ਿਫ ਹਸਨੀ ਐ तेन स्कूल दे फंक्शन सदर ला पड़ गए ਸਮਝ ਆ ਰਹੀ ਹਾਂਜੀ ਪੈਸਾ ਨਹੀਂ ਲੈਣਾ ਕਿਸੇ ਕੋਲ ना ना पैसा ਉਹ ਤੈਨੂੰ ਕਹਿਣਾ ਕਿ ਉਹ ਕਾਸ਼ਿਫ ਸਾਹਿਬ ਨਜ਼ਰ ਉਹ ਨਹੀਂ ਇਹ ਨਹੀਂ ਚਾਹੀਦੀ सब्सक्राइब कर ਸਬਸਕ੍ਰਾਈਬ ਕਰ ਲਓ ਔਰ ਦਿਮਾਗ 'ਚ ਰੱਖ ਲਓ ਔਰ ਜਾ ਕੇ 10 ਬੰਦੇ ਨੂੰ ਤੁਸੀਂ ਅੱਗੇ ਦੱਸਣਾ ਵਾ चैन एक चल जानी बड़ी अच्छी ਹਾਂ हां हां ਲੈ ਤੂੰ ਹਿਸਾਬ ਲਾ ਤੂੰ ਮਹੀਨੇ ਦੇ ਵਿੱਚ ਮਤਲਬ ਕਿ ਤੂੰ ਡੇਲੀ ਦਾ 5-7 100 ਬੰਦੇ ਨੂੰ ਵੀ ਰੋਜ਼ ਦਾ ਦੱਸੇ ਮਹੀਨੇ ਦੇ 3000 ਬੰਦਾ ਹੋ ਹੋ ਗਿਆ ਗਿਆ ਭਾਈ। ਸਾਲ ਦਾ ਕਿੰਨਾ ਹੋ ਗਿਆ भारतीय 19 और नहीं ਬਾਹਰ ਤੇ 36 भारतीय अच्छी 36000 ਹੁਣ 36000 ਨੇ ਅੱਗੋਂ ਪਤਾ ਨਹੀਂ ਕਿੰਨੇ ਨੂੰ ਦੱਸਣਾ ਵੀ ਯਾਰ ਤੂੰ ਕਾਸ਼ਿਫ दसना ਤੁਸੀਂ ਜ਼ਰਬ ਕਰ ਦਿਓ ਤੇ ਤੂੰ 15 ਸਾਲਾਂ 'ਚ ਤੈਨੂੰ 10000 ਬੰਦੇ ਨੇ ਜਾਣਿਆ ਇੱਥੇ ਸਾਲ 'ਚ ਤੈਨੂੰ 36000 ਬੰਦੇ ਨੇ ਜਾਣਿਆ ਜੀ ਨਾਲੇ ਇਸ ਤੋਂ ਅੱਗੇ ਰਕਮ ਕਿਹੜੀ ਉਹ 36000 ਬੰਦਾ ਜਾਣਦਾ ਹਾਂ 36000 ਬੰਦਾ ਇਕੱਠਾ ਹਾਂ ਹੋ ਉੱਥੇ ਗਿਆ ਭਾਵੇਂ 36000 ਬੰਦਾ ਇਕੱਠਾ ਕਰ ਦੋ ਗਾ ਦਿੰਦਾ ਵਾ ਹਾਂਜੀ ਤਾਂ ਜੀ ਅਦਾਲਤਾਂ 'ਚ ਚਲੇ ਜਾਵੇ ਹੈ ਅਦਾਲਤਾਂ 'ਚ ਜਾ ਕੇ ਮੁਜਰਮ ਬੁਲਾਵੇ ਫਲਾਣਾ ਹਾਜ਼ਰ ਹੋ ਵਾਲਾ ਗਾ ਕੇ ਗਾ ਬਸ ਹਾਂ ਹਾਂ ਤੂੰ ਹੁਣ ਕਹਿ ਵੀ ਚੌਧਰੀ ਮਕਸੂਦ ਹਾਜ਼ਰ ਹੋ हाँ चौधरी मकसूद हाजिर हो ਲੈ ਉਹਨਾਂ ਨੂੰ ਕੇਸ ਭੁੱਲ ਜਾਣਾ ਸਹੀ ਗੱਲ ਜੱਜ ਨੇ ਬਾਹਰ ਆ ਜਾਣਾ ਉਹਨਾਂ ਨੂੰ ਕੇਸ ਭੁੱਲ ਜਾਣਾ ਯਕੀਨ ਕਰ ਤੈਨੂੰ ਮੁਲਜ਼ਮਾਂ ਨੇ ਵੀ ਨਜ਼ਰ ਕਰਨੀ ਬਦਈਆਂ ਨੇ ਵੀ ਕਰਨੀ हाँ दिहाड़ियां तो लेदा ਹਾਂ मेरी मशहूरी ਔਰ ਤੂੰ ਉੱਥੇ ਖਾਪੋਣੀ ਕਿਲੋ ਦੀ ਕਾਸ਼ਿਫ ਹਸਨੀ ਜੀ ਜ਼ੇਨ 'ਚ ਰੱਖਣਾ ਬਸ ਇੰਨਾ ਹੀ ਮੇਰਾ ਕੰਮ ਸੀ ਭਾਈ ਠੀਕ ਹੈ ਉਸਤਾਦ ਜੀ ਸਿਨੇਮੇ ਚੋਂ ਸ਼ੋਅ ਟੁੱਟਦਾ ਬਾਹਰ ਰਕਸ਼ਿਆਂ ਵਾਲੇ ਖਲੋਤੇ ਹੁੰਦੇ ਹਾਂ ਉੱਥੇ ਸਾਈਡ ਤੇ ਹੋ ਕੇ ਖਲੋ ਜਗੇ ਐਂ ਸ਼ੋਅ ਟੁੱਟੇ ਤੇ ਗਾਣਾ ਸ਼ੁਰੂ ਕਰ ਹਾਂ ਸ਼ੋਅ ਟੁੱਟੇ ਦਾ ਕਿਹੜਾ ਗਾਣਾ ਜੀ घर आवे तती दिया टोलना वे मैनू तागा तेरिया आवे तती दिया टोलना वे किथों सिखे आई सजना रोलना वे मैनू तागा तेरिया वाह 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 ਮਿਸਾਲ ਆ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਨਹਿਰ ਤੇ ਕਿੰਨਾ ਰਸ਼ ਹੁੰਦਾ ਵਾ 200 300 ਬੰਦਾ ਇਕੱਠਾ ਨਹਾਉਣ ਡਿਆ ਹੁੰਦਾ 300 ਬੰਦਾ ਨਹਾਉਣ ਡਿਆ ਉੱਚੋਂ ਮਾਰ ਚੁੱਭੀ ਵਿੱਚ ਤੇ ਪਾਣੀ ਦੇ ਅੰਦਰ ਜਾ ਕੇ ਪਾਣੀ ਦੇ ਅੰਦਰ ਜਾ ਕੇ ਉੱਥੇ ਗਾਣਾ ਗਾ ਉੱਥੇ ਕਿਹੜਾ ਗਾਣਾ ਗਾਏਗਾ ਯਾਰ ਉਹਨੂੰ ਤੂੰ ਮਸ਼ਹੂਰ ਕਰਾ ਤੂੰ ਉਹਨੂੰ ਗਿੱਲਾ ਕਰਾਈ ਜਾ ਰਿਹਾ तू गोते दवाई जा रहा ਤੂੰ ਤੇ ਯਾਰ ਉਹਨੂੰ यार ਬਿਮਾਰੀਆਂ स्ट्रेटजी कहियां दस रहा ਨਹੀਂ ਗਿੱਲਾ ਤੂੰ ਇਹ ਕਹਿ ਸਕਦਾ ਵੀ ਜਦੋਂ ਗਰਮੀਆਂ ਦੇ ਵਿੱਚ ਜੁਮੇਲ ਦਿਨ ਸਾਰੇ ਨਹਿਰ ਤੇ ਇਕੱਠੇ ਹੋ ਜਾਂਦੇ 30 35 40 ਮੁੰਡੇ ਹਾਂ ਉੱਥੇ ਗਾਲਾ ਜਾ ਪੁਲ ਤੇ ਖਲੋ ਕੇ ਗਾਵਾਂ ਪੁਲ ਤੇ ਖਲੋ ਕੇ ਹਾਂ ਆ ਮੈਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਆ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਤੇ ਫਰਮਾਈ
ਕਿੱਥੇ ਰਹਿ ਗਿਆ ਸਾਡੀ ਅੱਖਾਂ ਵਿੱਚੋਂ ਨਿੰਦਰਾ ਚੁਰਾ ਕੇ ਜਰਗੀਆਂ 'ਚ ਜਾ ਕੇ ਗਾਵੇ ਸਾਰੇ ਨਹੀਂ ਅੱਛਾ ਕਿਤੇ ਬਹਿਸ ਹੋ ਰਹੀ ਪੰਚਾਇਤ ਪਿੰਡ 30-35 ਬੰਦੇ ਬੈਠੇ, ਚੌਰੀ ਬੈਠਾ, ਬਿਲਕੁਲ ਚੌਰੀ ਤੋਂ ਵੀ ਉੱਤੇ ਬਹਿ ਜਾਣਾ। ਹਾਂ ਉਹਦੇ ਉੱਤੇ ਬਿਲਕੁਲ ਖੜੇ ਹੋਣਾ। ਚੌਰੀ ਦੇ ਪਿੱਛੇ ਖਲੋ ਕੇ ਤੇ ਆਵਾਜ਼ ਲਾਉਣੀ ਹੈ ਕਿ ਦੋੜੇ ਦੀ ਪਿੰਡ ਟੈਪ ਦੀ ਕੋਈ, ਹਾਂਜੀ ਹਾਂਜੀ ਸਰਾਇਕੀ ਦੇ ਵਿੱਚ ਕੋਈ। ਓਹੋ ਹਾਂ ਹੱਸਣਾ ਕਰੋ ਯਾਰੋ ਲੜਾਈ 'ਚ ਕੁਛ ਨਹੀਂ ਰੱਖਿਆ ਸੁਲਾਹ ਕਰੋ ਯਾਰੋ ਅੱਲਾ ਰਾਜ਼ੀ ਹੁੰਦਾ ਏ। ਚੌਧਰੀ ਵੀ, ਕਾਮੇ ਵੀ, ਸਾਰੇ ਬੁੱਲ ਸਾਰੇ ਤੇਰੇ ਫੈਨ ਹੋ ਗਏ। ਇੱਥੇ ਬੈਠੇ ਬੈਠੇ ਤੇਰਾ ਮੇਰਾ ਖਿਆਲ ਕੋਈ 1000 2000 3000 ਬੰਦਾ ਹੋ ਗਿਆ ਭਾਈ। ਅਬਦੁੱਲਾਪੁਰ ਬੈਜ ਵੇ ਅਬਦੁੱਲਾਪੁਰ ਸਟਾਫ ਦੇ ਉੱਪਰ ਪਵੇ, ਤੈਨੂੰ ਪਤਾ ਫੈਕਟਰੀ ਦੇ ਮਿਲਾਂ ਨਿਕਲ ਮਿਲ ਗਈਆਂ, ਬੱਸਾਂ ਜਾਂਦੀਆਂ ਵਾ, ਲੇਬਰ ਬੈਠੀ ਨੂੰ 15 ਬੰਦੇ ਬੈਠੇ ਨੇ, ਬੱਸ ਨਿਕਲੇ ਹੁੰਦੇ ਸੁਬਾਹ ਵਿੱਚ ਕਾਰੀਗਰ ਬਣ ਕੇ ਬਹਿ ਜਾ। ਦੇਖ ਤੈਨੂੰ ਮਹੀਨੇ 3-4 ਲੱਗਣੇ ਤੇਰੇ, ਉਸ ਤੋਂ ਬਾਅਦ ਤੂੰ ਜਿੱਥੇ ਕੋਣਾ ਲੋਕਾਂ ਨੇ ਕਹਿਣਾ ਆਹੋ ਅਸੀਂ ਨੂੰ ਜਾਣਦੇ ਆ, ਇਹ ਕਾਸ਼ਫ ਅਸਲੀ ਏਦਾਂ ਹੀ। ਫਿਰ ਉਸ ਤੋਂ ਬਾਅਦ ਸਰਚ ਹੋਏਗੀ ਤੇਰੀ, ਜਦੋਂ ਤੂੰ ਇਦਾਂ ਸੜਕ ਤੇ ਗਿਆ ਤੂੰ ਚੱਲ ਜਾਣਾ, ਉਹਨੇ ਕਹਿਣਾ ਯਾਰ ਇਹ ਮੁੰਡਾ ਕਾਸ਼ਫ ਅਸਲੀ, ਇਹਦਾ ਚੈਨਲ ਵੀ ਹੋਏਗਾ, ਦੇਖਦੇ ਆ ਤੇਰੇ ਚੈਨਲ ਦੇ ਵਿਊਜ਼ ਵੀ ਵਧਣ ਲੱਗ ਪਏ। ਐਸੇ ਹੀ ਹਾਂਜੀ ਤੂੰ ਮਜ਼ਾਕ ਸਮਝ ਰਿਹਾ, ਮੈਂ ਤੈਨੂੰ ਕਹਿ ਰਿਹਾ ਤੂੰ 2 ਮਹੀਨੇ ਦਾ ਕਰਕੇ ਦੇਖ ਲੈ ਭਾਈ ਇਦਾਂ ਹੀ ਕਰਨਾ ਭਾਈ। ਲਓ ਜੀ ਪਿੱਛੇ ਜਿੱਥੇ 15 ਸਾਲ ਕਰ ਲਿਆ ਵਾ ਉੱਥੇ 2-3 ਮਹੀਨੇ ਹੋਰ ਕਰ ਲੈਣੇ। ਬਾਕੀ ਸਟੇਡੀਅਮ ਚੱਲ ਜਾਵੇ, ਮਾਈਕ ਲੈ ਜਾਵੇ ਵਾਇਰਲੈਸ, ਸਟੇਡੀਅਮ ਕੱਚਾ ਕੱਚ ਪਰ ਇਹ ਬਾਤ ਠੀਕ ਹੈ। ਤੂੰ ਜਾ ਕੇ ਸਿਰਫ ਉਹਨੂੰ ਅੰਪਾਇਰ ਨੂੰ ਕਹਿਣਾ ਕਿ ਸਰ 2 ਮਿੰਟ ਚਾਹੀਦੇ ਨੇ, ਬਸ 2 ਮਿੰਟ ਟਾਈਮ ਚਾਹੀਦਾ। ਸਟੇਡੀਅਮ ਦੇ ਦਰਮਿਆਨ ਚ ਖਲੋ ਕੇ ਤੇਰਾ ਜਿੱਡਾ ਆਵਾਜ਼ ਆ, ਮੈਚ ਹਰੇ ਜਿੱਤੇ ਉਹਨਾਂ ਨੂੰ ਯਾਦ ਨਾ ਰਵੇ, ਤੂੰ ਉਹਨਾਂ ਨੂੰ ਯਾਦ ਰਹਿਣਾ। ਹਾਏ 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 ਐਂਡ ਤੇ ਉਹਨਾਂ ਨੂੰ ਦੱਸਣਾ ਔਰ ਕਿ ਤੂੰ ਦੇਖੀ ਕਿ ਤੂੰ ਇੰਨਾ ਕਹਿਣਾ ਕਿ ਜੀ ਸਬਸਕ੍ਰਾਈਬ ਕਰ ਦਿਓ, ਤੇ ਸਟੇਡੀਅਮ ਪੂਰੇ ਚ ਜਦੋਂ ਸਬਸਕ੍ਰਾਈਬ ਹੋਣਾ ਕਿੰਨਾ 20-25-30-50 ਹਜ਼ਾਰ ਬੰਦੇ ਨੇ ਸਬਸਕ੍ਰਾਈਬ ਤਾਂ ਕਰਨਾ। ਮੈਂ ਕਹਿਣਾ ਤੂੰ ਉਹਦਾ ਰਿਕਾਰਡ ਤੋੜ ਦੇਣਾ ਜਿਹੜਾ ਫੁੱਟਬਾਲਰ ਸੀ, ਰੋਨਾਲਡੋ ਐਡੀ ਸਪੀਡ ਨਾਲ ਤੂੰ ਜਾਣਾ, ਸਹੀ ਗੱਲ। ਉਹ ਤੇ ਮੈਂ ਕਹਿੰਦਾ ਯਾਰ ਪਬਲਿਕ ਫਿਗਰ ਬਣ, ਭਾਈ ਨਾ ਤੁਹਾਡੀ ਮੈਂ ਗੱਲ ਪਬਲਿਕ ਫਿਗਰ ਬਣ। ਇਨਸ਼ਾਅੱਲਾ ਹਮੇਸ਼ਾ ਹਿੱਟ ਕਰਨ ਵਾਲੇ ਜਿਹੜੇ ਯਾਨੀ ਹਾਈਪ ਕ੍ਰੀਏਟ ਕਰਨ ਵਾਲੇ ਜਿਹੜੇ ਲੋਕ ਹੁੰਦੇ ਨਾ, ਉਹ ਅਮੀਰ ਪੜ੍ਹੇ ਲਿਖੇ ਬੱਚੇ ਨਹੀਂ ਹੁੰਦੇ। ਜਦੋਂ ਤੁਹਾਡਾ ਟੈਲੈਂਟ ਰੇੜੀਆਂ, ਰਕਸ਼ੀਆਂ, ਸਾਈਕਲਾਂ ਵਾਲੇ ਕੋ ਚਲਾ ਗਿਆ, ਉਦੋਂ ਨਹੀਂ ਤੁਸੀਂ ਤੁਸੀਂ ਰੇਟਾ ਬਿਲਕੁਲ ਸਹੀ ਗੱਲ। ਉਸਤਾਦ ਜੀ ਸਿਆਹਤ ਵਾਲੇ ਮੁਕਾਮਾਂ ਤੇ ਜਾ ਕੇ ਵੀ ਗਾ ਸਕਦਾ। ਉਹ ਕਿਹੜਾ ਸਿਆਹਤ ਜਿਹੜੇ ਸਿਆਹਤ ਵਾਲੀ ਹੁੰਦੇ, ਸਿਆਹ ਹੁੰਦੇ ਯਾਰ, ਟੂਰਿਜ਼ਮ ਟੂਰਿਜ਼ਮ। ਆ ਸ਼ਾਹੀ ਕਿਲੇ ਚਲਾ ਗਿਆ, ਜਿੰਨੇ ਵੀ ਆਪਣੇ ਪਾਕਿਸਤਾਨ ਦੇ ਵਿੱਚ ਪੁਰਾਣੀਆਂ ਬਿਲਡਿੰਗਾਂ, ਉੱਥੇ ਬਹਿ ਕੇ ਗਾਵੇ ਉਸਤਾਦ ਜੀ। ਉੱਥੇ ਕੌਣ ਸੁਣੂਗਾ? ਉਸਤਾਦ ਜੀ ਜਿਹੜੇ ਬਾਹਰੋਂ ਦੇਖਣ ਆਉਂਦੇ ਆ ਟੂਰ। ਨਹੀਂ ਸਾਨੂੰ ਇੱਥੇ ਚਾਹੀਦਾ ਵਾ। ਅਸੀਂ ਹੁਣ ਬਾਹਰੋਂ ਅੰਗਰੇਜ਼ ਸੁਣ ਕੇ ਚੱਲ ਜਾਵੇ, ਉਹਦੇ ਉੱਥੇ ਵਿਆਹ ਆਵੇ, ਉਹ ਕਿੱਥੋਂ ਬੁਲਾਊਗਾ ਉਹਨੂੰ ਕਿੱਧਰ? ਸਾਨੂੰ ਅਸੀਂ ਪਹਿਲੇ ਆਪਣਾ ਕਵਰ ਕਰਨਾ ਅਸੀਂ ਵਾ, ਫੈਸਲਾਬਾਦ ਦੇਖਣਾ ਪੈਣਾ, ਪਹਿਲੇ ਫੈਸਲਾਬਾਦ ਕਵਰ ਕਰਨਾ, ਫਿਰ ਅਸੀਂ ਲਾਹੌਰ ਜਾਵਾਂਗੇ। ਕੰਮ ਔਖਾ ਵਾ, ਲੇਕਿਨ ਟਾਈਮ ਲੱਗੇਗਾ, ਹਿੱਟ ਹੋ ਜਾਏਗਾ। ਕਿੱਦਾਂ? ਤੁਹਾਨੂੰ ਪਤਾ ਐਮਰਜੈਂਸੀ ਵਾਰਡ ਦੇ ਵਿੱਚ ਕਿੰਨਾ ਰਸ਼ ਹੁੰਦਾ। ਹਾਂ ਬਿਲਕੁਲ। ਆਹੋ ਯਾਰ ਯਾਰ ਲੇਕਿਨ ਉੱਥੇ ਮਰੀਜ਼ ਬੜੇ ਇੰਜ ਕਰਕੇ ਸਟੇਜ ਤੇ ਤੈਨੂੰ ਲੈ ਕੇ ਹੁਣ ਰਸ਼ ਵੇਖ ਕੇ ਇੰਜ ਕਰਕੇ ਸਟੇਜ ਤੇ ਉੱਠ ਕੇ ਗਾਣਾ ਸ਼ੁਰੂ ਕਰ ਦੇਵੇ। ਨਹੀਂ ਉੱਥੇ ਗਾਣਾ ਕਿਹੜਾ ਗਾਉਣਾ ਯਾਰ, ਜਾਂ ਤੇ ਉਹਨਾਂ ਦੇ ਹਿਸਾਬ ਦਾ ਕੋਈ ਗਾਣਾ ਹੋਵੇ। ਗਾਣਾ ਬਣਾ ਲੈ। ਹੋਣਾ ਚਾਹੀਦਾ ਕਿ ਦਰਦ ਮੇਰਾ ਤੇਰੇ ਬਗੈਰ ਕੁਝ ਵੀ ਨਹੀਂ, ਦਰਦ ਮੇਰਾ ਤੇਰੇ ਬਗੈਰ ਕੁਝ ਵੀ ਨਹੀਂ, ਅੱਲਾ ਮੈਨੂੰ ਮਦਦ ਕਰ ਸਰਕਾਰ ਦੇ ਟਾਟੋਂ ਬੋਲਾਓ ਬੋਲਾਓ। ਅੱਛਾ ਜੀ, ਹੁਣ ਮਰੀਜ਼ ਉੱਠਿਆ ਟੋਪੋ ਲੋਪੋ ਕਰੇ ਇਹ ਟੋਪੋ ਇਹ ਲੋਪੋ ਭਾਈ ਨਾ ਡਰਨਾ ਕੁਝ ਨਾ ਕੁਝ। ਕੰਮ ਥੋੜਾ ਜਿਹਾ ਔਖਾ ਵਾ, ਕਰਨਾ ਪੈਣਾ ਨੂੰ। ਝੂਠੀ ਦੇਖ ਦਵੇ, ਝੂਠੀ ਦੇਖ ਦੇ ਕੇ ਖਾਲੀ ਦੇਖ ਰੱਖ ਕੇ ਘੋੜੋ ਕੁੜੀਓ ਬਾਲੋ ਚੀਜ਼ ਬਣੀ। ਜਦੋਂ ਸਾਰੇ ਇਕੱਠੇ ਹੋ ਜਾਣ, ਜਦੋਂ ਸਾਰੇ ਇਕੱਠੇ ਹੋਣ, ਦੇਖ ਅੰਦਰ ਗਾਣਾ ਸ਼ੁਰੂ ਕਰ ਦੇਵੇ। ਉਹ ਗੱਲਾਂ ਕਰਨ ਕਿ ਯਾਰ ਚੌਲ ਉਹਨੇ ਭਵਾ ਨਹੀਂ ਦਿੱਤੇ, ਮਸਾ ਬੜਾ ਦਿੱਤਾ ਉਹਨੇ ਐਸਾ। ਹੁਣ ਤਾਂ ਦਿਲ ਦਾ ਭਾਵੇਂ ਮਾੜਾ ਸੀ, ਦਿਲ ਦਾ ਖੱਟ ਸੀ, ਗਲੇ ਵੱਲੋਂ ਠੀਕ ਸੀ ਯਾਰ। ਇਹ ਹੋਈ ਗੱਲ। ਨਹੀਂ ਏਦਾਂ ਕੰਮ ਖਰਾਬ ਹੈ। ਏਦਾਂ ਅਗਲੇ ਕਹਿਣਗੇ ਨੇ ਸਾਨੂੰ ਭੁੱਖੇ ਨੂੰ ਬੁਲਾ ਕੇ ਗੇੜਾ ਕੀਤਾ। ਉਹ ਦਿਲ ਕਰੇ 20 ਚੋਂ 8 ਨੇ ਪਹਿਲੇ ਸਬਸਕ੍ਰਾਈਬ ਕੀਤਾ ਹੋਵੇ, ਉਹ ਵੀ ਅਨਸਬਸਕ੍ਰਾਈਬ ਕਰ ਦੇ। ਹਾਂ ਯਾਰ ਲੌਜੀਕਲੀ ਗੱਲ ਕਰਿਆ ਕਰੀਏ। ਹੋਰ ਕਰਾ ਹੋ ਰਿਹਾ ਜੈਲਸ ਹੈ, ਤੈਨੂੰ ਥੱਲੇ ਲਿਆਣਾ ਚਾਹ ਰਿਹਾ। ਹਾਂ ਇਹ ਜੈਲਸ ਹੋ ਰਿਹਾ। ਤੂੰ 100 ਬੰਦਾ ਇਕੱਠਾ ਕਰ, ਉਹਨਾਂ ਕੋਲ ਲੁਕਣ ਮਿੱਟੀ ਖੇਡਦੇ ਆ। ਉਹਨੇ ਮੈਂ ਲੁਕਦਾ ਤੁਸੀਂ ਲੱਭੋ ਤੇ ਸਾਦੀ ਜੀ ਜਗ੍ਹਾ ਤੇ, ਆਮ ਜੀ ਜਗ੍ਹਾ ਤੇ ਲੱਭ ਜਾ ਜਿੱਥੋਂ ਤੇਰੀ ਕਮੀਜ਼ ਵੀ ਨਜ਼ਰ ਆਉਂਦੀ ਹੋਵੇ। 100 ਦਾ 100 ਤੇਰੇ ਨਾਲ ਭੱਜੇ, ਜਦੋਂ ਲੱਗ ਗਿਆ ਉੱਥੇ ਗਾਣਾ ਸ਼ੁਰੂ ਕੀਤਾ। ਹਾਂ ਬਸ ਇਹ ਪਰ ਲੱਭ ਲੈਣ, ਉੱਥੇ ਗਾਣਾ ਸ਼ੁਰੂ ਕਰ ਦੇ। ਹਾਂ ਉੱਥੇ ਗਾਣਾ ਪੈਣ ਹੋਵੇ, ਲੁਕਣ ਮੀਟੀਆਂ। ਤੈਨੂੰ ਇਹ ਮਿਹਨਤ ਕਰਨੀ ਪੈਣੀ ਹੈ। ਹਾਂਜੀ ਸਵੇਰੇ 9 ਵਜੇ 8 ਵਜੇ ਕਚਹਿਰੀਆਂ ਦੀ ਕੰਟੀਨ ਦੇ ਅੰਦਰ ਖਲੋ ਜਾਣਗੇ, ਭਾਜੀ ਸਰ ਜਿਹੜੀ ਮੈਂ ਕੰਮ ਕਰਾਂਗਾ। ਬਿਲਕੁਲ ਜਿਹੜਾ ਆਈ ਜਾਵੇ ਉਹਨੂੰ ਗਾਈ ਜਾਣਾ। ਐਸਾ ਹੀ ਹੈ ਬਿਲਕੁਲ। ਬੜਾ ਮਜ਼ਾ। ਹਾਂ ਕੀ ਬਾਤ। ਪਹਿਲੀ ਗੱਲ ਮੌਸਮ ਉੱਥੇ ਦੇ ਜਿਹੜੇ ਇਸ਼ਤਿਹਾਰੀ ਡਕੇਤ ਉਹ ਸਾਰੇ ਤੇਰੇ ਫੈਨ ਹੋ ਜਾਣਗੇ। ਬਿਲਕੁਲ ਸੌਦਾ ਵੀ ਅਗਲਾ ਕਰਨਾ ਮਸ਼ਹੂਰ ਮੈਂ ਨਹੀਂ ਹੋ ਜਾਣਾ। ਹਾਂ
ਨਾਲੇ ਦੇਖੋ ਜੀ ਸਟਾਰਟ ਮਹੀਨਾ ਇਹਨੇ ਰਸ਼ ਵਾਲੀ ਜਗ੍ਹਾ ਤੇ ਗਾਲੂਗਾ, ਉਸ ਤੋਂ ਅਗਲੇ ਮਹੀਨੇ ਨੂੰ ਰਸ਼ ਆ ਪਾਉਣਾ ਪੈਣਾ। ਉਹ ਕਿੱਦਾਂ ਫਿਰ ਪਾਊਗਾ ਰਸ਼? ਇੱਕ ਕਿੰਗ ਕੋਬਰਾ ਲੈ ਲਵੇ, ਕਿੰਗ ਕੋਬਰਾ ਸੱਪ ਲੈ ਲਵੇ, ਇੰਜ ਕਦੇ ਗਲੀ ਸੁੱਟੇ ਲੋਕਾਂ ਨੂੰ ਸੱਪ ਸਾਰੀਆਂ ਔਰਤਾਂ ਮਹੱਲੇ ਦੀਆਂ ਭੈਣਾਂ ਭਰਾ ਸਾਰੇ ਬਾਹਰ ਆਉਣਗੇ, ਕੈਸਾ ਬਗੈਰ ਤਾਜ ਉਹ ਸਾਰੇ ਬਾਹਰ ਆਉਣਗੇ ਸੱਪ ਫੜ ਕੇ ਸਾਈਡ ਤੇ ਨਾਲ ਆਦੀ ਕਸਮ ਹੈ ਕਿ ਜਾਣੇ ਤਾਂ ਗਾਣਾ ਗਾਇਆ ਕਾਸ਼ਿਫ ਹਸਨ। ਓਏ ਇੱਕ ਕਿਹੜਾ ਸਾਪਾ ਜਿਹੜਾ ਵੇਖ ਕੇ ਲੋਕੀ ਬਾਹਰ ਆਉਣਗੇ? ਇਹ ਤਾਂ ਰਸ਼ ਖਾਲੀ ਕਰਨ ਵਾਲਾ ਕੰਮ ਆ। ਸਹੀ ਗੱਲ। ਤੇ ਦੋਜ ਕੀ ਗੱਲ ਆਦੀ ਕਸਮ ਹੈ। ਬੱਕਰ ਮੰਡੀ ਜਾ, ਹਾਂ ਉੱਥੇ ਬੱਕਰ ਮੰਡੀ ਦਿਲ ਦੇ ਅੰਦਰ ਇਸ਼ਕ ਫੱਕਰ ਮੰਡੀ ਦਿਲ ਦੇ ਅੰਦਰ। ਹਾਂ ਉੱਥੇ ਜਾ, ਉੱਥੇ ਬੜਾ ਮਾਰ ਅੱਗੋਂ ਆ ਰਹੀ ਵੱਡੀ ਈਦ, ਆ ਰਹੀ ਆ ਬੜੀ ਵੱਡੀ, ਤੇ ਜਿਹੜੀਆਂ ਮੇਨ ਮੰਡੀਆਂ ਲੱਗਦੀਆਂ ਫੈਸਲਾਬਾਦ ਚ, ਹਾਂਜੀ ਠੀਕ ਆ, ਇੱਧਰ ਉਹ ਸੁਧਾਰ ਮੰਡੀ, ਧਾਰ ਮੰਡੀ ਨਿਆਮੂਆਣਾ। ਅਮੀਪੁਰ ਬੰਗਨ ਨਿਆਮੂਆਣਾ ਹਾਂ ਓਏ ਸਾਰੀ ਬਗਾਨਾਬਾਦ ਵਾਲੀ, ਅਫਗਾਨਾਬਾਦ ਦੀ ਮੇਨ ਮੰਡੀ ਇਹ ਵਾ। ਹਾਂ ਉੱਥੇ ਤੂੰ ਵੱਡੀ ਤੋਂ 10 ਦਿਨ ਪਹਿਲੇ ਤੂੰ ਇੱਕ ਮੰਡੀ ਜਿਹੜੀ ਨਾ ਉਹ ਕਲੀਅਰ ਕਰਨੀ, ਕਵਰ ਕਰਨੀ ਓਕੇ ਆ। ਕਵਰ ਕਰ। ਔਰ ਉੱਥੇ ਤੂੰ ਗਾਣਾ ਵੀ ਇਦਾਂ ਗਾਉਣਾ ਵਾ ਕਿ ਬੱਕਰੇ ਲੋਕੀ ਖਰੀਦ ਰਹੇ ਆ ਔਰ ਬੱਕਰਿਆਂ ਨੂੰ ਵੀ ਮਜ਼ਾ ਆਵੇ। ਤੇ ਮੈਂ ਲਿਖਣਾ ਵਾ ਹਾਂ ਓ ਹੋ ਉਹਦੇ ਚ ਤੂੰ ਕੋਈ ਐਸਾ ਬਣਾਈ ਕਿ ਜਿਹਦੇ ਚ ਕੋਈ ਬੱਕਰਿਆਂ ਦਾ, ਬੱਕਰੀਆਂ ਦਾ, ਮੇਮਣੇ ਛੋਟੇ ਸਾਰੇ ਔਰ ਬੰਦੇ ਵਿੱਚ ਸਾਰੇ ਇੰਜੋਏ ਕਰਨ। ਉਹਦੇ ਵਿੱਚ ਭਾਵੇਂ ਪਤਾ ਕੀ ਕਰਨਾ ਡਿਫਰੈਂਟ ਹੈਗਾ ਇਹ ਕਿ ਇੱਕ ਛਤਰਾ ਦਾ ਨਾ ਸੈਰ ਤੇ ਬੱਚਾ ਹੁੰਦਾ ਜਿਹਦੇ ਕੋਲ ਕੋਈ ਗਾਗ ਨਹੀਂ ਹੁੰਦਾ, ਉਹਦੀ ਲਹਿਦਾ ਇੱਕ ਸੁਰ ਤੋਂ ਬਾਅਦ ਉਹਦੀ ਕੱਲੀ ਆਵਾਜ਼ ਆ ਰਹੀ ਹੁੰਦੀ। ਕਿੱਦਾਂ ਢਿੱਲਾ ਜਾ ਮੁਕਾ ਕੈਸਾ ਕਰਦਾ ਹੀ ਇਸ ਟਾਈਪ ਦਾ ਡੀਜੇ ਬੱਕਰਾ। ਹਾਂ ਉਹ ਮੋਕ ਟਾਈਪ ਦਾ ਚੱਕਰ ਵੀ ਲੱਗ ਜਾਵੇ ਨਾ। ਕੁਰਬਾਨੀ 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 ਪਿਆਰੀ ਹੈ ਕੁਰਬਾਨੀ ਕੁਰਬਾਨੀ। ਹਾਂ ਇਹ ਟੈਪ ਕਰਕੇ ਉੱਥੇ ਸਾਰਿਆਂ ਨੂੰ ਉनको ਭਾਜੀ ਬੱਕਰੇ ਖਰੀਦੇ ਕਾਸ਼ਿਫ ਹਸਨੀ ਕਾਰਡ ਬਣਵਾ ਲਾ ਆਪਣੇ। ਓਏ ਹੋਏ ਬੱਕਰੇ ਬਾਲ ਤੁਸੀਂ ਗੱਲ ਨੂੰ ਕਿਉਂ ਨਹੀਂ ਫੋਲੋ ਕਰ ਰਹੇ? ਮਹੀਨਾ ਰਸ਼ ਵਾਲੀ ਜਗ੍ਹਾ ਤੇ ਗੱਲ ਹੈਗਾ, ਉਸ ਤੋਂ ਬਾਅਦ ਆਪ ਹੀ ਰਸ਼ ਕ੍ਰੀਏਟ ਕਰਨਾ ਪੈਣਾ ਵਾ। ਉਹ ਕਿਦਾਂ ਝੂਠਾ ਪੀਰ ਬਣ ਜਵੇ, ਜਦੋਂ 1000 ਮਰੀਦ ਹੋ ਜਵੇ ਉਹਨਾਂ ਨੂੰ ਕਵੇ ਮੈਂ ਸਿੰਗਰ ਮੈਂ ਗਾਣਾ ਸੁਣਾ, ਕਵੇ ਲਓ ਜੀ ਨਿਕਲੋ ਪਰ ਫਰਕ ਆਪਣਾ ਇੰਟਰੋਡਿਊਸ ਕਰਾਏ। ਉਹ ਝੂਠਾ ਪੀਰ ਬਣੇਗਾ, 1000 ਮਰੀਜ਼ ਪਤਾ ਨਹੀਂ ਕਦੋਂ ਪੂਰਾ ਹੋਣਾ। ਨਿਕਲੇ ਬਾਹਰ ਫਿਰੇ ਤੁਰੇ। ਨਾਲੇ ਇਦਾਂ ਤੇ ਇਹਨੇ ਨਹੀਂ ਫਰਾਡੀ ਲੌਜਿਕ ਹੀ ਪਾਣ ਗੱਲ ਕਰਦਾ ਇਦਾਂ ਮੈਨੂੰ ਫਰਾਡੀਆ ਉਹਨੇ ਕਰਾ ਦੇ ਦੇਣਾ ਵਾ। ਆਹੋ ਇਦਾਂ ਤਾਂ ਮੇਰੀ ਇੱਜ਼ਤ ਹੋਣੀ ਨਹੀਂ ਅਸੀਂ ਸਿੰਗਰ ਰਹਿਣਾ ਵਾ। ਹੱਥ ਸੁਣ ਲਓ ਫਿਰ ਇਹ ਆਈਡੀਆ ਨੂੰ ਜ਼ਾਇਆ ਕਰਨ ਵਾਲੇ ਨੇ ਲਿਖ ਲਈ। ਸਿਨੇਮਾ ਜਦੋਂ ਟਿਕਟ ਨਹੀਂ ਮਿਲਦੀ ਉਹ ਬੰਦੇ ਨੂੰ ਉਠਾ ਦੇਵੇ ਉੱਥੇ ਅੱਛਾ ਆ ਬਹਿ ਜਵੇ, ਹਾਂ ਟਿਕਟ ਨਾ ਦਵੇ, ਕਵੇ ਭਾਜੀ ਉਹ ਪਤਾ ਨਹੀਂ ਕੀ ਗੱਲ ਫਿਲਮ ਫਲॉप ਹੋ ਗਈ, ਉਹ ਸਾਰੇ ਕਾਸ਼ਿਫ ਹਸਨੀ ਦੇ ਘਰ ਗਾਣਾ ਸੁਣਨ ਗਏ, ਹਾਂ ਸਾਰੇ ਉੱਧਰ ਜਾਈ ਜਾਣਗੇ। ਹਾਂ ਇਹ ਤਾਂ ਟਿਕਟ ਛੱਡ ਕੇ ਫਟਾਫਟ ਔਰ ਜਿੱਦਾਂ ਮੈਂ ਦੱਸਿਆ ਨਹੀਂ ਸੀ ਕਿ ਉਹ ਰੈੱਡ ਬੁੱਲ ਵਾਲੇ ਨੇ, ਹਾਂ ਰੈੱਡ ਬੁੱਲ ਵਾਲੇ ਨੇ ਜਨਾਬ ਜੀ ਆਪਣਾ ਉਹ ਸਾਰੇ ਜਿਹੜੇ ਉਸ ਮੁਲਕ ਦੇ ਕਿੰਨੇ ਮੁਲਕਾਂ ਦੇ ਉਹਨੇ ਬੜੀ ਗੱਲ ਡਸਟਬਿਨਾਂ ਸੀ ਨਾ ਉਹਨਾਂ 'ਚ ਖਾਲੀ ਰੈੱਡ ਬੁੱਲ ਦੇ ਡੱਬੇ ਸਿੱਟ ਤੇ। ਉਹ ਜਿਹੜਾ ਵੇਖ ਰਿਹਾ ਉਹ ਕਹਿ ਰਿਹਾ ਯਾਰ ਕੌਣ ਪੀਂਦਾ ਇੰਨੇ, ਯਾਰ ਇੰਨੇ ਉਹ ਲੋਕੀ ਪੀਣ ਲੱਗ ਪਏ ਇਸ ਚੱਕਰ 'ਚ। ਇੰਜ ਬਿਲਕੁਲ ਹੈ ਖੋਟਾ ਸਿੱਕਾ ਕੰਮ ਹੈ। ਸਹੀ ਗੱਲ। ਕੋੜੇ ਵਾਲੇ ਡੱਬੇ 'ਚ ਬਹਿ ਕੇ ਗਾ ਤੂੰ ਆਪਣੀਆਂ ਯੂਐਸਬੀਆਂ ਭਰ ਗਾਣਿਆਂ ਦੀਆਂ ਉਹ ਸੁੱਟ ਡਸਟਬਿਨਾਂ 'ਚ ਭਰ ਦੇ, ਲੋਕੀ ਦੇਖਣਗੇ ਇਹ ਕੌਣ। ਹਾਂ ਓਏ ਹੋਏ ਨਹੀਂ ਉਹ ਡਸਟਬਿਨਾਂ 'ਚ ਕਿੱਥੇ ਫਿੱਟੇ ਮੁੰਦਰਾ। ਉਹ ਤਾਂ ਲੋਕਾਂ ਨੇ ਵੇਚ ਕੇ ਦਿਲ ਕਰ ਮੁੰਡਾ ਖਾਣ ਦੱਸਦਾ ਯਾਰ। ਵਾਹ ਵਾਹ ਤੂੰ 20 ਬੰਦੇ ਲੈ ਉਹਨਾਂ ਨੂੰ ਰੁਪਈਆ 100 ਦੇਣਾ ਰੋਜ਼। ਓਕੇ ਕਿੰਨਾ ਹੋ ਗਿਆ 2000 ਰੁਪਏ 2000 ਰੋਜ਼ 2000 ਰੁਪਏ ਤੋਂ ਇੱਕ ਬੰਦੇ ਨੂੰ ਦੇਣਾ, 60000 ਰੁਪਏ ਮਹੀਨਾ ਤੇਰਾ ਬਜਟ ਲੱਗਣਾ। ਠੀਕ। ਉਸ ਤੋਂ ਬਾਅਦ ਤੂੰ ਕਰੋੜਾ ਕਮਾਉਣਾ ਹੀ ਹੈ। ਹਾਂਜੀ ਠੀਕ ਹੈ 20 ਬੰਦੇ ਤੂੰ ਲਾਉਣੇ ਆ ਤੇ ਤੂੰ ਉਹਨਾਂ ਨੂੰ ਕਹਿਣਾ ਇੱਕ ਦੁਕਾਨ ਦੇ ਉੱਪਰ ਨਾ 20 ਬੰਦੇ ਤੇਰੀ ਯੂਐਸਬੀ ਫੜ ਕੇ ਲੜ ਰਹੇ ਹੋਣ ਕਿ ਨਹੀਂ ਆਹ ਗਾਣਾ ਲਾਉਣਾ ਕਾਸ਼ਿਫ ਹਸਨੀ ਦਾ, ਆਹ ਲਾਉਣਾ, ਲੋਕੀ ਇਕੱਠੇ ਹੋ ਜਾਣ ਕੀ ਗੱਲ ਭਾਈ ਕਾਸ਼ਿਫ ਹਸਨੀ ਦਾ ਗਾਣਾ ਨਹੀਂ ਲੱਗ, ਆਹ ਕਹਿੰਦਾ ਮੈਂ ਲਾਉਣਾ, ਆਹ ਕਹਿੰਦਾ ਮੈਂ ਓਏ 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 ਇਹ ਤਾਂ ਖੰਭੇ ਤੇ ਚੜਨ ਵਾਲੀ ਆਟਮ ਕਰ ਬਿਜਲੀ ਦੇ ਖੰਭੇ ਤੇ ਚੜ ਜਾ, ਥੱਲੇ ਲੋਕੀ ਇਕੱਠੇ ਹੋਣ, ਉਹ ਥੱਲੇ ਆ ਜਾ ਤੇਰੀ ਮਿਹਰਬਾਨੀ ਆ ਤੇ ਉਹ ਥੱਲੇ ਤਾਂ ਆਉਣਾ ਮੇਰਾ ਗਾਣਾ ਸੁਣੋ ਪਹਿਲੇ। ਹਾਏ ਮੈਂ ਉੱਥੇ ਉੱਤੇ ਜਾ ਕੇ ਬਹਿ ਕਮਾ ਮੈਂ ਨਹੀਂ ਥੱਲੇ ਆਉਣਾ ਵਾ, ਮੈਂ ਨਹੀਂ ਥੱਲੇ ਥੱਲੇ ਮੈਂ ਨਹੀਂ ਥੱਲੇ ਆਉਣਾ ਵਾ, ਮੈਂ ਨਹੀਂ ਥੱਲੇ ਇੱਕ ਵਾਰੀ ਮੇਰਾ ਗਾਣਾ ਸੁਣ ਕੇ ਮੈਂ ਨਹੀਂ ਥੱਲੇ ਆ ਥੱਲੇ ਮੈਂ ਬਹੁਤ ਇੱਕ ਤਰੀਕਾ ਹੋਰ ਆ। ਕਿਹੜਾ ਜੀ? ਇੱਕ ਬੰਦੇ ਨੂੰ ਦੇਵੇ ਰੁਪਈਆ 1000 ਆਹਾ ਬਹਿਰੂਪੀ ਐਕਟਰ ਟੈਪ ਬੰਦਾ ਓਕੇ ਉਹ ਸਾਰੇ ਖਲੋਤੇ ਹੋਣ ਕਿਸੇ ਲੈ ਜਾਵੇ ਉਹਨੂੰ ਰਸ਼ ਵਾਲੀ ਜਗ੍ਹਾ ਤੇ
ਰਾਸ਼ੀ ਦੀ ਜਗ੍ਹਾ ਤੇ ਖਲੋ ਉਹ ਇੱਕਦਮ ਵਿੱਚੋਂ ਕਵੇ ਫੋਨ ਸੁਣ ਕੇ ਹੈ ਕਾਸ਼ਾਵਤ ਨਹੀਂ ਆਇਆ ਕਿੱਥੇ ਗਾਣਾ ਗਾਊਗਾ ਗਾਲੀ ਇੰਡੀਆ ਤੇ ਜਾ ਕੇ ਐ ਮੰਦਰਿਕਾ ਓਏ ਓਏ ਆਟ ਹੈ ਕੰਮ ਓਏ ਹੋਏ ਹੋਏ ਓਏ ਉਹਨਾਂ ਨੂੰ ਓਏ ਆ ਕਾਸ਼ਾਵਤ ਨਹੀਂ ਆਇਆ ਗਾਣਾ ਕੌਣ ਆਜੋ ਓਏ ਇੰਜ ਕਰਕੇ ਬਿਲਕੁਲ ਉਹ ਜਦੋਂ ਪਰ ਗਰੁੱਪੇ ਆਉਂਦੇ ਨੇ ਪੜਾਉਂਦਾ ਆਉਂਦਾ ਹੁੰਦਾ ਸੀ ਉਹ ਐਂ ਕਰਕੇ ਕੱਢੇ ਓਏ ਕਾਸ਼ਾ ਅਸੀਂ ਸੁਣਨਾ ਨਾ ਓਏ ਇਸ ਟਾਈਪ ਦਾ ਯਾਨੀ ਇੱਕਦਮ ਤੇ ਖਲੋਤੇ ਐਸਾ ਪੜਵਾਸ ਜਿਹਾ ਪਾਵੇ ਓਏ ਹੋਏ ਹੋਏ ਉਹ ਓਏ ਇੰਤਜ਼ਾਮ ਕਰ ਉਹ 3-4 ਜਣੇ ਕਹਿ ਰਹੇ ਹੋਣ ਅਗਲੀ ਗੱਲ ਸੁਣ ਲਾ ਐ ਨਾੜਾ ਵਾਲਾ ਚੌਕ ਪੁਆਣਾ ਬਾਜ਼ਾਰ ਜਿੱਥੇ ਡੈਕ ਡੁੱਕ ਬੰਦੇ ਆ ਉਹ ਕੇਸਟਾਂ ਵਾਲਾ ਗਾਣੇ ਚੈੱਕ ਕਰਾਉਂਦੇ ਸਾਰੇ ਆਪਣੀਆਂ ਕੇਸਟਾਂ ਦੇ ਆਹੋ ਉਹਨੂੰ ਕੋਈ ਗਾਣਾ ਚੈੱਕ ਹੀ ਮੇਰੀ ਕੇਸਟ ਤੇ ਕਰਾਉਣਾ ਉਹ ਇੰਜ ਪਲੇ ਕਰਨ ਤੇ ਇਹਦਾ ਦੂਜੀ ਗੱਲ ਆ ਜਿੱਥੇ ਦੇਖ ਕੇ ਇੱਕ ਡੈਕ ਵਾਲੀ ਦੁਕਾਨ ਤੇ ਰਸ਼ ਲੱਗਾ ਵਾ ਉੱਥੇ ਗਾਹਕ ਬਣ ਕੇ ਉਸੇ ਬਹਿਰੂਪੀ ਨੂੰ ਵਾੜਦੇ ਹਾਂ ਉਹ ਇੱਕ ਡੈਕ ਲਵੇ ਉਸ ਤੋਂ ਬਾਅਦ ਕਹੇ ਭਾਜੀ ਇਹ ਮੈਂ ਕਾਸ਼ਿਫ ਹਸਨੀ ਦਾ ਗਾਣਾ ਲਾਉਣਾ ਮੈਂ ਡੈਕ ਚੈੱਕ ਕਰਨਾ ਫੇਰ ਮੈਨੂੰ ਤਸੱਲੀ ਹੋਣੀ ਕਿ ਡੈਕ ਸਹੀ ਹੈ ਕਿ ਨਹੀਂ ਸਾਰੇ ਲੋਕ ਭਾਜੀ ਦੇਖੋ ਇਹਨਾਂ ਨੇ ਤੁਹਾਨੂੰ ਐਵੇਂ ਗਾਣੇ ਇਧਰ ਉਧਰ ਤੇ ਲਾ ਕੇ ਚੈੱਕ ਕਰਾ ਦੇਣਾ ਇਹ ਕਾਸ਼ਿਫ ਹਸਨੀ ਦਾ ਗਾਣਾ ਲਵਾਉਣਾ ਉੱਥੋਂ ਪਤਾ ਲੱਗੇਗਾ ਡੈਕ ਦੀ ਕੀ ਚੀਜ਼ ਹੈ ਉਹ ਕਹਿ ਕੇ ਤੇ ਮੁਨਾਫਕਤ ਜੀ ਕਰਕੇ ਨਿਕਲਾ ਬਸ ਇੱਕ ਬੰਦੇ ਛੱਡੇ ਉਸਤਾਦ ਜੀ ਗਾਣੇ ਵਾਲੀਆਂ ਦੁਕਾਨਾਂ ਤੇ ਜਾ ਕੇ ਪੁੱਛਣ ਕਾਸ਼ਿਫ ਹਸਨੀ ਦਾ ਕੋਈ ਨਵਾਂ ਗਾਣਾ ਨਹੀਂ ਆਇਆ ਯਾਰ ਨਵਾਂ ਗਾਣਾ ਨਹੀਂ ਤੋਤਾ ਗਜਾ ਇੱਕ ਓਏ ਫਾਲਾ ਨਹੀਂ ਕੱਢਦਾ ਹਾਂਜੀ, ਫਾਲਾ ਉਹ ਆਪਣਾ ਤੋਤਾ ਗਜਾ ਉਹਨੂੰ ਦੱਸ ਵੀ ਇਹ ਪਰਚੀ ਤੇ ਕਾਸ਼ਿਫ ਹਸਨੀ ਲਿਖਿਆ उतो लिखते भी दुनिया के बेस्ट सिंगर की फाल निकालेगा भी तोता दुनिया का बेस्ट सिंगर कौन है उनका चल भी मेरे तोते हो जावे को काशिफ हसनी दी काशिफ ਵਾਹ ਵਾਹ ਪ੍ਰਮੋਸ਼ਨ ਪਾਣ ਕੇ ਇਸ ਲੈਵਲ ਦੀ ਹੋ ਗਈ ਓਏ ਹੋਏ ਹੋਏ ਰਾਸ਼ੀਆ ਨੂੰ ਕ੍ਰੀਏਟ ਕਰਨਾ ਪੈਣਾ ਵਾ ਉਹ ਕਿਦਾਂ ਲਾਹੌਰ ਚਿੜੀਆ ਘਰ ਦੇ ਵਿੱਚ ਲੋਕੀ ਕਿੰਨੇ ਜਾਨਵਰਾਂ ਨੂੰ ਦੇਖਣ ਜਾਂਦੇ ਕਿੰਨਾ ਰਸ਼ ਹੁੰਦਾ ਓਕੇ ਜਾਨਵਰ ਉਥੋਂ ਕੱਢ ਲਾ ਸਾਰੇ ਓਕੇ ਜਿਹੜਾ ਬੰਦਾ ਜਾਨਵਰ ਦੇਖਣਾ ਵੇ ਬੰਦੇ ਦੋ ਛੱਡ ਦੋ ਇਹ ਕਹੀਣ ਭਾਈ ਜਾਨਵਰ ਸਾਰੇ ਤੇ ਕਾਸ਼ਿਫ ਹਸਨੀ ਦੇ ਕੰਸਰਟ ਤੇ ਗਏ ਹੋਏ ਆ ਸਾਰੇ ਉੱਥੇ ਹੋਣਗੇ ਯਾਰ ਦੇ ਲਾ ਮੇਰੇ ਫਾਈਨਲ ਮਸ਼ਵਰਾ ਵਾ ਇਹ ਤੋਂ ਬਾਅਦ ਫੰਡਾਮੈਂਟਲ ਰਾਈਟ ਆ ਇਹਦਾ ਹਾਂਜੀ ਸਟ੍ਰੈਟੇਜਿਕ ਪਾਰਟਨਰ ਹੋਣ ਦੇ ਨਾਤੇ ਮੈਂ ਇਹਨੂੰ ਦੱਸਾਂਗਾ ਉਸਤਾਦ ਜੀ ਇਹ ਬੰਬ ਕਿੱਥੇ ਰੱਖੇ ਜਾਂਦੇ रश वाली जगह ते ਰਸ਼ अल्लाह माफी देवे ਹਾਂਜੀ ਠੀਕ ਹੈ ਉਸ ਬੰਦੇ ਨੂੰ ਲੱਭੇ ਜਿਹੜਾ ਬੰਬ ਲਾਂਦਾ ਉਹਨੂੰ ਪੁੱਛੇ ਕਿ ਮੈਨੂੰ ਲੋਕੇਸ਼ਨ ਦੱਸ किथे ਉਹ- रखना है ਹਾਂਜੀ ਉਹ- तो उथे रश होएगा ਬਿਲਕੁਲ ਉਹਨੇ ਰਸ਼ ਚ ਰੱਖਣਾ ਇਹ ਉਹਦੇ ਉੱਤੇ ਪਹੁੰਚੇ ਬੰਬ ਦੇ ਬਿਲਕੁਲ ਉੱਤੇ ਬਹਿ ਕੇ ਗਾਵੇ थल्ले बंब ਹਿੱਟ ਹੋਣਾ ਉੱਤੋਂ ਹੀ तो नेट हो जाना ਹਾਂ ਬੰਬਾਂ ਵੇ ਫਟੀ ਜਾ थल्ले बंब चलना उतो दा गाना चल जाना ਹਾਂ ਆਏ ਉਸਤਾਦ ਜੀ ਮਰ ਜਾਏਗਾ ਲੇਕਿਨ ਦੁਨੀਆ ਤੇ ਨਾਮ ਹੋ ਜਾਏਗਾ ਨਾਮ ਹੋ ਜਾਏਗਾ ਓਏ ਨਾਮ ਕਾ ਕੱਲੀ ਕੱਲੀ ਬੂਟੀ ਇਕੱਠੀ ਕਰਨੀ ਪੈਣੀ ਆ ਇਦਾਂ ਨਹੀਂ ਹੋਣਾ ਅਤਵਾਰ ਬਾਜ਼ਾਰ ਨਹੀਂ ਕਿੰਨਾ ਰਸ਼ ਹੁੰਦਾ ਪੀਰ ਬਾਜ਼ਾਰ ਹਾਂ ਇਹ ਗੱਲ ਸਹੀ बार ਪੁੱਛੀ बाजार 200 ਮੰਜਾ ਕਿਰਾਏ ਤੇ ਦਿੰਦੇ ਆ ਬੰਦੇ ਮੈਂ ਦੇਖਿਆ ਆਪ ਚਿੱਟਾ ਕੱਟਦਾ ਬੰਦਾ ਚਿੱਟਾ ਕੱਟਣ ਵਾਲੀ ਛੁੱਟੀ ਕਰਾ ਦੇ ਉੱਥੇ ਆਪ ਕੱਟ ਜਿਹੜਾ ਮੰਜਾ ਕਿਰਾਏ ਤੇ ਲੈਣਾ ਮੰਜਾ ਲੈਣਾ ਕਾਸ਼ੀ ਭਾਈ ਦਾ ਗਾਣਾ ਸੁਣੇ ਆਪ ਹੀ ਪੇਸ ਬਦਲ ਕੇ ਖੜੋ ਆਪ ਹੀ ਗਾਣਾ ਸੁਣਾ ਹਰ ਕਰਕੇ ਤੇ ਕਰਕੇ ਓਏ ਯਾਰ ਵੈਸੇ ਇਹ ਗੱਲ ਆ। ਫਿਰ ਬਾਅਦ ਜਾ ਫਿਰ ਰਸ਼ ਪਾਉਣਾ ਪੈਣਾ ਨੂੰ ਕ੍ਰੀਏਟੀਵਿਟੀ ਮਾਈਂਡ ਬਣਨਾ ਕ੍ਰੀਏਟੀਵਿਟੀ ਬਾਈ क्रेडिट दा ਬਾਜੀ ਹਸਪਤਾਲ ਦੇ ਵਿੱਚ ਜਦ ਆਪ ਇੱਕ ਮਰੀਜ਼ ਪਾ ਦੇ ਪਹਿਲੇ ਬੇਹੋਸ਼ ਕਰਕੇ ਆਪਣਾ ਜ਼ਾਤੀ ਆਹੋ ਉਹੀ ਬਹਿਰੂਪੀ ਹਾਂਜੀ ਬਰੂਪੀਆ ਟੈਪ ਉਹੀ 2000 ਦੇਣਾ 2000 ਦੇ ਕੇ ਉਹਨੂੰ ਕਿੱਥੇ ਤੋਂ ਲੰਮੇ ਪੈ ਜਾਣਾ ਓਕੇ ਹਸਪਤਾਲ ਚ ਤੇ ਜੋ ਮਰਜ਼ੀ ਤੈਨੂੰ ਕਰਨ ਟੀਕੇ ਲਾਉਣਾ ਇੰਜਨ ਕਰਾਂ ਤੂੰ ਉੱਠਣਾ ਨਹੀਂ ਮੈਂ ਇੱਕ ਐਟਮ ਕਰਾਂਗਾ ਤੇ ਤੂੰ ਉੱਠਣਾ ਉਸ ਵਾਰਡ ਚ ਹੋਰ ਵੀ 40-50 ਮਰੀਜ਼ ਨੇ ਦੇਖ ਰਹੇ ਨੇ ਉਸ ਟਾਈਮ ਹਾਂਜੀ ਉਹ ਜੋ ਮਰਜ਼ੀ ਕਰਨ ਇੰਜਨ ਕਰਨ ਨਹੀਂ ਉੱਠਣਾ ਤੂੰ ਕਹਿੰਦਾ ਭਾਈ ਪਰ ਸਾਈਡ ਤੋਂ ਮੈਂ ਜਗਾਉਣਾ ਤੂੰ ਸਿਰਫ ਉਹਦੇ ਕੰਨ ਦੇ ਵਿੱਚ ਨਾ ਸਤਾਈ ਕਹਿਣੀ ਹਾਂ ਹਾਂ ਆਹ ਤੇ ਉਹ ਬੰਦਾ ਉੱਠ ਕੇ ਤੇਰੇ ਨਾਲ ਨੱਚਣ ਲੱਗ ਗਿਆ ਓ ਹੋ ਉਸ ਤੋਂ ਬਾਅਦ ਸਾਰਿਆਂ ਨੂੰ ਕਹਿਣਾ ਲਓ ਜੀ ਕਿਸੇ ਦਾ ਕੋਈ ਮਰੀਜ਼ ਬਿਮਾਰ ਹੋਵੇ ਇਸ ਤਰ੍ਹਾਂ ਕਿਸੇ ਨੇ ਜਗਾਉਣਾ ਹੋਵੇ ਬੇਹੋਸ਼ੀ ਤੋਂ ਉਠਾਉਣਾ ਹੋਵੇ ਕਿਸੇ ਨੂੰ ਕੈਂਸਰ ਹੋਵੇ ਕੋਈ ਕੋਮੇ ਚ ਹੋਵੇ ਕਾਸ਼ਿਫ ਹਸਨੀ ਦਾ ਕਾਸ਼ ਕੀ ਬਾਤ ਇਹਨੂੰ ਰਸ਼ ਪਾਉਣਾ ਪੈਣਾ ਕਿਦਾਂ ਫਨ ਦੁਨੀਆ ਵੱਡੀ ਕਸ਼ਤੀ ਨਹੀਂ ਚੜਦੀਆਂ ਤੂੰ ਪਾ ਲੈਣਾ ਪਰ ਰਸ਼ ਤੂੰ ਕਿੱਦਾਂ ਪਾਉਣਾ ਰਸ਼ ਇਹ ਦੱਸ ਮੈਂ ਹਿੱਟ ਨਹੀਂ ਨਾ ਹੋਣਾ ਇਹਨੂੰ ਸਮਝਾ ਯਾਰ ਮੇਰਾ ਦਿਮਾਗ ਖਰਾਬ ਕਰਨ ਦੇ ਨਾ ਕਰ ਯਾਰ ਰਾਸ਼ੋ ਕਿੱਥੋਂ ਪਾਲੇਗਾ ਯਾਰ ਫਨ ਦੁਨੀਆ ਵੱਡਾ ਕਸ਼ਤਾ ਨਹੀਂ ਚੜਦਾ ਦਰਮਿਆਨ ਚ ਬਹਿ ਜੇ ਬੇੜਾ ਚੜੇ ਔਰਤਾਂ ਚੀਖੋ ਪੁਕਾਰ ਸ਼ੁਰੂ ਕਰਨ ਤੂੰ ਗਾਣਾ ਸ਼ੁਰੂ ਕਰਤੀ ਵਿੱਚ ਬੈਗ ਨਾਲੇ ਉਹਦਾ ਡਰ ਲੱਗ ਜਾਏਗਾ ਨਾਲੇ ਤੂੰ ਹਿੱਟ ਹੋ ਜਾਏਗਾ ਹਾਂ ਉਹਨਾਂ ਨੇ ਅਸੀਂ ਤੇ ਬਿਲਕੁਲ ਡਰੇ ਸਾਂ ਕਾਸ਼ਿਫ ਹਸਨੀ ਨੇ ਗਾਣਾ ਸਕੂਨ ਆਇਆ ਸਾਨੂੰ ਪਤਾ ਨਹੀਂ ਲੱਗਾ ਕਿ ਤੇਰੇ ਕਸ਼ਤਾ ਜਾ ਰਿਹਾ वो गाना सुनो बे कश्ती भरी है मेरे अंग अंग में जो मुझको बैठेगा वो रंगों पोले डर डर दा ਯਾਰ ਕਾਸ਼ੀ ਤੇ ਜਾਂ ਤੇ ਗਾਣੇ ਨਾਲ ਸੀਰੀਅਸ ਹੋ ਜਾ ਤੇ ਜਾਂ ਫਿਰ ਕਾਮੇਡੀਅਨ ਬਣ ਜਾ ਇਹ ਕੰਮ ਖਰਾਬ ਇਹਨੂੰ ਨਾ ਰਸ਼ ਅਸੀਂ ਮਰ ਗਏ ਤੈਨੂੰ ਸਮਝਾ ਕੇ ਵਾਇਰਲ ਤੈਨੂੰ ਕਿੱਦਾਂ ਕਰੀਏ ਅਸੀਂ ਕਿਸੇ फाइनल ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਨਾ ਇਹ ਵਾਇਰਲ ਹੋਣ ਦਾ ਸਭ ਤੋਂ ਅੱਛਾ ਤਰੀਕਾ ਇਹ ਵਾ ਕਿਸੇ ਫਿੱਕੇ ਜਿਹੇ ਨਿਊਜ਼ ਐਂਕਰ ਨੂੰ ਦੇਖ ਨਾ 5000 ਰੁਪਇਆ
वो अपनी न्यूज जो देने लगे कि आज इस्लामाबाद में काशिफ हसनी ने गाना गा के 200 मरीजों को आईजे के बाद चीख के सेट कर दिया। है जो न्यूज चल रही है। ਹਾਂ ਕੈਂਸਰ ਦਾ ਇਲਾਜ हाँ ਕਾਸ਼ਫ ਹਸਨੀ ਦਾ ਇੱਕ ਦੂੜਾ झूठा मूठा कह रहे थे 10 लाख का मजमा था। काशिफ हसनी ने गाया हिट हो गया। ਹਾਂ ਉਸਤਾਦ ਜੀ ਸਿਆਸੀ ਪਾਰਟੀਆਂ ਦੇ ਧਰਨੇ ਜਲਸੇ ਜਲੂਸ ਹੁੰਦੇ ਚੁੱਪ ਕਰਕੇ ਉਹਨਾਂ ਚ ਵੜ ਜੇ। ਹਾਂ ਜਦੋਂ ਕਿਸੇ ਜਲਸਾ ਉਹਨਾਂ ਕੋਲ ਜੀ 2 ਮਿੰਟ ਮਿਲਦੇ ਹੋ ਬਸ ਹਾਏ 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 ਉੱਥੋਂ ਤਾਂ ਨਿਕਲੇ ਉਹਨਾਂ ਦੇ ਮਾਈਕ ਦੇ ਵਿੱਚ। ਹਾਏ 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 ਉਹਦਾ ਬੜਾ ਫਾਇਦਾ ਹੋਣਾ। ਮਹਿਕਮਾ ਮੌਸਮੀਆਂ ਚ ਲੱਗ ਜਾ। ਅੱਛਾ ਉਹ ਕਿਦਾਂ? ਜਦੋਂ ਮੇਰੀ ਗੱਲ ਸੁਣਨਾ ਮਹਿਕ ਮਲਕ ਦੇ ਨਾਲ ਡੀਲ ਕਰ ਹਾਏ ਹਾਏ ਉਹਨਾਂ ਜਿੱਥੇ ਤੂੰ ਜਾਣਾ ਉੱਥੇ ਲੋਕੀ ਇਕੱਠੇ ਹੁੰਦੇ ਨੇ। 2 ਗਾਣੇ ਪਹਿਲੇ ਮੇਰੇ ਹੋਣਗੇ ਬਾਅਦ ਤੁਹਾਡੇ ਹੋਣਗੇ। ਹਾਂ ਮਲਕ ਸਾਹਿਬ ਕੋਲੋਂ ਇਜਾਜ਼ਤ ਮੈਂ ਲੈ ਦਾਂਗਾ। ਲੋ ਭਾਈ ਲੈ ਮਰ ਠੀਕ ਹੈ ਆਦਰ ਵੇ। ਹਾਏ 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 ਅੱਛਾ ਜੈਨ ਇਦਾਂ ਪਾਇਆ ਕਿ ਜਿਵੇਂ ਸੱਚੀ ਮੁੱਚੀ ਉਹਨੂੰ ਕੋਈ ਨਾ ਮਤਲਬ ਹਿੱਲ ਨਹੀਂ ਰਿਹਾ ਉੱਥੇ ਕਿ ਜੈਨ ਫਸਲ ਹੈ। ਉਹ ਮੈਂਟਲੀ ਤੌਰ ਤੇ ਬਿਲਕੁਲ ਉਹਨੂੰ ਰਿਲੈਕਸ ਪਾਇਆ। ਅੱਛਾ ਇਹਨੂੰ ਭਾਵੇਂ ਘੁੱਟ ਵੀ ਲੈਣ ਕੁਝ ਨਹੀਂ ਹੋਣਾ ਲੇਕਿਨ ਤੂੰ ਇਦਾਂ ਪਾਇਆ ਜਿਵੇਂ ਵਾਕਈ ਫੀਲਿੰਗ ਦੇ ਨਾਲ ਨਾ। ਹਾਂਜੀ ਮੈਨੂੰ ਇਹ ਮੁਹੱਬਤ ਹੋ ਰਹੀ ਤਾਜੀ ਦੇ ਨਾਲ। ਅੱਛਾ ਜੀ ਹਾਂਜੀ ਓਏ ਮੈਨੂੰ ਆਪਣਾ ਬੱਚਾ ਨਜ਼ਰ ਆ ਰਿਹਾ ਸਾਜੀ ਚ। ਓ ਅੱਛਾ ਯਕੀਨ ਕਰੋ। ਸਾਜੀ ਤੁਹਾਨੂੰ ਪਤਾ ਅੱਜ ਕੱਲ ਤਜਾਵੇ ਢਾਉਣ ਵਾਲੇ ਆਉਂਦਾ ਹੈ। ਕੌਣ? ਜ਼ਾਬੀਅਤ ਢਾਉਣ ਤਜਾਜ਼ਬਾਤ ਤੇ ਜਾਜ਼ਬਤ ਹੈ ਤਜਾਜ਼ਬਾਤ ਤਜਾਜ਼ਬਾਤ ਸ਼ੁਕਰ ਹੈ ਯਾਰ ਤੂੰ ਸਹੀ ਕਰਾਤਾ। ਇਹਨੂੰ ਸਹੀ ਦੱਸ ਇਹਨੂੰ ਯਾਰ ਹਾਂ ਤਜਾਜ਼ਬਾਤ ਵਾਲੇ। ਨਹੀਂ ਤੁਹਾਨੂੰ ਪਤਾ ਤਜਾਵੇ ਦਾ ਢਾਉਣ ਵਾਲੇ ਆਉਂਦਾ ਹੈ। ਕੀ ਤਜਾਵਿਆਤ ਹਾਂ ਹਾਂ ਉਹ ਢਾਉਣ ਵਾਲੇ ਹੁੰਦੇ ਉਹਨਾਂ ਕਮ ਸੇ ਕਮ 40-50 ਬੰਦੇ ਹੁੰਦੇ। ਹਾਂ ਐਵੇਂ ਨਜਾਇਜ਼ ਜੇ ਆਪਣਾ ਮਕਾਨ ਥੋੜਾ ਵਧਾ ਲਾ। ਉਹ ਠੀਕ 40-50 ਨੇ ਢਾਉਣਾ ਹੁਣ ਮਕਾਨ ਅੰਦਰ ਕਰਕੇ ਗਾਲਾਂ ਸ਼ੁਰੂ ਕਰਤੀ। ਸੋਹਣੀ ਗੱਲ ਉਸਤਾਦ ਜੀ 40-50 ਜਣੇ ਢਾਣ ਆਂਦੇ ਤੇ ਵੇਖਣੇ ਵਾਲੇ ਪਾਕਿਸਤਾਨੀ ਐਵੇਂ 40-50 ਇਕੱਠੇ ਹੋ ਜਾਂਦੇ। ਹਾਂ 100 200 300 ਬੰਦਾ ਐਵੇਂ ਹੋ ਜਾਂਦਾ। 2 ਗਾਰਡਰ ਹੀ ਹੈ ਨਾ ਥੋੜਾ ਤੋਂ ਬਾਹਰ ਕਰ ਲਈ। ਮੈਂ ਤਾਂ ਤਰੀਕਾ ਦਾ ਮਹੱਲੇ 'ਚ ਕਿਸੇ ਵੀ ਖੰਭੇ ਦੇ ਥੱਲੇ ਤੋਂ ਗਰਾਇਆ ਵੀ ਉੱਤੇ ਵੇਖੀ ਜਾ ਯਾਰ ਇਹ ਤਾਰ ਕਿੱਥੋਂ ਟੁੱਟ ਗਈ ਐਂਦੇ ਚ ਕਰੀ ਜਾ ਤੇਰੇ ਇੱਕ ਨੇ ਦੂਜੇ ਨੇ ਤੀਜੇ ਨੇ ਜਦੋਂ ਆ ਜਾਣਾ ਇੰਜ ਕਰਨਗੇ ਦਾਦ ਕੇ ਕਾਸ਼ਫ। ਲਓ ਜੀ ਆਖਰੀ ਇਹਨੂੰ ਮੈਂ ਮਸ਼ਵਰਾ ਦੇਣਾ ਵਾ ਕਰਨਾ ਕਰਾਉਣਾ ਦੀ ਮਰਜ਼ੀ ਆ। ਰਸ਼ਪੁਰ ਵਾਲਾ ਕਿਸੇ ਵੀ ਨਾਸ਼ਤੇ ਦੀ ਦੁਕਾਨ ਤੇ ਸਵੇਰੇ ਨਾ ਤੇ ਬਾਹਰ ਕਲਕ ਪਾਈ ਨਾਸ਼ਤਾ ਫ੍ਰੀ ਕਰੋ ਅੱਜ ਨਾਸ਼ਤਾ ਫ੍ਰੀ ਕਰੋ ਤੂੰ ਸਾਰਾ ਰਸ਼ ਪਿਆ ਜੇ ਗਾ ਕੇ ਨਿਕਲ ਜਾ ਪਿੱਛੋਂ ਹੋ ਜਾਣੇ ਉਹਦਾ ਕੰਮ। ਅਮਰੀ ਆਵਾਜ਼ਾਂ ਲਾ ਕੇ ਉੱਚੀ ਉੱਚੀ ਆਵਾਜ਼ਾਂ ਉੱਚੀ ਉੱਚੀ ਆਣੇ ਵਾਲਾ ਹੀ ਭਾਈ ਆਣੇ ਵਾਲਾ ਆਹ ਭਾਜੀ ਇਹਨੂੰ ਥੋੜੀ ਰਸ਼ ਮੁਸ਼ਕਿਲ ਪਾਉਣਾ ਪੈਣਾ ਇਹਨੂੰ। ਰਾਸ਼ਨ ਪਾਉਣਾ ਪੈਣਾ ਮੁਸ਼ਕਿਲ ਹੋਣੀ ਥੋੜੀ। ਰਾਸ਼ਨ ਨਹੀਂ ਰਸ਼ ਹਾਂ ਇਹ ਇਸ ਫਿਰ ਪਿਆ ਪਿਆ ਹੀ ਮਿਲਣਾ ਵਾ। ਅੱਛਾ ਹਲਕੀ ਜੀ 500-700 ਦੀ ਵਾਰਡ ਨਾਲ ਦੀ ਵਰਦੀ ਲਵੇ ਇੰਜ ਕਰਕੇ ਟ੍ਰੈਫਿਕ ਬੰਦ ਕਰੇ ਆਹੋ ਉਹ ਰਸ਼ ਪੈ ਜਵੇ ਵਰਦੀ ਚਾਰੇ ਸੈਟਾਂ ਬੰਦ ਕਰ ਬੰਦ ਕਰਕੇ ਹੁਣ ਤੇ ਚਾਰੇ ਇਕੱਠੀਆਂ ਖੋਲਦੇ ਜਦੋਂ ਬਿਲਕੁਲ ਤੂੰ ਵਿੱਚ ਪਾ ਦਿਓ ਤੇ ਗਾਣਾ ਸ਼ੁਰੂ ਠੀਕ ਹੈ। ਸਭ ਤੋਂ ਪਹਿਲੇ ਤੇ ਘਰੋਂ ਦੇ ਕਰਨਾ 6 ਭਰਾ ਨੇ। ਹਾਂ ਸਵੇਰੇ ਜਾ ਉਧਰ 6 ਭਰਾਵਾਂ ਦੇ ਵੇਲੇ ਦੱਸ ਲੇਕਿਨ ਇਹਨੂੰ ਫਿਰ ਵੀ ਰਸ਼ ਪਾਉਣਾ ਪੈਣਾ ਭਾਜੀ। 6 ਭਰਾ ਨੇ ਸਤਵਾ ਤੂੰ ਚੱਲ ਜਾਣਾ ਰਸ਼ ਤੇ ਪੈ ਜਾਣਾ। ਪੈ ਗਿਆ ਨਾ। ਯਾਰ ਸਵੇਰੇ ਸਵੇਰੇ ਤੈਨੂੰ ਪਤਾ ਵਾ ਜਿਹੜੇ ਅੱਛੇ ਦੋਜੀ ਆ ਉਹਨਾਂ ਕੋ ਲੋਕੀ ਡੋਲੂ ਰੱਖ ਕੇ ਉੱਤੇ ਬੈਠੇ ਰਹਿੰਦੇ ਆ। ਹਾਂ ਵੀ ਮਾਈਆਂ 25-25 ਬੰਦੇ ਬੱਚੇ ਕਿਹਨੇ ਬੈਠੇ ਹੁੰਦੇ ਆ। ਨਜਾਇਜ਼ ਹੀ ਆਪਣਾ ਡੋਲੂ ਲੈ ਜਾ ਤੇ ਪੁੱਛੀ ਭਾਈ ਦੁੱਧ ਨਹੀਂ ਆ ਜੇ ਕਹਿਣਗੇ ਨਹੀਂ ਆ ਗਾਉਣਾ ਸ਼ੁਰੂ ਕਰਦੀ ਹਾਂ ਦਾਦ ਲੈ ਰਸ਼ ਪਾਉਣਾ ਪੈਣਾ ਭਾਜੀ। ਦਾਦ ਨਹੀਂ ਲੈਣੀ ਕੁਛ ਅਸੀਂ ਸਿਰਫ ਉਹਨਾਂ ਨੂੰ ਦੱਸਣਾ ਵਾ ਕਿ ਇਹ ਕਾਸ਼ਫ ਹਸਨੀ ਇੱਕ ਸਿੰਗਰ ਹੈ। ਹਾਂਜੀ ਇਹ ਦੱਸੋ ਸਮੁੰਦਰ ਤੇ ਚਾਵੇ ਮਕਸਦ ਸਾਡਾ ਇਹ ਵਾ 8 ਤੋਂ ਲੱਗ ਕੇ 10 ਦੇ ਦਰਮਿਆਨ ਚ ਰਾਤ ਦੇ। ਹਾਂਜੀ ਰਾਤ ਹਜ਼ਾਰਾਂ ਹੋਟਲ ਤੇ ਚਲ ਜਾਣਾ। ਹਾਂ ਹਾਂਜੀ ਬੰਦੇ ਤੇ ਬੰਦਾ ਚੜਿਆ ਹੁੰਦਾ ਉੱਥੇ। ਹੋਟਲਾਂ ਤੇ ਵੀ ਕੰਮ ਸ਼ੁਰੂ ਹੋ ਗਏ। ਉਸਤਾਦ ਜੀ ਰਸ਼ ਨੂੰ ਕੀ ਵਾ ਪੰਜਾਬੀ ਚ ਕਿ ਬੰਦੇ ਤੇ ਬੰਦਾ ਚੜਿਆ ਵਾ। ਇੰਨੀ ਦਾਲ ਤੁਹਾਨੂੰ ਪਤਾ ਹੀ ਹੈ ਕਿੰਨਾ ਰਸ਼ ਹੁੰਦਾ ਉੱਥੇ ਗਾਵੇ। ਹਾਂ ਘੱਟ ਤੋਂ ਘੱਟ 1000 ਬੰਦਾ ਐਟ ਏ ਟਾਈਮ ਤੇਰਾ ਫੈਨ ਹੋ ਜਾਣਾ। ਬਿਲਕੁਲ ਐਸਾ ਹੀ ਹੈ ਐਸਾ ਹੀ ਹੈ। ਲੱਖਾਂ ਬੰਦਾ ਭਾਵੇਂ ਨਾ ਹਫਤੇ ਦੇ ਵਿੱਚ ਸਿੱਧਾ ਬਦਲਾ ਹੋ ਜਾਣਾ। ਹਾਂਜੀ ਯਾਰ ਰਸ਼ ਪਾਉਣਾ ਪੈਣਾ ਭਾਜੀ। ਸਹੀ ਗੱਲ। ਉਹ ਕਿਦਾਂ ਤੂੰ ਤਾਂ ਆਖਰੀ ਵਾਰੀ ਕਿਹਾ ਸੀ। ਯਾਰ ਜੇ ਕਰੀ ਸਵੇਰੇ ਦੇ ਨਾਲ ਜਾਣਾ ਤੂੰ ਦੇਖ ਲਈ ਵੀ ਕਿੱਦਾਂ ਪਾਉਂਦਾ ਉਹ ਤਰੀਕਾ ਦੇਖ ਲਈ ਉਹਨੇ ਗੱਲ ਕਿ ਸਮਝ ਆ ਗਿਆ ਤੇ ਫਿਰ ਰਸ਼ ਪਾ ਸਮਝ ਆ ਗਿਆ ਉਹਦਾ ਫਾਰਮੈਟ ਥੋੜਾ ਜਿਹਾ ਚੇਂਜ ਕਰਕੇ ਆਪ ਆਈ ਇਹਦਾ ਸਿਗਰਟ ਤਾਂ ਹੋਣਾ ਪੈਣਾ ਤੈਨੂੰ ਪਹਿਲੇ। ਹਾਂ ਉਹ ਭਾਈ ਝੂਠਾ ਮੂਠਾ ਫਾਹਲ ਮੁਸਵਾ ਬਣ ਜਵੇ ਆਪਣੇ ਘਰ ਦੀਆਂ ਵਾਸ਼ਿੰਗ ਮਸ਼ੀਨਾਂ ਰੱਖ ਕੇ ਬਾਹਰ ਉਹ ਸ਼ੁਰੂ ਕਰ ਦਵੇ। ਅੱਛਾ ਨਾਲ ਇੱਕ ਪਿੱਛੇ ਚੀਜ਼ਾਂ ਬਣਾ ਲਵੇ ਦਰਾਜ ਜੇ ਬਣਾ ਲਵੇ। ਹਾਂ 500 ਬੰਦਾ ਆਊਗਾ ਚੀਜ਼ਾਂ ਅੰਦਰ ਨਾਲ ਹੀ ਗਾਣਾ ਸ਼ੁਰੂ ਕਰਕੇ ਮੈਂ ਕੱਖ ਵੀ ਨਹੀਂ ਨਹੀਂ 500 ਚ ਬੰਦਾ ਮੈਨੂੰ ਕਹੇ ਜੀ ਦੱਸੋ ਜੀ ਇਹ ਚ ਖਜ਼ਾਨਾ ਵਾ ਉਹ ਕਹੇ 18 ਨੰਬਰ ਡੱਬਾ ਖੋਲ ਦੋ ਉਹਦੇ ਵਿੱਚੋਂ ਇਹਦੀ USB ਨਿਕਲੇ। ਉਹ ਵੀ ਸੁਣੀ ਜਾਂਦੇ ਆ 18 ਡੱਬੇ ਦੀ USB ਰੱਖ ਦਵੇ। ਹਾਂ ਤੂੰ ਉਹੀ ਕਹਿ ਰਿਹਾ। ਮਿਠਾਈ ਦੀ ਬੋਲੀ ਵਾਲੀ ਕਮੇਟੀ ਸੁਣੀ ਹੈ ਉਹਦੀ ਕੁਰਾਨ ਓਏ ਉਹ ਬਹੁਤ ਹੁੰਦੇ ਬੰਦੇ ਵੈਰੀ ਗੁੱਡ। ਬਹੁਤ ਬੰਦੇ ਹੁੰਦੇ ਉਸਤਾਦ ਜੀ ਜਿਸ ਦਿਨ ਕੁਰਾਨਦਾਜ਼ੀ ਹੁੰਦੀ ਹੈ ਨਾ ਧੜ ਬੰਦੇ ਹੁੰਦੇ ਆ। ਬਹੁਤ ਹੁੰਦੇ ਸਹੀ ਗੱਲ। ਉੱਥੇ ਜਾ ਕੇ ਗਾਣਾ ਗਾਵੇ ਕਮੇਟੀ ਦੀ ਖੁਸ਼ੀ ਚ ਕਿਹੜਾ ਗਾਣਾ ਗਾਵੇ। ਹਾਏ ਕਮੇਟੀ ਮੇਰੀ ਨਿਕਲੀ ਮੇਰੇ ਯਾਰ ਵੇ ਹਾਏ ਖੁਸ਼ੀਆਂ ਦਾ ਆਇਆ ਦੇ
ਹਾਰ ਵੇ ਹਾਏ ਵੇ ਖੁਸ਼ੀਆਂ ਦਾ ਆਇਆ ਮੇਰਾ ਯਾ ਪਾੜਾ ਕਾਲਾ ਦਾ ਤਰਪ ਇੱਥੇ ਉਹ ਗਾਣਾ ਬਣਦਾ ਸੀ, ਕਮੇਟੀ ਆਈ ਹੈ ਨਹੀਂ ਚਲੋ, ਬਣੀ। ਜਿਹੜਾ ਮਰਜ਼ੀ ਕਰ ਦੇ। ਕਮੇਟੀ ਨਿਕਲੀ ਹੈ ਕਮੇਟੀ ਨਿਕਲੀ ਰਸ਼ ਪਾ ਯਾਰ ਬਿਠੇ ਨਹੀਂ ਉਹ ਜਦੋਂ ਮੰਗਣੀ ਬਣਾਉਣੀ ਨਹੀਂ ਮਸ਼ਵਰੇ ਜ਼ਾਈ ਹੋਣੇ ਨਹੀਂ ਤੇ ਮਿੱਠੇ ਤੈਨੂੰ ਇੰਨਾ ਤੂੰ ਰਾਸ਼ੀ ਇੰਨਾ ਤੈਨੂੰ ਐਕਸਪੀਰੀਅੰਸ ਆ, ਤੂੰ ਤੇ ਨਹੀਂ ਨਾ ਮਸ਼ਹੂਰ ਹੋਇਆ। ਨਹੀਂ ਉਹਦੀ ਪ੍ਰੋਡਕਟ ਹੀ ਹੋਰ, ਹਾਂ ਉਹ ਹਿਡਨ ਆ। ਅੱਛਾ ਉਹ ਕਾਮੇਡੀ ਆ, ਹਾਂਜੀ ਉਹ ਹਿੱਟ ਹੋਣ ਵਾਲੀ ਨਹੀਂ। ਅੱਛਾ ਕਾਮੇਡੀਅਨ ਤੇ ਟੈਗ, ਨਾਲੇ ਉਹਦੇ ਵਿੱਚ ਜੇ ਨਾ ਕਮਾਉਣਾ ਅੱਛਾ ਉਹ ਸਿੰਗਰ ਆ, ਉਹ ਕਾਮੇਡੀਅਨ ਆ, ਹਾਂਜੀ ਇਹ ਮਸ਼ਾਵਰ ਤਾਂ ਸਾਰੀ ਵਾਇਰਲ ਹੋਣ ਵਾਲੀ ਸੀਗੀ, ਵਾਇਰਲ ਹੋਣ ਵਾਲੀ। ਇਹ ਹੋਣਾ ਨਹੀਂ ਚਾਹੁੰਦਾ। ਨਹੀਂ ਹੋਣੀ ਤੈਨੂੰ ਦੱਸੋ ਇਹ ਕਿੱਦਾਂ ਰਸ਼ ਪੈਣਾ ਇਹ ਕੁਰਾ ਉਰਸਮ ਤੇ ਇਹ ਹਿੱਟ ਹੋ ਜਾਏਗਾ। ਜੁਮੇ ਦੀ ਜੁਮੇ ਹਮਾਮਾਂ ਤੇ ਕਿੰਨਾ ਰਸ਼ ਹੁੰਦਾ ਨਾਈਆਂ ਦੀ ਦੁਕਾਨਾਂ ਤੇ। ਬਹੁਤ ਓਏ ਅੱਜ ਹੀ ਜੁਮੇ ਵਾਲੇ ਦਿਨ ਵਾਰੀ ਨਹੀਂ ਆਉਂਦੀ, 10 ਹਮਾਮ ਜੁਮੇ ਵਾਲੇ ਦਿਨ ਕਵਰ ਕਰ ਜਵੇ 400 ਬੰਦਾ ਓਕੇ। ਹਾਂ ਯਾਰ ਪਤਾ ਕੀ ਗੱਲ ਆ, ਹਲਕਾ ਜਿਹਾ ਇਹਦਾ ਛੇਤਰ ਪੌਲਾ ਹੋਣਾ, ਅੱਲਾ ਦੇ ਹੁਕਮ ਨਾਲ ਹਿੱਟ ਹੋ ਜਾਏਗਾ। ਕਿੱਦਾਂ ਤੁਹਾਨੂੰ ਪਤਾ ਈਦ ਦੀ ਨਮਾਜ਼ ਜਦੋਂ ਹੁੰਦੀ ਬਾਹਰ ਗਲੀ 'ਚ ਸਮਾਂ ਵੇਚਦੀਆਂ ਵਾ, ਹਾਂ ਅੰਦਰਲੇ ਜਿਹੜੇ ਨਮਾਜ਼ੀ ਉਧਰ ਨੇ, ਬਾਹਰ ਜਿਹੜਾ ਸਭਾ ਵਿੱਚ ਗਲੀ 'ਚ ਉਹਨੂੰ ਗਾਣਾ ਸੁਣਾ ਕੇ ਦੌੜ ਗਏ। ਛੇਤਰ ਪੌਲਾ ਪੈਗਾ, ਗਾਣਾ ਉਹਨਾਂ ਤੱਕ ਪਹੁੰਚ ਜਾਏਗਾ। ਗਾਣਾ ਮੋਂਜੇ ਨਾ ਹੋ ਜਾਏਗਾ। ਇਹਨਾਂ ਦਾ ਪੱਲੇ ਪਿਛਲੇ ਮੱਲੇ ਆਇਆ ਸੀਗਾ ਕਾਸ਼ ਹੁਸਨੀ ਹੈ ਹਾਏ ਇਹਨੇ ਕੁਝ ਵੀ ਨਹੀਂ ਕਰਦਾ, ਮੈਂ ਹਿਸਾਬ ਲਾਇਆ, ਇਹਨੇ ਇੱਥੇ ਜਾ ਜਾਣਾ ਵਾ। ਇਹ ਸਾਰੇ ਪੈਰ ਲਾਉਣ ਵਾਲੇ ਮਸ਼ਵਰੇ ਆ। ਯਾਰ ਇਹ ਤਰੀਕਾ ਬੜਾ ਅੱਛਾ ਵਾ, ਮੈਂ ਸਹੀ ਕਹਿ ਰਿਹਾ, ਲੇਕਿਨ ਇਹਨੇ ਕਰਨਾ ਨਹੀਂ। ਨਹੀਂ ਭਾਈ ਮੈਂ ਕਰਾਂ ਕਰੇਗਾ ਦੱਸੋ ਕਰੇਗਾ ਉਹ ਕਰੇਗਾ ਉਹਨੂੰ ਕਰਾਂਗਾ ਭਾਈ। ਸਰਦੀਆਂ 'ਚ ਤੈਨੂੰ ਬਹੁਤ ਬੰਦਾ ਲੱਭਾਗਾ, ਕੋਈ ਇੱਥੇ ਇਕੱਠਾ ਹੋਇਆ, ਕੋਈ ਉੱਥੇ ਇਕੱਠਾ ਹੋਇਆ, ਐਂ ਕਰਕੇ ਉਹਨਾਂ ਨੂੰ ਸੁਣਾ। ਜਿਹੜੇ ਠੰਡ ਨਾਲ ਇਕੱਠੇ ਹੋਏ। ਆਹੋ ਉੱਥੇ ਕੋਈ ਉੱਥੇ ਵੀ ਉਹ ਚੌਂਕ 'ਚ ਇਕੱਠਾ ਹੋਇਆ, ਕੋਈ ਬੰਦਾ ਰੋਡ ਤੇ ਇਕੱਠਾ ਹੋਇਆ ਬੰਦਾ। ਓਏ ਹੋਏ ਤੰਦੂਰਾਂ ਤੇ ਜਾ ਕੇ ਸੁਣਾ, ਤੰਦੂਰ ਤੇ ਬੈਠੇ ਹੁੰਦੇ ਰਾਤ ਨੂੰ, ਉਹਨਾਂ ਨੂੰ ਸੁਣਾ ਜਾ ਅੱਗ ਦੇਖਦੇ ਭਾਈ ਇੱਕ ਹੋਰ ਮਸ਼ਵਰਾ ਹੈ ਵੀ, ਕੀ ਜਿਹੜਾ ਬੱਸ ਵਾਲੇ ਸਵੇਰ ਨਹੀਂ ਭਾਜੀ ਸਾਡੇ ਭਰਾ ਬਹਿੰਦੇ ਅਕਸਰੀਅਤ ਹਰੀ ਜੈਕਟ ਵਾਲੇ ਉੱਥੇ ਯਾਰੀ ਜਦ ਤੇ ਉਹ ਰਸ਼ ਹੁੰਦਾ ਭਾਵੇਂ 50-100 ਹਾਂ ਵਰਦੀਆਂ ਪਾਈਆਂ ਉੱਥੇ ਵੀ ਉਹ ਸਾਡੇ ਭਰਾ ਮਾਸ਼ਾਅੱਲਾ ਆ ਗਿਆ ਨਾ, ਬੜੇ ਸ਼ੌਕੀਨ ਆ ਭਾਰਤ ਸਲਾਨੀ ਵਾਲਿਆਂ ਕੋ, ਸਲਾਨੀ ਵਾਲੇ ਸਨਾਲੀ ਵਾਲਿਆਂ ਕੋ ਤੇਰੇ ਬਈ ਯਾਰ ਰਾਸ਼ਨ ਬੱਕਰਾ ਜਬ ਖਾਏ ਹਾਂ ਬੱਕਰਾ ਜਬ ਤੁਮ ਜੋ ਸੁਣਾਓ। तुम बहुत याद है। बकरा जब खाए तुम बहुत याद आए। ਲਓ ਜੀ ਅਗੇ ਲੋਕਾਂ ਨੇ ਇੰਨਾ ਮਸ਼ਹੂਰ ਹੋਣਾ, ਲੋਕਾਂ ਨੇ ਕਹਿਣਾ ਯਾਰ ਜਿੱਥੇ ਖਸਰੀ ਨਹੀਂ ਹੈਗਾ ਅਸੀਂ ਨਹੀਂ ਜਾਣਾ ਉੱਥੇ। ਸਹੀ ਗੱਲ ਹਾਏ 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 ਮਜਬੂਰੀ ਬਣ ਜਾਣੀ ਹੁੰਦੀ ਅਸੀਂ ਦੇਖੋ ਜੀ, ਚਾਹੁੰਦੇ ਹਾਂ ਹਰ ਲੱਭ ਤੇ ਤੇਰਾ ਨਾਮ ਹੋਵੇ। ਚਾਹਤ ਫੇਤੇ ਲਿਖਾਂ ਦੇ ਲੈ ਕਿੱਥੇ ਹੈ। ਓਏ 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 ਕਿੱਥੇ ਆ? ਉਹ ਕਹਿ ਲੈ ਪੁੱਛ ਕਿੱਥੇ ਆ। ਤੂੰ ਵੇਲਾ ਐਡਾ ਅੱਛਾ ਗਾਉਣ ਵਾਲਾ, ਤੂੰ ਇਦਾਂ ਦਾ ਕੋਈ ਆਈਟਮ ਕਰ ਤੂੰ। ਲੇਕਿਨ ਜੀ ਇਹਨੂੰ ਰਸ਼ ਪਾਉਣਾ ਪੈਣਾ, ਅਸੀਂ ਵਾਇਰਲ ਹੋਣਾ ਮਸ਼ਵਰਾ ਦੇਵਾਂਗੇ, ਦੱਸੋ। 2000 ਰੁਪਇਆ ਵੀ ਲਾਉਣਾ ਪੈਣਾ। ਇਹ ਸਾਦਾ ਹੀ ਨਹੀਂ, ਇਹ ਰਸ਼ ਇਹਨੇ ਪਾ ਲਿਆ ਨਾ ਤੇ ਤੂੰ ਫਿਰ ਲੜ ਪੈਣਾ। ਅੱਲਾ ਨੂੰ ਇੱਜ਼ਤ ਦੇਵੇ, ਸਾਡਾ ਰਸ਼ ਵੀ ਇਹਦਾ ਹੀ ਆ। ਚਲੋ ਠੀਕ ਹੈ। ਭਾਜੀ ਆਪਣੇ ਘਰ ਦੇ ਫਰੰਟ ਨੂੰ ਅੱਗ ਲਾ ਦੇ, ਤਰਲ ਦੀ ਆਵਾਜ਼ ਆਵੇ, 11 ਬਾਈਆਂ ਰੈਸਕਿਊ, ਸਾਰਾ ਮਹੱਲਾ ਦੇਖਣਾ ਹੋਊਗਾ, ਉੱਤਰੀ ਬਾਰੀ ਚੋਂ ਨਿਕਲ ਕੇ ਗਾਣਾ ਗਾ ਦੇ। ਹਾਂ ਉਤਲੀ ਬਾਰੀ ਚੋਂ ਕੱਟ ਕੇ ਸੱਜਣ ਮੇਰੇ ਆ ਆ ਆ ਸਜਣ ਮੇਰੇ ਆਹੋ ਐ ਕਰ। ਉਹਨਾਂ ਨੇ ਅੱਗ ਬੁਝਾਉਣ ਨਾਲ ਤੇ ਫੁਹਾਰਾ ਮਾਰਨ ਵਾਲੇ ਕਹਿੰਦੇ ਯਾਰ ਬਾਤ ਕਿਆ ਬਾਤ ਤੇ ਨਾਲ ਤੈਨੂੰ ਕਹਿ ਕੇ ਜਨ ਕਾਸ਼ਵਾਸ ਨਹੀਂ ਯਾਰ ਅੱਗੇ ਤੋਂ ਅੱਗ ਲੱਗੇ ਸਾਨੂੰ ਡਾਇਰੈਕਟ ਫੋਨ ਕਰ ਦੇ। ਇਹ ਬਾਤ ਨਹੀਂ, ਮਜ਼ਾ ਆ ਗਿਆ। ਥੱਲੋਂ ਵਾਹ ਕਲੈਪਾਂ ਕਰੇ ਅੱਗ ਤੇ, ਵਾਹ ਵਾਹ ਅੱਖ ਵੀ ਨਹੀਂ। 15 ਸਾਲ ਦੇ ਸਟਰਗਲ ਅੱਗੇ ਬੰਨ ਲਾ ਦਈਏ ਫਿਰ। ਲਾਓ ਲਾਓ ਲਾ ਯਾਰ ਲਾ ਦੇ ਯਾਰ, ਤੇਰੀ ਮਿਹਰਬਾਨੀ ਹੈ ਯਾਰ। ਮੈਟਰੋ ਬੱਸ ਵੇਖੀ ਦੇਖ ਲਈ ਯਾਰ, ਕਿੰਨਾ ਰਸ਼ ਹੁੰਦਾ ਉਹਦੇ ਚ। ਬਹੁਤ ਜ਼ਿਆਦਾ ਓਏ ਓਏ ਕੀ ਉਹਦੇ ਜਿੰਨਾ ਰਸ਼ ਮੈਂ ਨਹੀਂ ਦੇਖਿਆ। ਨਹੀਂ ਹੁੰਦਾ ਨਹੀਂ ਹੁੰਦਾ ਉਸਤਾਦ ਉਹ ਜਿਹੜਾ ਤੂੰ ਇਕੱਠਾ ਕਰਦਾ ਉਧਰੋਂ ਵੀ ਜ਼ਿਆਦਾ ਹੁੰਦਾ। ਹਾਂਜੀ ਉਸਤਾਦ ਜੀ ਮੈਟਰੋ ਬੱਸ ਦੇ ਵਿੱਚ ਕੋਈ ਸ਼ੌਖ ਜਿਹਾ ਚਲੰਤਰ ਟੈਪ ਦਰਦੇ ਡਿਸਕੋ ਟੈਪ ਗਾਣਾ ਗਾ ਦੇਵੇ। ਯਾਰ ਮਸ਼ਵਰੇ ਸਾਰੇ ਬੈਲ ਹੋਣ ਵਾਲੇ ਆ। ਯਾਰ ਨੈਗੇਟਿਵਿਟੀ ਮਾਈਂਡ ਹੈਗੀ ਆ। ਮੈਂ ਤੈਨੂੰ ਦੱਸਦਾ, ਜਿੱਥੋਂ ਹਨੀ ਸਿੰਘ ਭਾਜੀ ਟਰੈਕ ਬਣਾਉਂਦੇ ਨਾ, ਹਾਂਜੀ ਉਥੋਂ ਟਰੈਕ ਬਣਵਾ, ਠੀਕ ਹੈ ਭਾਈ, ਲਾ ਦੇ ਦਾ ਤੇ ਕਰੀ ਘਰ ਤੋਂ ਠੀਕ ਹੈ ਸਾਰਾ ਭਾਈ। ਕੁਝ। ਲਾ ਦਨੇ ਭਾਈ, ਸ਼ਾਇਰੀ ਜਿਹੜੀ ਨਾ ਇਹ ਵੀ ਕਿਤੋਂ ਲਹਾ ਅੱਛੇ ਬੰਦੇ ਕੋ, ਜਾਨੀ ਕੋ ਲਹਾ ਇੰਡੀਆ ਲੈ ਠੀਕ ਹੈ ਓਕੇ ਠੀਕ ਹੈ। ਵੀ ਪ੍ਰਾਕ ਕਰੋ ਵੀ ਭਰਾ ਵੀ ਪ੍ਰਾਕ ਕਰੋ ਉਹ ਭਾਜੀ ਕੋ ਲਹਾ ਗਾਣਾ, ਠੀਕ ਹੈ ਤੇ ਜਿੱਥੋਂ ਆਲਾ ਟਰੈਕ ਬਣਦਾ ਨਾ, ਮਾਸਟਰਿੰਗ ਹੁੰਦੀ ਉੱਥੋਂ ਕਰਾ, ਠੀਕ ਹੈ ਤੇ ਵੀਡੀਓ ਕਰ ਕਿਤੇ ਸਹਿਰਾਵਾਂ ਚ ਜਾ ਕੇ, ਗੱਡੀਆਂ ਕਾਰਾਂ ਗੱਡੀਆਂ ਇੰਜ ਕਰਕੇ ਦੁਬਈ ਕਿਤੇ ਇੱਧਰ ਕਿਤੇ ਉੱਧਰ ਇੰਜ ਰੋੜਾ ਤੋਂ ਲੰਘ ਰਿਹਾ ਇਹ ਦੁਬਈ ਭਾਣ ਕਰਦੇ ਸਫਾਰੀ ਇੱਧਰ ਉੱਧਰ ਸਾਰੇ ਪਾਸੇ। ਹਾਂ ਘਰ ਤੇਰਾ ਜਗ੍ਹਾ ਹੈਗੀ ਕਿਧਰ ਕੋ? ਭਾਣ ਅਲਹਮਦੁਲਿਲਾ ਹੈਗਾ 7.5 ਲੱਖ ਰੁਪਏ। 7.5 ਲੱਖ। ਹਾਂਜੀ ਇਹ ਇੱਕ ਕੰਧ ਤੇ ਕਮਰਾ ਪਾਇਆ। ਨਹੀਂ ਉਹ ਸਾਈਡ ਤੇ ਕਿਤੇ ਹੋਣਾ ਨਾ। ਪਿੰਡ ਦੇ ਵਿੱਚ ਨਾ ਆਇਆ ਹੈ ਭਰਵਾਂ ਘਰ ਆ ਫਿਰ ਉਸਤਾਦ ਜੀ ਬਜਟ ਨਹੀਂ ਮੈਚ ਕਰ ਰਿਹਾ ਤੁਹਾਡੇ ਆਈਡੀਆ ਨਾਲ। 7 ਲੱਖ 20 ਬਰਾਤ ਕਿੰਨੇ ਲੈਂਦਾ ਵਾ? ਬੇਟੇ 20 ਬਰਾਤ ਫੜ ਕੇ ਮੰਗ ਪਹਿਲੇ, ਬਲਕਿ 2 ਬਰਾਤਾਂ ਫੜ ਨੂੰ ਕਹ ਜੀ ਇਹ ਬਰਾਤ ਹੈ 20 ਬਰਾਤ।
ਠੀਕ ਹੈ। ਉਸ ਤੋਂ ਬਾਅਦ ਫਿਰ ਰਹਿ ਗਿਆ ਦੁਬਈ 7.5 ਲੱਖ ਚ, ਤੇ ਤੂੰ ਉੱਥੇ ਹੀ ਪਹੁੰਚਣਾ ਅੱਜ ਦੇ ਦੌਰ ਚ, ਵੀਜ਼ੇ ਬੰਦ ਨੇ। ਤੇ ਉੱਥੇ ਜਾ ਕੇ ਕੰਮ ਤੇ ਲੱਗ ਜਾ। ਉਸ ਤੋਂ ਬਾਅਦ ਜੀਪਾਂ, ਲੇਕਿਨ ਇਹ ਤੈਨੂੰ ਕਰਨਾ ਪੈਣਾ। ਇਤਿਹਾਸ ਗਵਾਹ ਕਿ ਲੋਕਾਂ ਨੇ ਆਪਣਾ ਆਪ ਵੇਚ ਦਿੱਤਾ ਹਾਂਜੀ ਗਾਣੇ ਕੇਸਟਾਂ ਵਾਸਤੇ। ਅੱਜ ਤੇ ਇੱਕ ਗਾਣੇ ਦਾ ਗੇਮ ਆ। ਹਾਂਜੀ ਇੱਕ ਦੌਰ ਹੁੰਦਾ ਸੀ ਵੀ 7 8 9 ਗਾਣੇ ਪੂਰੇ ਕਰਨੇ ਕੇਸਟ ਚ, 60 ਮਿੰਟ ਦੀ ਕੇਸਟ ਪੂਰੀ ਕਰਨੀ ਹੈ ਜੀ। ਐਸੇ ਬਿਲਕੁਲ ਤੇ ਹੁਣ ਤੇ ਆਸਾਨੀ ਹੋ ਗਈ, ਹੁਣ ਤੇ ਇੱਕ ਗਾਣਾ ਕਰ ਲੋ, ਰਿਲੀਜ਼ ਕਰੋ। ਪਰ ਹੁਣ ਤਾਂ ਇੱਕ ਹੁਣ ਗਾਣਾ ਕੇਸਟ ਵਾਲਾ ਤਾਂ ਉਹ ਕੰਮ ਹੀ ਨਹੀਂ ਰਿਹਾ, ਇੱਕੋ ਹੀ ਗਾਣਾ ਰਿਲੀਜ਼ ਹੁੰਦਾ। ਉਹੀ ਤੁਹਾਡਾ ਇੱਕ ਬੋਲ ਹਿੱਟ ਹੋ ਜਾਵੇ ਤੇ ਹੋ ਗਿਆ। ਹੋ ਗਿਆ। ਅੱਗੇ ਹੁੰਦਾ ਸੀ ਜੀ 6 ਗਾਣੇ ਇੱਕ ਸਾਈਡ ਤੇ, 6 5 ਇੱਕ ਸਾਈਡ ਤੇ, ਉਹ ਜੀ ਤੁਸੀਂ 59 ਮਿੰਟ ਪੂਰੇ ਕਰਨੇ, ਕਰਨੇ ਪੂਰੀ ਕੇਸਟ ਰਿਲੀਜ਼ ਕਰਨੀ। ਇਹ ਰੌਲਾ ਸੀ। ਹਿੱਟ ਹੋਣ ਵਾਸਤੇ ਤਰੀਕਾ ਕਾਰ ਅਪਣਾਈ ਦਾ ਵਾ। ਉਹ ਕਿਹੜਾ? ਰਸ਼ ਜਿਹੜਾ ਲੱਗਿਆ ਲਗਾਇਆ ਉਹਨੂੰ 1.5 2 ਮਸ਼ਹੂਰੀਆਂ ਬਣਾਵੇ ਆਪਣੀਆਂ, ਆਪਣੇ ਨਾਂ ਦੇ ਐਡ ਬਣਾਵੇ। कमर्शियल बच्चा लगे, बच्चा अपनी मेरे कहे अम्मी अम्मी 7 वाली गली में पता है काशी मस्जिद का कॉन्सर्ट है, अभी सुनने चले गए अम्मी कल, कभी अम्मी आज से ਮਸ਼ਹੂਰੀਆਂ ਬਣਵਾ ਆਪਣੀਆਂ। वाह रश तो पाना पैना। ਰਸ਼ ਵਾਕਈ ਪਾਣਾ ਪੈਣਾ ਉਸਤਾਦ ਜੀ। ਟ੍ਰੇਨ ਆਂਦੀ ਹੈ, ਫਾਟਕ ਬੰਦ ਹੋ ਜਾਂਦਾ। हाँ ਇਹ ਟ੍ਰੇਨ ਤੋਂ ਬਗੈਰ ਹੀ ਫਾਟਕ ਬੰਦ ਕਰਦੇ। ਹਾਂ, ਸਵੇਰੇ 6 ਵਜੇ ਕਰ, ਸ਼ਾਮ 4 ਵਜੇ ਤੱਕ ਬੰਦ ਹੀ ਰੱਖ। ਚਲੋ ਸਾਡਾ ਤੇ ਰਸ਼ ਪੈ ਜਦੋਂ ਘੰਟਾ ਘਰ ਤੱਕ ਟ੍ਰੈਫਿਕ ਬਲਾਕ ਹੋ ਜੇ, ਉਦੋਂ ਵੱਡੇ ਸਪੀਕਰ 'ਚ ਗਾਣਾ ਸ਼ੁਰੂ ਕਰ। ਇਹਨੂੰ ਪੁਰਾਣੀਆਂ ਪਾਈਆਂ ਗਾਣਾ ਪੁੱਤ ਸੁਣ ਲਿਆ ਗਾਣਾ ਹੁਣ ਚੜਾ ਸਾਨੂੰ ਚੱਲ ਪੁੱਤ ਜਾਣ ਕੇ ਸੁਣ ਲਿਆ ਪੁੱਤ ਜਾਣ ਦੇ ਘਰ ਜਾਣਾ ਵਾ। ਹਾਏ ਤੁਹਾਨੂੰ ਪਤਾ ਜਦੋਂ ਬਾਰਿਸ਼ ਹੁੰਦੀ ਆ ਲੋਕੀ ਅੰਡਰਪਾਸ ਦੀ ਛੱਤ ਦੇ ਥੱਲੇ ਇੰਜ ਕਰਕੇ ਸਾਰੇ ਇਕੱਠੇ ਹੋ ਜਾਂਦੇ। ਹਾਂ ਇਹ ਦਾਵੇ ਵੰਟੂਗੇ ਉੱਤੇ ਕ੍ਰਿਸ਼ ਦੀ ਤਰ੍ਹਾਂ ਇੰਜ ਖਲੋ ਕੇ ਗਾਣਾ ਸ਼ੁਰੂ ਕਰ ਦੇਵੇ। ਸਾਡਾ ਮਕਸਦ ਕੱਲਾ ਗਾਣਾ ਸੁਣਾਉਣਾ ਨਹੀਂ, ਉਹਨਾਂ ਨੂੰ ਦੱਸਣਾ ਕਿ ਮੈਂ ਕੌਣ ਆ। ਹਾਂ ਮਕਸਦ ਉਹਨਾਂ ਦੇ ਹੈ। ਦਿਮਾਗ 'ਚ ਯਾਦ ਰਵੇ ਉੱਥੇ ਜਾਣ ਤੋਂ ਬਾਅਦ ਵੀ। ਇਹ ਗਾਣਾ ਸੁਣਾ ਕੇ ਚੱਲ ਜਾਵੇ, ਉਹਨਾਂ ਨੂੰ ਕੀ ਪਤਾ ਕੌਣ ਚੱਲ ਗਿਆ। ਉਹ ਫਿਰ ਕਹਿਣਗੇ ਹਾਂ ਕੌਣ ਸੀ, ਸਰਚ ਕਰਨਗੇ। ਕਿੱਦਾਂ ਜਿੱਦਾਂ ਮੈਂ ਦੱਸਣਾ ਹੀ ਨਹੀਂ ਕੀ ਉਹਨੂੰ ਲਿਖਣੇ ਗੂਗਲ ਤੇ ਵੀ आज अंडरपास में कौन गाना गा के गया है। ਵੌਇਸ ਤੋਂ ਅੱਛਾ ਵੌਇਸ ਤੋਂ ਕਿੱਦਾਂ ਕਰ ਲੈਣੀ? ਉਹ ਤੂੰ ਆਪਣੇ ਰਾਸ਼ੀ ਕੱਟ 15 20 USB ਸੁੱਟ ਜਾ ਕਰੀ ਇੱਥੇ ਜਾਵੇ ਲੈ। ਲੋਕੀ ਐ ਸੁੱਟ ਗਿਆ। ਉਹ ਇਹਦੀ USB ਲੈ ਕੇ ਲੋਕੀ ਸੁਣਨ ਵੀ ਨਾ ਸਿੱਧੇ ਉਹਨੂੰ ਜਾ ਕੇ ਤੇ ਫਾਰਮੈਟ ਕਰਕੇ ਤੇ ਤੇਰੇ ਨਾਮ ਫਿਲਮ ਭਰਾ ਲੈਣੇ। ਇਹ ਤਰੀਕੇ ਇੰਨਾ ਮੈਨੂੰ ਪਤਾ ਵਾ ਕਿਸੇ ਇੰਡੀਅਨ ਸਿੰਗਰ ਦਾ ਸੁਣਨ ਨਾਲ ਵਾਇਰਲ ਹੋ ਜਾਣਾ। ਕ੍ਰੀਏਟਿਵਿਟੀ ਮਾਈਂਡ ਹੈ ਗਏ ਕਈ ਐਸੇ ਨੂੰ ਨਿਕਲ ਕੇ ਹੋਣੇ ਨੇ ਇਸ ਕੰਮੇ ਹੁਣ ਨੂੰ। ਹਾਂਜੀ ਹਾਂਜੀ ਉਹਨਾਂ ਨੇ ਪਹਿਲੀਆਂ ਦੋ ਗੱਲਾਂ ਸੁਣ ਕੇ ਨਿਕਲ ਕੇ ਹੋਣੇ। ਤੂੰ ਇਹੀ ਬੇਵਕੂਫ ਆ ਤੂੰ। ਨਹੀਂ ਭਾਣੀ ਮੈਂ ਭਾਣੇ ਦੇ ਉੱਤੇ ਇਨਸ਼ਾਅੱਲਾ ਪੈਰੋਂ ਘਰ ਰਵਾਂ। ਸਮੋਸਿਆਂ ਵਾਲੀ ਦੁਕਾਨ ਤੇ ਖਲੋ ਜਵੇ ਚੁੱਪ ਕਰਕੇ ਕੁਝ ਆ ਗਏ ਲੈ ਤੈਨੂੰ। ਆ ਗਿਆ ਹੈ। ਲੈ ਕਮਾ ਕੇ ਕਰਾਈ। ਨਹੀਂ ਸਮੋਸਿਆਂ ਵਾਲੀ ਦੁਕਾਨ ਕਹੀ ਹੈ ਇਹ ਦੁਕਾਨ ਤੇ ਹੈ ਜੀ। ਇਸ ਤੋਂ ਬਾਅਦ ਇਹ ਤੋਂ ਬਾਅਦ ਅੱਛਾ ਦੁਕਾਨ ਆ ਹੁਣ। ਖਾਣ ਪੀਣ ਹੋ ਜਾਏ ਨਾ ਲਾਗੇ ਲਾਗੇ ਆ ਗਏ ਆ। ਸਮੋਸਿਆਂ ਵਾਲੀ ਦੁਕਾਨ ਤੇ ਖਲੋ ਜਵੇ ਜਦੋਂ ਤੇ ਉਹਨੂੰ ਕਹੇ ਮਿੱਠੇ 2 ਸਮੋਸੇ ਦੇ। बेटी चटनी भी पा दी। ਨਹੀਂ ਨਹੀਂ ਤੂੰ ਇਦਾਂ ਨਾ ਕਹਿ। ਤੂੰ ਆਪਣੇ ਆਪ ਨੂੰ ਕਿਉਂ ਵਿੱਚ ਇਨਵੋਲਵ ਕਰ ਰਿਹਾ ਸਮੋਸੇ? ਉਹਨੂੰ ਕਹੇ ਕਿਸੇ ਗੰਦੇ ਨਾਲੇ ਦੇ ਉੱਤੇ ਖਲੋ। ਹਾਂ ਉੱਥੇ ਦੇਖ ਉੱਤੇ ਕਿਸੇ ਨੇ ਕੀ ਲਾਇਆ ਵੇਚਣ ਲਈ। ਤੁਸੀਂ ਸਮੋਸੇ ਵਾਲੀ ਦੁਕਾਨ ਕੋ ਖਲੋਣਾ ਕਿਤੇ ਸਾਫ ਸੁਥਰੀ ਤੇ ਹਾਂਜੀ हाँ ਦੇਖਿਆ ਜਦੋਂ ਕੋਈ ਇੰਜ ਕਰਕੇ ਅੱਧਾ ਘੰਟਾ ਰਹਿ ਕੇ ਰੋਜ਼ਾ ਖੁੱਲਣ ਚ ਰਸ਼ ਪੈ ਜਾਂਦਾ ਵਾ। ਓਕੇ ਯਕਦਮ ਉਹ ਕਹਿੰਦਾ ਮਿਰਗੀ ਪਾਕ ਡਿੱਗ ਜਾਂਦਾ। ਉਹ ਸਾਰੇ ਸਮੋਸੇ ਛੱਡ ਕੇ ਤੁਹਾਨੂੰ ਉਠੋ ਭਾਈ ਇੰਜ ਕਰਕੇ ਗਾਣਾ ਗਾਉਂਦਾ ਉੱਠ। ਮੈਂ ਉੱਠ ਗਿਆ ਮੇਰੇ ਯਾਰਾ। ਨਹੀਂ ਮੈਂ ਉੱਠੀ ਜਾਵਾਂ। ਉੱਠੀ ਜਾ समोसियां दे दा। ਸਮੋਸਾ ਦੇ ਨਾਲ ਸੁਣੋ ਆ। ਇਹ ਬੈਰ ਲਾਉਣ ਵਾਲੇ ਤਰੀਕੇ ਆ। सही गल 15 20 ਔਰਤਾਂ ਇਕੱਠੀ ਕਰ ਜਿਹੜੀਆਂ ਵਿਚਾਰੀ ਮੁਸਤਹਕੀਨ ਨੇ। हेलो ਰੁਪਿਆ 700 ਦੇ ਆ ਲੋ ਜੀ ਉਸਤਾਦ ਜੀ ਰਸ਼ ਪਾਉਣ ਵਾਲਾ ਕੰਮ। ਨਹੀਂ ਉਹਨਾਂ ਨੂੰ ਝੂਠੇ ਪੂਠੇ ਪੋਲੀਓ ਦੇ ਕੂਲਰ ਫੜਾ ਦੇ। ਇੰਜ ਕਰਕੇ ਦਰਵਾਜ਼ੇ ਖੜਕਾਉਣ ਉਹਨੂੰ ਪੁੱਛੋ ਆਪਕੇ ਬੱਚੇ ਨੇ ਕਾਸ਼ੀ ਮਸਰੀ ਦਾ ਗਾਣਾ ਸੁਨਾ? ਨਹੀਂ ਕੂਲਰ ਦੇ ਅੰਦਰ ਛੋਟੀ ਟੇਪ ਰੱਖ ਕੇ ਆਪਣਾ ਗਾਣਾ ਪਲੇ ਕਰਦੇ ਉੱਤੇ ਢੱਕਣ ਲਾ ਕੇ। ਜਾ ਕੇ ਘਰ ਦੇ ਵਿੱਚ ਜਿਹੜੀ ਬੁੱਢੀ ਬਾਹਰ ਆਵੇ ਉਹਦੇ ਸਾਹਮਣੇ ਕੁੰਡਾ ਖੋਲ੍ਹ ਅੰਦਰੋਂ ਆਵਾਜ਼ ਆਵੇ ਕਾਸ਼ਿਫ ਹਸਨੀ। ਹਾਂ ਉਹ ਕਹੇ ਇਹ ਕੀ? ਉਹਨੂੰ ਕਹੇ ਜੀ ਇਹ ਸਿੰਗਰ ਆ ਕਾਸ਼ਿਫ ਹਸਨੀ। ਹਾਏ ਹਾਏ ਵਾਹ ਉਹਦਾ ਵਾਹ। ਗਾਣਾ ਲੱਗਾ। ਹਾਂ ਜਾਂ USB ਦੇ ਅੱਗੇ ਨਿੱਪਲ ਲਾ ਲੈਣਾ ਇੰਜ ਕਰਕੇ ਮੂੰਹ ਚ ਕੁੱਤਰੇ ਪਾਓ। USB ਦੇ ਕੇ ਨਿਕਲ। ਤੇ जिन्हें ਤੇਰਾ जिन्हें गाना सुनाना वो तो गुठे ते लेना ही है मैं ਹਾਂ ਜਿਹੜਾ ਸਾਹਿਬ ਤੁਸੀਂ ਜਦੋਂ ਦੇ ਬੈਠੇ ਹੋ 50 ਮਿੰਟ ਹੋ ਗਏ ਇੱਕ ਗੱਲ ਵੀ ਨਹੀਂ ਦੱਸੀ। ਕੀ ਕਰਨਾ ਇਹ ਕਰੋ ਤੁਸੀਂ साजी दसियां मैं ਕਿ ਕੋਈ ਵੀ ਨਹੀਂ ਦੱਸੀ ਤੂੰ। ਉਸਤਾਦ ਜੀ ਇੱਕ ਮਿੰਟ ਤੂੰ ਪੈਸੇ ਤੂੰ ਇਦਾਂ ਮੰਗਦਾ, ਮੈਸੇਜ ਇਦਾਂ ਕਰਦਾ ਜਿਵੇਂ ਸਾਲਿਆ ਮੈਂ ਤੇਰਾ ਮਕਾਨ ਢਾਇਆ। ਇੱਥੇ ਤੈਨੂੰ ਗੱਲ ਨਹੀਂ ਆਉਂਦੀ। ਉਹਨੂੰ ਕਿਤੇ ਰਸ਼ ਇਹ ਕੀਤੀਆਂ ਜੀ ਯਾਰ ਕਿਹੜੀ ਮੈਨੂੰ ਦੱਸ। ਕੀਤੀਆਂ ਨੇ ਤੂੰ? ਕੋਈ ਗੱਲ ਦੱਸ ਨਾ। ਉਹਨੇ ਕਿਹਾ ਨਹੀਂ ਸੀਗਾ ਵੀ ਉਹ ਸਮੁੰਦਰ ਦੇ ਵਿੱਚ ਚੱਲ ਜਵੇ। ਆ ਸਮੁੰਦਰ ਵਾਲੀ ਗੱਲ ਕਰੀ ਕਿਤੇ ਛੱਲ ਦੇ ਉੱਤੇ ਛੱਤ ਤੇ ਬਹਿ ਬਹਿ ਕੇ। ਕੇ ਆਵੇ। ਛੱਲ ਵਾਲੀ ਹਾਂਜੀ ਐਡਾ ਬੈਰ ਉਹ ਵੀ ਛੱਲ ਹੋ ਗਈ ਗੱਲ। ਉਹ ਛੱਲ ਹੋ ਗਈ। बाबे ने भी जाने ਨਹੀਂ ਕਾਲੂ ਸਾਹਿਬ ਇਹ ਕੋਈ ਗੱਲ ਨਹੀਂ ਵੀ 50 ਮਿੰਟ ਹੋ ਗਏ ਨੇ ਤੁਸੀਂ ਪੈਸੇ ਤੁਸੀਂ ਇਦਾਂ ਮੰਗਦੇ। ਮੈਂ ਸਹੀ ਕਹਿ ਰਿਹਾ ਤੁਹਾਨੂੰ, ਇਹ ਚ ਕੋਈ ਮਜ਼ਾਕ ਨਹੀਂਗਾ। ਮੈਂ ਸਹੀ ਤੂੰ ਇਦਾਂ ਕਰਦਾ ਲੱਖਾਂ ਰੁਪਈਆਂ ਦਾ ਜਿਵੇਂ ਮੈਨੂੰ ਪਤਾ ਨਹੀਂ ਤੂੰ ਇੱਥੇ ਮਤਲਬ ਸਾਨੂੰ ਬੋਲਣ ਹੀ ਨਹੀਂ ਦਿੰਦਾ। ਤੂੰ ਭਾਂਜਾ ਗੋਦੀ ਚ ਪਾ ਕੇ ਤੂੰ 50 ਮਿੰਟ ਕੱਢਦੇ। ਨਹੀਂ ਸਹੀ ਗੱਲ ਆ। ਅੱਜ ਕੱਪੜੇ ਵੀ ਮਾੜੇ ਪਾਏ ਤੂੰ। साजी वो कम ਤੈਨੂੰ ਤੂੰ ਐਡਾ ਕਾਲੂ
ਕਾਲੂ ਜਨਾਬ ਜੀ ਐਡਾ ਤੇ ਤੂੰ ਟੌਪਿਕ ਵੀ ਐਡਾ ਕੋਈ ਹੈ ਨਹੀਂ, ਤੂੰ ਇੱਕ ਗੱਲ ਨਹੀਂ ਕੀਤੀ। ਸਾਈ ਤੁਹਾਨੂੰ ਅਸੀਂ ਪਤਾ ਤੇ ਅਜ਼ਮਿੰਤੇ ਵਾਲਾ ਤਾਂ ਤਿੰਨੇ ਹੀ ਬੈਠੇ ਆ, ਮੈਨੂੰ ਤਾਂ ਪਤਾ, ਮੈਂ ਤਾਂ ਸਮਝ ਹੀ ਹੁਣ ਆਈ ਹੈ। ਹੁਣ ਯਾਦ ਹੈ ਤੁਹਾਨੂੰ ਤੂੰ ਤਾਂ ਦਿਹਾੜੀ ਲਾਉਣ ਆਇਆ ਕਰੋ। ਦੁਨੀਆ ਦਾ ਤਾਂ ਪਤਾ ਹੀ ਹੋਣ ਲੱਗਾ। ਹਾਂਜੀ ਸਹੀ ਗੱਲ। ਆਸ਼ਿਫ ਇਹਨੂੰ ਫੋਨ ਆਉਂਦੇ ਇੱਧਰੋਂ ਬਾਹਰੋਂ, ਉਹ ਕਦੇ ਹਾਂਜੀ ਮਕਾਨ ਦੇ ਮਿਸਤਰੀਆਂ ਦੇ ਪੌਡਕਾਸਟਾਂ ਦੇ ਆਉਂਦੇ ਆ ਉਹਨੂੰ ਫੋਨ। ਅੱਛਾ ਹਾਂ ਉਹ ਤਾਂ ਸਿਰਫ ਉਹਨੂੰ ਤਾਂ ਇੰਝ ਆਸਰਾ ਚਾਹੀਦਾ, ਤੁਸੀਂ ਇੰਝ ਕਰਕੇ ਕਿਤੇ ਮਾੜਾ ਔਖੇ ਬੋਲਿਓ ਗਿਆ ਲੋ। ਨਹੀਂ ਜਾਲ ਕੇ ਨਹੀਂ ਬੋਲਣ ਡਿਆ। ਨਾ ਬੇਟਾ ਵੀ ਬਸ ਸਾਰੀ ਜ਼ਿੰਦਗੀ ਬੱਚੇ ਜਿਹੜੇ ਨਾ ਉਹ ਕਮਰੇ ਦੀ ਇੱਕ ਸਾਈਡ ਤੇ ਹੀ ਪੈਣਗੇ, ਕਿਉਂਕਿ ਇਧਰੋਂ ਤੇ ਛੱਤ ਅੱਧੀ ਪਈ ਨਹੀਂ ਹੁੰਦੀ। ਸ਼ਾਮ ਨੂੰ ਛੱਤ ਨੂੰ ਬੰਦ ਕਰ ਲਿਆ ਕਦੇ। ਹਾਂ ਕੰਬੂ ਲਾਣਾ ਸਾਰੀ ਜ਼ਿੰਦਗੀ ਬੱਚਿਆਂ ਨੂੰ ਕਹਿਣਾ ਪਾਪਾ 3 ਮਹੀਨੇ ਹੋਰ ਉੱਥੇ ਕੱਢ ਲੈਂਦੇ ਆ, ਛੱਤ ਤੇ ਪੂਰੀ ਹੋਈ। ਦੇਖੋ ਜੀ, ਜਿਹੜਾ ਸਿਆਣਾ ਹੁੰਦਾ ਉਹ ਛੱਤ ਤੋਂ ਬਾਹਰ ਹੀ ਜਾਂਦਾ ਵਾ ਪੌੜੀਆਂ ਤੇ। ਹਾਂ ਇਹਨੂੰ ਛੱਤ ਲੱਗ ਗਈ, ਛੱਤ ਲੱਗ ਗਈ, ਮੈਨੂੰ ਤਾਂ ਤੇਰੀ ਛੱਤ ਲੱਗੀ। ਛੱਤ ਲੱਗ ਗਈ। ਨਹੀਂ ਕਾਲੂ ਸਾਹਿਬ ਜਰਾ ਦੱਸੋ, ਮਸ਼ਵਰੇ ਦਿਓ, ਰਸ਼ ਕਿੱਦਾਂ ਇਕੱਠਾ ਕਰਨਾ। ਉਹਨੇ ਕਿੰਨਾ ਰਸ਼ ਪਾ ਲਿਆ, ਹਾਂ ਨਹੀਂ ਹਾਲਾਂਕਿ ਉਹਨੇ ਆਪਣੀ ਇੱਜ਼ਤ ਦਾ ਤੇ ਲਾਤੀ, ਲੇਕਿਨ ਉਹਨੇ ਰਸ਼ ਪਾਇਆ। ਤਾਂ ਤੂੰ ਰਸ਼ ਪਾ ਕਰੇ ਮਾਖੀ ਢਾ ਦੇਵੇ, ਬੰਦੇ ਉਧਰ ਉਧਰ ਭੱਜਣ ਇੱਕ ਜਗ੍ਹਾ ਤੇ ਇਕੱਠੇ ਹੋਣ, ਉੱਥੇ ਉੱਧਰ ਗਾਣਾ। ਅੱਛਾ ਇੱਧਰ ਉੱਧਰ ਭੱਜ ਕੇ ਫਿਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਉਹ ਹਿਸਾਬ ਕਰਦੇ ਵੀ ਤੈਨੂੰ ਕਿੰਨੀਆਂ ਲੜੀਆਂ, ਮੈਨੂੰ ਕਿੰਨੀਆਂ ਲੜੀਆਂ। ਅਭੀ ਸਾਫ ਕਰਦੇ ਉਹ ਬੰਦੇ ਲਿਖਣੀ ਤੇ ਮੱਖੀਆਂ ਲਿਖੀ। ਚਲੋ ਰਸ਼ ਘਟਾਇਆ ਸਾਰੇ ਪਿੰਡ ਨੱਠ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ, ਇਕੱਠੇ ਹੋ ਜਾਂਦੇ। ਹਾਂ, ਕਿੰਨੀਆਂ ਤੇਰੇ, ਕਿੰਨੀਆਂ 8 ਲੜੀਆਂ ਤੇਰੇ, 8 ਲੜੀਆਂ, ਟੋਟਲ ਕਿੰਨੀਆਂ ਲੜੀਆਂ ਸਾਡੇ। ਸੋਈ ਸਾਡੀ ਉਹ ਗਾਲਾਂ ਸੁਣ ਕੇ ਸੋਈ ਰੱਤ ਜੀ ਉਹਨਾਂ ਦੀ। ਇਸ ਟਾਈਮ ਸਭ ਤੋਂ ਜ਼ਿਆਦਾ ਰਸ਼ ਪਾਸਪੋਰਟ ਦਫ਼ਤਰਾਂ 'ਚ ਜੇ, ਹਾਏ 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 ਓਏ ਹੋਏ, ਸਹੀ ਹੈ ਗੱਲ ਭਾਣ। ਕਿਉਂਕਿ ਹਰ ਬੰਦਾ ਮੁਲਕ 'ਚੋਂ ਫਰਾਰ ਹੋਣਾ ਚਾਹ ਰਿਹਾ। ਆਸ਼ਫ ਹਸਨੀ ਸਾਹਿਬ ਸਵੇਰੇ ਚੱਲ ਜਾਣ ਉਸਤਾਦ ਜੀ 6:30 ਵਜੇ ਪਾਸਪੋਰਟ ਦਫ਼ਤਰ। ਪਾਸਪੋਰਟ ਉੱਥੇ ਲੈਣਾ ਲੱਗੀਆਂ ਹੁੰਦੀਆਂ, ਵਿਚਾਰੇ ਹੰਬੇ ਹੁੰਦੇ ਉੱਥੇ, ਆਪਣੀ ਖੂਬਸੂਰਤ ਆਵਾਜ਼ ਦਾ ਜਾਦੂ ਹੀ ਗਏ। ਉਸ ਹਿਸਾਬ ਦੇ ਨਾਲ ਇਹ ਦੂਜੇ ਮੁਲਕਾਂ 'ਚ ਵਾਇਰਲ ਹੋ ਸਕਦਾ, ਕਿਉਂਕਿ ਉਹਨਾਂ ਨੇ ਜਾਣਾ ਬਾਹਰ। ਔਰ ਜਦ ਇੱਧਰ ਦੱਸੋ ਉਹਨਾਂ ਨੇ ਕੰਨ 'ਚ ਪਾ ਦੇਵੇ ਕਾਸ਼ਿਫ ਹਸਨੀ, ਉੱਥੇ ਜਾ ਕਹਿਣਗੇ ਯਾਰ ਜਿੱਦਾਂ ਦੀ ਵੀਜ਼ਾ ਲਵਾਇਆ ਨਾ ਉੱਥੇ ਸਿੰਗਰ ਸੀ ਕਾਸ਼ਿਫ ਹਸਨੀ। ਹਾਏ ਇੰਟਰਨੈਸ਼ਨਲ ਇੰਟਰਨੈਸ਼ਨਲ। ਓਏ ਹੋਇਆ ਬੜਾ ਫਾਇਦਾ ਹੋ ਜਾਏ। ਇਹਨੂੰ ਨਾ ਥੋੜਾ ਇੱਥੇ ਕੰਮ ਕਰ, ਹਾਂਜੀ ਕਿਸੇ ਮਾੜੇ ਮਹੱਲੇ 'ਚ ਜਾ ਕੇ ਨਾ ਬੂਹੇ ਤੇ ਖਲੋ ਕੇ ਆਵਾਜ਼ ਲਾ ਦੇ, ਕੁੜੀਓ ਬਾਲੋ ਚੀਜ਼ ਮੰਡੀ ਜ਼ਿਲ੍ਹੇ 'ਚ ਸਾਰੇ ਇਕੱਠੇ ਹੋ ਜਾਣ, ਗਾਣਾ ਸ਼ੁਰੂ ਕਰ। ਬਸ ਹਿਸਾਬ ਲਾ ਲਿਆ ਮੈਂ। ਮੈਂ ਆਪਣਾ ਗੈਰੇਜ ਵਿੱਚ ਬਚਾਉਣ ਦੀ ਖਾਤਰ ਆਪਣੇ ਰੂਮਾਂ ਦਾ ਥਾਰਾ ਲਾਉਂਗਾ ਕਿ ਡੂਬ ਤੇ ਕਲੂਮੋ ਕਾ ਅੱਛਾ ਤੂੰ ਲੂਮਾ ਵਾਲੇ ਏਰੀਆ ਜਾ। ਹਾਂ ਅੱਛਾ ਚਾਹ ਦੀ ਦੁਕਾਨ ਤੇ। ਹਾਂਜੀ ਉਹ ਤੇ ਤੂੰ ਲੂੰਬਾ ਦਾ ਕੰਮ ਕਰਤੇ ਉੱਥੇ ਉੱਚ ਜੀ ਕਿ ਲੂਮਾ ਦੇ ਵਿੱਚ ਵੜ ਕੇ ਤੂੰ ਤੇਰਾ ਗੁਰਦੇ ਖਰਾਬ ਹੋ ਜਾਣੇ, ਤੇਰੀ ਆਵਾਜ਼ ਨਹੀਂ ਆਉਂਦੀ। ਕਿਉਂਕਿ ਡੰਗੜਾ ਪਹਿਲੇ ਵਿੱਚ ਹੋਣੀ। ਹਾਂ ਹਾਂ ਤਾਂ ਲੈਟ ਬੰਦ ਹੋ ਜਾਵੇ ਫਿਰ ਪਤਾ ਕਿਆ। ਹਾਂ ਉੱਥੇ ਤੂੰ ਬੈਠਾ ਰਹੇਗਾ ਲੈਣ ਬੰਦ ਹੋ ਕੇ। ਬੀਮ ਭਰਤੀ ਵਾਲੇ ਮੁੰਡਿਆਂ ਨੂੰ ਸਿਖਾ ਗਾਣਾ, ਠੀਕ ਆ। ਉੱਥੇ ਬੀਮ ਭਰਤੀ ਵਾਲੇ ਮੁੰਡੇ ਨਿੱਕੇ ਜੰਗ ਜਨਰੇਸ਼ਨ ਉਹ ਸਿਖਾਉਣਾ ਨਹੀਂ ਉਹਨੇ ਕੋਈ। ਸਾਈ ਸੁਣਾਉਣਾ ਵਾ, ਉਹਨਾਂ ਨੂੰ ਵੀ ਸ਼ੌਕ ਪਵੇ ਤੇਰਾ ਗਾਣਾ ਸੁਣ ਕੇ। ਇਹ ਹੋ ਗਿਆ ਤੁਸੀਂ ਦੇਖਿਆ ਨਹੀਂ ਕੁਝ ਹੋਰ ਸੋਚ, ਕੁਝ ਉਹ ਸੋਚੀ ਕੁਛ। ਲੂਮਾ ਤੋਂ ਬਾਹਰ ਆ, ਸੋਚ ਰਸ਼ ਕਿੱਥੇ ਕਿੱਥੇ ਲੱਗਦਾ। ਹਾਂ ਇਹਨੂੰ ਥੋੜਾ ਸਫ਼ਰ ਕਰਨਾ ਪੈਣਾ, ਮੈਨੂੰ ਜਾਣਾ ਪੈਣਾ ਵਾ। ਕਿੱਥੇ ਅਕਾਲ ਗੋ ਦੀ ਮੰਡੀ ਬੋਲੀ ਲੱਗਦੀ ਸਵੇਰੇ ਸਵੇਰੇ, ਉਹ ਬੰਦਾ ਪਾਇਆ ਹੁੰਦਾ ਇਹ 50 ਰੁਪਏ ਦਾ ਮੁੱਠਾ, ਇਹ ਪਾਲਕ ਦਾ ਮੁੱਠਾ 50 ਰੁਪਏ ਦਾ। ਉਹ ਛੱਡ ਦੇ ਅੱਗੇ, ਉਹ ਨਾ ਵਾਇਰਲ ਹੋਵੇ, ਲੇਕਿਨ ਇਹਦਾ ਮਜ਼ਾ ਆ ਗਿਆ। ਉਹਨੂੰ ਨਵੇਂ ਪੈਸੇ, ਉਹਨੂੰ ਨਵੇਂ ਇਹ ਗਾਣਾ ਆ ਗਿਆ, ਉਹਨੂੰ ਨਵੇਂ ਪੈਸੇ, ਇਹ ਗਾਣਾ ਆ ਗਿਆ ਗਾਸ਼ਾ ਬਸਰੀ ਦਾ, ਇਹ ਗਾਣਾ ਆ ਗਿਆ ਗਾਸ਼ਾ ਬਸਰੀ ਦਾ। ਰੁਪਈਆ ਤੇਰਾ 100 ਦੀ ਲੱਗਣਾ, ਉਹਨੇ ਸ਼ਾਮ ਤੱਕ ਇਹੀ ਕਹੀ ਜਾਣਾ, ਉਹਨੂੰ ਪਾਲਕ ਭੁੱਲ ਜਾਣੀ, ਗਾਣਾ ਪੈ ਜਾਣਾ। ਪਾਲਕ ਉਹਦੀ ਹੋਣੀ ਪਈ ਜਾਣੀ, ਤੇਰਾ ਗਾਣਾ ਵੀ ਕੀ। 에어ਪੋਰਟਾਂ ਤੇ ਗਾ ਜਾ, ਕਿੱਥੇ 에어ਪੋਰਟ 에어ਪੋਰਟਾਂ ਤੇ ਓਕੇ ਅੱਛਾ ਉੱਥੇ ਸਾਰੀ ਜਿੰਨੇ ਵੀ ਹੁੰਦੇ ਬਾਹਰੋਂ ਜਾਣੀ ਕਿ ਬੋਰਡਿੰਗ ਕਾਰ ਸਾਰੀ ਜਿਹੜੀ ਉਹ ਬੋਰਡਿੰਗ ਪਾਸ ਅੱਛਾ ਘਬਰਾ ਕੇ ਡਰ ਕੇ ਕਹਿ ਰਹੇ ਕਿ ਹੁਣੇ ਬਾਤ ਆਈ, ਹੁਣੇ ਉਸਤਾਦ ਦੀ ਬਾਤ ਆਈ ਕਿ ਓਏ ਫਿੱਟੇ ਮੂੰਹ ਤੇ ਇਹਨਾਂ ਫਲੋਜ ਨਹੀਂ ਕਹਿ ਰਿਹਾ ਵੇਖੀ। ਬੋਰਡਿੰਗ ਪਾਸ ਅੱਛਾ ਬੋਰਡਿੰਗ ਪਾਸ ਵਾਲੇ। ਹਾਂਜੀ ਬੋਰਡਿੰਗ ਪਾਸ ਨਹੀਂ ਤੇ ਪਾਸ ਹੁੰਦੇ ਆ। ਜੀ ਜੀ ਉੱਥੇ ਇਹਨੂੰ ਨਹੀਂ ਨਾ ਜਾਣ ਦੇਣਾ। ਕਿਉਂ ਜੀ? ਨਹੀਂ ਉੱਥੇ ਉਹੀ ਜਾਂਦਾ ਜਿੱਦ ਕੋਈ ਟਿਕਟ ਆ ਤੇ ਜਦੋਂ ਸਾਰਾ ਕੁਝ ਆ। ਹਰ ਪਾਸੇ ਤੇ ਬੜੀ ਜਾਂਦੇ ਆ, ਹੁਣ ਤੇ ਕਿੱਥੇ ਜਾਂਦੇ ਹੋ। ਨਹੀਂ ਹਰ ਪਾਸੇ ਨਹੀਂ ਗਏ ਤੁਸੀਂ ਥੋੜਾ ਹੋਰ ਸੋਚ ਲਓ ਕੁਝ। ਚਲੋ ਅਸੀਂ ਕੁਝ ਨया ਕੁਛ ਸੋਚੋ। ਨਹੀਂ ਸੋਚਣੀ ਨਾ ਹਰ ਪਾਸੇ ਨੂੰ ਬੜੀ ਜਾਂਦੇ ਤੇ ਵੀ ਵਰਤਾ ਕਿੰਨੇ ਬਾੜੋ ਮੇਰੇ ਕਹਿੰਦੇ ਇਸ ਤੋਂ ਨਹੀਂ ਬੜਾ ਨੇ ਤੈਨੂੰ ਕਢਾਉਣਾ ਹੈ। ਨਹੀਂ ਇਹ ਤੂੰ ਏਦਾਂ ਕਰ, ਤੂੰ ਕਿਸੇ ਜਿਹੜਾ ਕ੍ਰੈਸ਼ ਹੋਣਾ ਨਾ ਜਹਾਜ਼ ਚ ਪੈ ਤੇ ਜਦੋਂ ਪਾਇਲਟ ਕਹਿ ਦੇਵੇ ਨਾ ਕਿ ਭਾਈ ਜਾਨ ਹਮਾਰੇ ਹੱਥੋਂ ਬਸੋ ਗੱਲ ਬਾਹਰ ਹੋ ਰਹੀ ਹੈ ਹਜ਼ਰਾਤ, पायलट कह रहे हैं तो बस कुड़ियों ने गाला तो बस बाहर हो गई। हाँ ठीक है ना, हो गई है। अब हम कुछ मिनटों के मेहमान हैं, अपने अपने हिसाब से पढ़ ले। क्योंकि मैं सुनाऊंगा जी गाना, उत्थे गाना सुना उन्होंने। फिर तू ये भी कह सकता जी मेरा गाना लोग मरते दम तक सुन के गए। ਓਏ ਕ੍ਰੈਸ਼ਿੰਗ ਤੋਂ ਪਹਿਲੇ सारे टाइटैनिक डूबे और सारे एंड तक वो देखिए आज तक याद होते ना। ਵਾਹ 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 ਵਾਹ
ਬੇਸ਼ੱਕ ਅੱਜ ਤੱਕ ਜਦੋਂ ਗੱਲ ਹੁੰਦੀ ਕਹਿੰਦੇ ਯਾਰ ਉਹ ਮਾੜੀ ਤੇ ਕੈਸੇ ਵਿਚਾਰੇ ਸਬਰ ਵਾਲੇ ਸੀ। ਲੇਕਿਨ ਇਹਨੇ ਪਹਿਲੀ ਛੱਲ ਤੇ ਹੀ ਬਾਹਰ ਆ ਜਾਣਾ ਜਹਾਜ਼ ਚੋਂ, ਇਹ ਉਹ ਨਹੀਂ ਹੈਗਾ, ਕੀ ਗਾਣਾ ਭਾਈ ਇਹ ਸਬਰ ਸੁਬਰ ਵਾਲਾ ਨਹੀਂ ਹੈਗਾ। ਕਾਸ਼ੀ ਤੂੰ ਉੱਥੇ ਹੈ, ਤੂੰ ਟਾਈਟੈਨਿਕ ਚ ਇੱਕ ਮਸਾਲਾ ਸਿੰਗਰ ਹੋਵੇ, ਹਾਂਜੀ। ਯਾਨੀ ਉਹਨਾਂ ਦੀ ਜਗ੍ਹਾ ਤੇ ਹਾਂਜੀ। ਉਹ ਖੜੇ ਨੇ, ਨਾਲ ਤੂੰ ਵੀ ਮਾਈਕ ਲੈ ਖੜਾ ਹਾਂਜੀ। ਤੇ ਉਹ ਪੀਸ ਦੇ ਰਹੇ ਨੇ ਇੱਕ ਰਿਦਮ ਜਦ ਤੂੰ ਗਾ ਰਿਹਾ ਤੇ ਇਹ ਸੂਰਤ ਹਾਲ ਸ਼ੁਰੂ ਹੋ ਗਈ। ਤੇ ਗਾਣਾ ਵਾ ਜੀ ਕਿ ਸ਼ੀਕ ਨਹੀਂ ਨਹੀਂ, ਮੈਂ ਤੈਨੂੰ ਇਹ ਨਹੀਂ ਪੁੱਛ ਰਿਹਾ, ਮੈਂ ਤੈਨੂੰ ਅੱਛਾ। ਪੁੱਛ ਰਿਹਾ ਕਿ ਤੂੰ ਕਿੰਨੀ ਕੁ ਦੇਰ ਤੱਕ ਉੱਥੇ ਕਾਇਮ ਰਹੇਗਾ। ਉਸਤਾਦ ਜੀ ਉਹ ਲੱਗਾ ਸੀ, ਲੱਗਾ ਉੱਥੇ ਹਲਕਾ ਹਲਕਾ ਵਾਇਲਨ ਮਾੜਾ ਜਿਹਾ ਚੱਲ ਇਹਨੇ ਵਾਇਲੈਂਟ ਨਹੀਂ ਵਜਾਉਣਾ, ਗਾਣਾ ਇਹ ਐਸੀ ਸਿੰਗਰ ਗਾ ਇਹ ਰਿਹਾ ਸਿੰਗਰ ਆ ਤੇ ਬਾਕੀ ਦੇ ਮਿਊਜ਼ੀਸ਼ੀਅਨ ਨੇ, ਉਹ ਮਿਊਜ਼ੀਸ਼ੀਅਨ ਤੇ ਉਹ ਨੇ ਸਾਰੇ ਉਹੀ, ਤੇ ਇਹ ਇਹਨੂੰ ਐਡ ਕਰ ਲਓ ਵਿੱਚ, ਤੂੰ ਉਹਦੇ ਨਾਲ ਖੜਾ ਰਹੇਗਾ। ਹਾਂਜੀ ਖੜਾ ਲਗਾ ਮੈਂ ਬਿਲਕੁਲ ਖੜਾ ਇਹ ਪਾਣੀ ਗਰਮ ਹੋਣ ਦਾ ਵੇਟ ਕਰੇਗਾ। ਇਹਨੇ ਛਾਲ ਮਾਰ ਕੇ ਜਿੱਥੇ ਕੁੜੀ ਨਹੀਂ ਐਂਡ ਤੇ ਇਹਨਾਂ ਦੇ ਕਰਕੇ ਵੀ ਤੇ ਓਏ ਯਾਰ ਮਾੜਾ ਜਿਹਾ ਉਸਤਾਦ ਜੀ ਜਹਾਜ਼ ਨੂੰ ਵਿੱਚ ਕੋਲਾ ਲੱਗਾ ਤੇ ਮਾਈਕ ਰੱਖ ਕੇ ਉਹਨਾਂ ਨੂੰ ਕਹਿੰਦੇ ਨਿਕਲ ਗਏ ਉੱਥੇ। ਨਹੀਂ ਪਹਿਲੇ ਸੋਹਣਾ ਗਾਣਾ ਗਾਈ ਜਾਂਦੇ ਆ, ਉੱਥੇ ਅੱਛਾ। ਕਿ ਕਾਲ ਲੱਗੇ ਜਹਾਜ਼ ਟੁੱਟਣ ਲੱਗਾ, ਉਹਨਾਂ ਨੇ ਇੰਜ ਕਰਕੇ ਦੇਖਿਆ ਤੇ ਸਲਵਾਰ ਛਵਾ ਭਰਨ ਡਿਆ, ਬੈਗ ਛੱਡ ਕੇ ਬੈਗ ਥੱਲੇ ਪਿਆ, ਤੂੰ ਕਿੱਦਾਂ ਕਿੱਥੇ ਮੈਂ ਕਿ ਥੱਲੇ ਰੱਖਿਆ ਸਲਵਾਰ ਚ ਪਾ ਕਿਵੇਂ ਮੈਂ ਅਸੀਂ ਡੁੱਬ ਨਾ ਜਾਵਾਂ ਤੇਰਾ ਵਾਹ 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 ਤੂੰ ਇੰਨਾ ਕੁ ਥੱਲੇ ਫੁੱਲਿਆ ਗਾਣਾ ਕੋਲ। ਅੱਛਾ ਫੋਨ ਲੱਗਿਆ ਨਹੀਂ ਥੱਲੇ ਨੂੰ ਸਲਵਾਰ ਪੁੱਲੀ ਆ ਤੇ ਬਾਅਦ ਚ ਫਲਾ ਕੇ ਚੰਗੀ ਤਰ੍ਹਾਂ ਨਾਲਾ ਬੰਨ ਕੇ ਤੇ ਮਾਈਕ ਪੜ ਕੇ ਫੇਕ ਆ ਰਿਹਾ ਤੇ ਥੱਲੇ ਆ ਡਾਲਰ ਲੈਗ ਟੈਚ ਯਾਨੀ ਬਚਿਆ ਵੀ ਆ। ਓਏ ਹੋਏ ਹਲਕੇ ਜਿਹੇ ਜਹਾਜ਼ ਨੇ ਵਿੱਚ ਕੋਲੇ ਖਾਦੇ ਤੇ ਇਹ ਗਾਂਦਾ ਕਹਿੰਦਾ ਨਾ ਟੂਪਾਲ ਤੁਰਿਆ ਜਾਂਦੇ ਛੋਟੀਆਂ ਕਸ਼ਤੀਆਂ ਦਾ ਕੋ ਲੰਘ ਰਹੀਆਂ ਚੱਲ ਗਜੇ ਸਾਰੇ ਝਟਕਾ ਖਾਦਾ ਤੇ ਬਾਹਰ ਨੂੰ ਲਿਆ ਦੇ ਮੁੰ ਕਰਕੇ ਛੋਟੀ ਕਸ਼ਤੀਆਂ ਕਸ਼ਤੀ ਕਸ਼ਤੀ ਅਮਾਲਾ ਕਸ਼ਤੀ ਹੈ ਕਸ਼ਤੀ ਨਹੀਂ ਨਹੀਂ ਟੈਕਸੀ ਕਸ਼ਤੀ ਨਹੀਂ ਫੌਰਨ ਜਾ ਤੋਂ ਉਤਰ ਕੇ ਉਹਨੂੰ ਕਹਿ ਰਿਹਾ ਕਸ਼ਤੀ। ਲੋਕੇਸ਼ਨ ਪਾ ਰਿਹਾ ਹਾਂ ਇਸ ਸ਼ੋਅ ਪ੍ਰੋਗਰਾਮ ਤੋਂ ਬਾਅਦ ਵੀ ਤੂੰ ਵਾਇਰਲ ਨਾ ਹੋਵੇ ਜਾਂ ਕੁਝ ਨਹੀਂ ਵਾਇਰਲ ਆ ਬਾਬਾ ਜੀ ਮੈਂ ਵਾਇਰਲ ਆ ਭਾਜੀ ਬੇਅਕਲਾ ਵਾ, ਪੈਸਾ ਵੀ ਕੋਈ ਨਾ ਲੱਗੇ ਔਰ ਬੈਲ ਵੀ ਹੋ ਜਵੇ। ਕਿਵੇਂ ਕੀ ਭਲਾ ਰਸ਼ ਇਕੱਠਾ ਕਰੇ। ਨਵਲਟੀ ਪੁੱਲ ਦੇ ਥੱਲੇ ਮੱਛੀ ਵਿਕਦੀ, ਕਿੰਨਾ ਰਸ਼ ਹੁੰਦਾ ਸਵੇਰੇ 3 ਵਜੇ, ਓਏ ਹੋਏ ਬੋਲੀਆਂ ਲੱਗਦੀਆਂ ਵਾ ਹਾਂ ਉੱਥੇ ਇੰਜ ਕਰਕੇ ਬੋਲੀ ਲੱਗੇ, ਬੰਦਾ ਪੁਲ ਤੇ ਖਲੋ ਕੇ ਬੋਲੀ ਲਾਉਂਦਾ, ਪੁਲ ਤੇ ਉਹਨੂੰ ਕਹਿੰਦੇ 10 ਮਿੰਟ ਦਾ ਟਾਈਮ ਦੇਣਾ, ਲੇਕਿਨ ਉੱਥੇ ਸਮੈਲ ਐਸੀ ਆਉਣੀ ਹੈ ਤੈਨੂੰ ਬਹੁਤ ਬੁਰੀ ਟਮਕਾਰ ਬਹੁਤ ਬੁਰੀ ਉਹ ਨੱਕ ਮਾਰਨਾ ਪੈਣਾ ਮਨ ਵੀ ਮਾਰੀਦਾ, ਨੱਕ ਵੀ ਮਾਰੀਦਾ ਵਾ। ਨੱਕ ਟੂੜੂ ਟੂੜੂ ਕਰ ਲਈ ਪੱਤੋ ਕੀ ਜਾਂਚ ਤੇ ਫੁੱਲ ਵਿਕਦੇ। ਹਾਂ ਹਾਂ ਵਾਹ 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 ਪੱਤੋ ਕੀ ਸਵੇਰ ਮੰਡੀ ਲੱਗਦੀ ਹੈ ਫੁੱਲਾਂ ਦੀ, ਬਿਲਕੁਲ ਆਉਂਦੀ ਹੈ ਬਈ ਉੱਥੇ ਬੰਦੇ ਤੇ ਬੰਦਾ ਐਂਡ ਹਾਂ ਉਤਰਿਆ ਹੁੰਦਾ ਬੰਦੇ ਤੋਂ ਬੰਦਾ ਉੱਥੇ ਜਾ ਕੇ ਬਾਬਾ ਜੀ ਉੱਥੇ ਉਤੋਂ ਫੁੱਲ ਹਾਂ ਯਾਰ ਸਮੈਲ ਕਰਨਾ, ਉੱਥੇ ਗਾਹਕ, ਉੱਥੇ ਕੋਈ ਉਹਨਾਂ ਕਹੇ ਜੀ ਕਾਸ਼ਫ ਹਸਨੀ, ਔਰ ਲੋਕੀ ਹੈਰਾਨ ਹੋਣਗੇ ਯਾਰ ਵਿਚਾਰਾ ਇੰਨੀ ਸਟਰਗਲ ਕਰ ਰਿਹਾ, ਫੈਸਲਾਬਾਦ ਵੀ ਆ ਪੱਤੋ ਕੀ ਵੀ ਆ ਹਰ ਜਗ੍ਹਾ ਇੰਨੀ, ਨਹੀਂ ਯਾਰ ਇਹਨੂੰ ਕਰੋ ਯਾਰ ਸਬਸਕ੍ਰਾਈਬ। ਨਹੀਂ ਬਸ ਜ਼ਰੂਰੀ ਹੈ ਸਲਾਨੀ ਵਾਲੇ ਦਸਤਰਖਾਨ ਤੇ ਬਹਿ ਜਵੇ, ਹਾਂ ਉਹ ਮੈਂ ਪਾਇਆ ਤੇ ਸੀ ਅੱਗੇ ਮੈਂ ਵੀ ਬੰਦਾ ਉੱਥੋਂ ਉੱਠ ਜਵੇ। ਤੁਸੀਂ ਭਾਇਆ ਦੁਕਾਨ ਮੈਂ ਠਾ ਦਿੰਦਾ ਹਾਂ ਤੁਸੀਂ ਦੁਪਹਿਰ ਦੇ ਟਾਈਮ ਠਾਇਆ, ਉਹ ਹੁਣ ਸ਼ਾਮ ਦਾ ਖਾਣਾ ਵੀ ਚੱਲਦਾ ਨਾ ਉੱਥੇ। ਦੋ ਟਾਈਮ ਦੋ ਟਾਈਮ ਦੇਣ ਦੇ ਭਾਜੀ। ਬਹਰਹਾਲ ਜੀ ਸਿੱਧੀ ਸਾਫ਼ ਗੱਲ ਆ, ਬਦਨੀਤਾ ਬੰਦਾ ਵਾ, ਇਹ ਨਹੀਂ ਪੈਰ ਰੋੜ ਸਕਦਾ। ਯਾਰ ਸਾਨੂੰ ਤਾਂ ਕੁਝ ਸੁਣਾ ਨਾ, ਥੋੜਾ ਪਹਿਲੇ ਸੁਣ ਤੇ ਲਵੋ ਯਾਰ। ਹਾਂ ਜੀ ਐਵੇਂ ਹਾਂ ਚੱਲ ਬਈ ਕੋਈ ਥੋੜਾ ਟੈਪ ਸੁਣਾਉਣਾ ਸਾਨੂੰ ਥੋੜਾ ਚੱਲ। ਕਾਲੇ ਕਾਮਇਆ ਹਾਂ ਕਾਲੇ ਕਾਮਇਆ ਕਾਲੇ ਕਾਮਇਆ ਵਿਛੜਿਆ ਸੱਜਣਾ ਦੇ ਉਹ ਮੁੱਲ ਲੈਂਦੇ ਨੇ ਨਾ ਮਾਇਆ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਅਸਾਂ ਤਾਂ ਯਾਰਾਂ ਦੇ ਯਾਰ ਯਾਰ ਹਾਂ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਅਸਾਂ ਫਰਾਡੀ ਨਾ ਕੂੜਾ ਦੇ ਆਦੀ ਨਾ ਗਿਲੇ ਕਰਦੇ ਲੱਖ ਵਾਰ ਹਾਂ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਅਸਾਂ ਤਾਂ ਯਾਰਾਂ ਦੇ ਯਾਰ ਹਾਂ ਯਾਰਾਂ ਦੇ ਯਾਰ ਅਸੀਂ ਯਾਰੀਆਂ ਨਿਭਾਉਂਦੇ ਆ ਯਾਰੀ ਦਾ ਕੇ ਕਦੀ ਅਸੀਂ ਛੱਡ ਕੇ ਨਹੀਂ ਜਾਂਦੇ ਆ ਯਾਰਾਂ ਦੇ ਨਾਲ ਸਾਡੀ ਯਾਰੀ ਸਜਦੀ ਜਨ ਤੋਂ ਪਿਆਰੀ ਸਾਨੂੰ ਯਾਰੀ ਲੱਗਦੇ
ਜੱਗ ਤੋਂ ਬਿਗਾਰੀ ਸਾਨੂੰ ਯਾਰੀ ਵੈਸੇ ਹਾਂ ਗਾਣਾ ਜਿਸ ਬੰਦੇ ਨੇ ਵੀ ਗਾਇਆ ਉਹ ਜ਼ਿਆਦਾ ਦੇਰ ਨਹੀਂ ਰਿਹਾ, ਗਾਣਾ ਚੇਂਜ ਕਰ ਲਾ। ਇਹ ਉਹੀ ਗਾਣਾ ਵਾ ਉਹੀ ਓਏ ਉਹ ਵੀ ਇਹੀ ਕਰੇ ਆਤਾਪਾ ਗਾਡੀ ਨਾ। ਇਹ ਮੈਂ ਸੁਣਿਆ ਕਹਿੰਦੇ ਜਿੰਨੇ ਵੀ ਗਾਇਆ ਦੋ ਤਿੰਨਾਂ ਨੇ ਉਹ ਹਿੱਟ ਹੀ ਹੋਇਆ ਵਾਇਰਲ ਹੋ ਗਿਆ ਉਹ ਵੈਲ ਓਏ ਹੋਏ ਹੋਏ नहीं उस्ताद जी वोकल ये वो आवाज बड़ी जबरदस्त है हाँ। लेकिन 15 साल हो गए कि ना ਐ ਰੋਲਾ ਪਰ ਇਹ ਸ਼ੋਅ ਤੋਂ ਫੌਰਨ ਬਾਅਦ ਨਾ ਮੈਨੂੰ ਪਤਾ ਵਾ ਇਹ ਆਪਣੇ ਗਾਣੇ ਨਾਲ ਸੀਰੀਅਸ ਨਹੀਂ ਹੁੰਦਾ ਸਹੀ ਤੈਨੂੰ ਮੈਂ ਗੱਲ सही बात है ਆਪਣੇ ਗਾਣਾ ਦਾ ਸ਼ੌਕ ਹੈ ਨਾ ਉਹਦੇ ਨਾਲ ਸੀਰੀਅਸ ਨਹੀਂ ਹੁੰਦਾ ਉਹਦੇ ਵਿੱਚ ਇਹਨੇ 30% ਕਾਮੇਡੀ ਵਾੜੀ ਹੈ ਕਾਮੇਡੀ ਬਾੜੀ ਆ। ਹਾਂਜੀ ਇਹਨੂੰ ਮੈਂ ਬੜੀ ਦੇਰ ਪਹਿਲੇ ਕਹਿੰਦੀ ਮੈਂ ਕਿਹਾ ਕਾਸ਼ੀ ਤੂੰ ਇੱਕ ਅੱਛਾ ਕਾਮੇਡੀਅਨ ਬਣ ਜਾ ਜਾਂ ਸਿੰਗਰ ਬਣ ਜਾ ਐਸਾ एक ਹੀ बात ਇੱਕ ਕੰਮ ਜਾਂ ਮੈਮਿਕਰੀ ਆਰਟਿਸਟ ਬਣ ਜਾ ਐਸਾ ਹੀ ਇਹਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਇਹਦੀ ਜਿਹੜੀ ਮੇਨ ਮਿਸਟੇਕ ਹੈ ਨਾ ਉਹ ਇਹ ਹੈ ਕਿ ਇਹ ਗਾਣੇ ਦੇ ਵਿੱਚ 30% ਚੇਦਾ ਵਾੜਿਆ ਇਹਨੇ हाँ जी सही गल है। हकीकत है। ਉਹ ਗਾਣਾ ਤਦੀ ਇਹਦੇ ਨਾਲ ਰਾਚੀ ਨਹੀਂ ਰਿਹਾ ਗਾਣਾ ਯਾਨੀ ਗਾਣਾ ਜਿਹੜਾ ਨਾ ਇੱਕ ਗਾਣਾ ਉਹ ਇਹਨੂੰ ਨਹੀਂ ਫੜ ਰਿਹਾ ਇਹਦਾ ਗਾਣਾ ਪਿਓਰ ਨਹੀਂ ਆ ਵਿੱਚ ਨਹੀਂ ਐਟਮ ਪਿਓਰ ਹੈਗਾ ਕੋ ਗਾਣਾ ਲੇਕਿਨ ਇਹ ਮਿਕਸ ਕਰ ਲੈਣਾ ਹਾਂਜੀ ਐਟਮ ਬਾਜ਼ੀ ਪਾ ਰਿਹਾ ਐਟਮ ਬਾਜ਼ੀ ਪਾ ਰਿਹਾ ਜਾਂ ਸਾਰੀ ਐਟਮ ਕਰ ਲਾ ਹਾਂਜੀ ਔਰ ਕਿੱਡਾ ਉੱਚਾ ਟਾਂਟਾ ਆਵਾਜ਼ ਆ, ਇਹ ਹਰ ਜਗ੍ਹਾ ਗਾਉਂਦਾ ਵਾ। ਹਾਂ ਸਹੀ ਹੈ ਨਾ। ਨਹੀਂ ਇੱਕ ਕੰਮ ਕਰ ਲਾ ਥੋੜਾ ਤੈਨੂੰ ਕੋਈ ਆਉਂਦਾ ਵਾ ਉਹ ਕੋਈ ਤੇਰੇ ਕੋਲ ਐਟਮ ਹੈ ਰਿਕਾਰਡ ਕਰਨ ਵਾਲਾ ਹਾਂਜੀ ਕਿਹੜਾ ਨਹੀਂ ਗਾਣਾ ਨਹੀਂ ਕੋਈ ਨਾਤ ਜਾਂ ਕੋਈ ਲੋਹਾ ਜਾਂ ਇਸ ਤਰ੍ਹਾਂ ਕੁਝ ਕਾਫੀ ਚੀਜ਼ਾਂ ਬਣਾਈਆਂ ਅੱਛਾ ਮਾਸਟਰ ਨੇ ਹਰ ਸ਼ਹਿਰ ਕਾਰਡ ਕਾਫੀ ਕਰ ਚੀਜ਼ਾਂ ਲਿਆ, ਹੈ ਰਿਕਾਰਡ ਕਰਨਾ ਹਰ ਸ਼ਹਿਰ ਕਾਰਡ ਕਰੀ, ਕਸੀਦਾ ਵੀ, ਨਾਤ ਵੀ, ਹਰ ਸ਼ਹਿਰ ਬੇਭਾਗਾ ਵਾ। ਫਿਰ ਪਤਾ ਨਹੀਂ ਕੀ ਵਜ੍ਹਾ ਵਾ, ਹਰ ਸ਼ਹਿਰ ਫੋਕ ਦੇ ਨਾਲ ਲਿਰਿਕਸ ਵੀ ਅੱਛੇ, ਹਰ ਸ਼ਹਿਰ ਅੱਛੀ ਆਡੀਓ ਵੀਡੀਓ ਕੋ ਪਤਾ ਨਹੀਂ ਕਿ ਬਿੱਲੀ ਥੱਲੇ ਦਿੱਤੀ ਆ ਕੋ ਰੌਲਾ ਵਾਇਆ ਮੇਰੇ ਕੋਲ ਗਾਣਾ ਲਿਖਿਆ ਸਮੋਸਿਆਂ ਦਾ ਵੀ ਲਿਖਿਆ ਗਾਣਾ ਇੱਕ ਤੇ ਕੀ ਆ ਹੈ ਹਨਾ। ਮੈਂ ਸੁਣਾਉਂਗਾ ਤੈਨੂੰ ਜਲਦੀ ਆ ਵੇਖਿਆ ਸਮੋਸਿਆਂ ਦਾ ਵੀ ਕਿਦਾਂ ਮੈਂ ਇਹ ਲਿਖਿਆ ਲਓ। ਇਹ ਸਮੋਸਿਆਂ ਦੀ ਗੱਲ ਆ ਗਈ ਨਹੀਂ ਤੂੰ ਮੈਨੂੰ ਤੇਰੇ ਕੋਲ ਹੈ 2-4-5 ਚੀਜ਼ਾਂ ਹਾਂਜੀ ਭਾਂ ਬਸ ਤੂੰ ਮੈਨੂੰ ਸੁਣਾ ਜਿਹੜੀ ਮੈਨੂੰ ਅੱਛੀ ਲੱਗੀ ਤੇਰੀ ਮੈਂ ਰਿਕਾਰਡ ਕਰਦਾ ਓਕੇ ਭਾਂ ਮੇਰੀ ਰਿਕਾਰਡਿੰਗ 'ਚ ਬੜੀ ਬਰਕਤ ਆ ਬਹੁਤ ਜ਼ਿਆਦਾ ਹਾਂ ਮੈਂ ਤੈਨੂੰ ਸਹੀ ਕਹਿ ਰਿਹਾ ਅਲਹਮਦੁਲਿਲਾ ਜਿਸ ਵੀਡੀਓ ਸੈਂਟਰ ਦੇ ਵਿੱਚ ਇਹਨੇ ਗਾਣਾ ਰਿਕਾਰਡ ਕਰਾਇਆ ਉੱਥੇ ਖਲੋਤੇ ਕੈਮਰੇ ਨੂੰ ਅੱਗ ਪੈ ਜਾਂਦੀ ਹੈ। ਬੇਭਾਗਾ ਵਾ। ਅੱਛਾ ਵੀਡੀਓ ਹਾਂਜੀ ਆਡੀਓ ਵੀਡੀਓ ਜਾਂ ਤਾਂ ਉਹ ਸਟੂਡੀਓ ਉੜ ਜਾਂਦਾ ਵਾ, ਕੁਛ ਹੈ ਅਸੀਂ ਫੜਦੀ ਆ ਉਹ ਸ਼ਾਇਦ ਉੱਥੇ ਹੁੰਦੀ ਵੀ ਨੀ ਜਿਹੜੀ ਫੜ ਜਾਂਦੀ, ਹੁਣ ਸਟੂਡੀਓ ਸਿਲੰਡਰ ਹੁੰਦਾ ਫੜ ਜਾਂਦਾ ਉੱਥੇ। ਨਹੀਂ ਮੁਕੱਦਰਾ ਤੁਹਾਨੂੰ ਆ ਹੈ। ਯਾਰ ਨਹੀਂ ਮੁਕੱਦਰਾ ਤੁਹਾਨੂੰ ਨਹੀਂ, ਇਹ ਗਲਤ ਹੱਥਾਂ 'ਚ ਖੇਲ ਰਿਹਾ ਸੀ, ਹਾਂ ਹੁਣ ਪਹੁੰਚਿਆ ਟਰੈਕ ਤੇ ਚੜ ਜਾਏਗਾ, ਟਰੈਕ ਤੇ ਚੜ ਜਾਏਗਾ। ਹੁਣ ਅਸੀਂ ਸਾਰੇ ਗਲਤ ਹੋ ਜਾਵਾਂਗੇ। ਹਾਂ ਨਹੀਂ ਇਹਨੇ ਵੀ 4 ਦਿਨ ਆ ਗਏ ਉਸ ਤੋਂ ਬਾਅਦ ਇਹਨੇ ਜਾਣਾ ਸਿੰਧ ਵਾਲੀ ਸਾਈਡ ਤੇ ਮੈਂ ਨਹੀਂ ਕਦੀ ਕਿਹਾ ਭਾਜੀ ਨਾ ਮੈਂ ਕਰਾਂ ਯਾਰ ਨਾ ਉਹ ਵੀ ਮਤਲਬ ਕਿ ਜਿਹਦਾ ਜੋ ਹਿਸਾਬ ਕਿਤਾਬ ਆ ਹਾਂ ਇਹ ਜਿੱਥੇ ਮਰਜ਼ੀ ਜਾ ਦੱਸ ਕੇ ਜਾ ਕਿ ਉਸਤਾਦ ਹੈ ਮੇਰਾ ਸ਼ਡਿਊਲ ਹੈ ਨਿੰਦਰ ਨੂੰ ਲੱਗਣੇ ਆ, ਉਹ ਤੈਨੂੰ ਕੁਝ ਨਹੀਂ ਕਹਿਣਗੇ। ਹਾਂ ਬਸ ਇੱਕ ਮੈਸੇਜ ਆਏਗਾ ਈਜ਼ੀ ਦਾ, ਈਜ਼ੀ ਹੋ ਜਾ। ਦੱਸ ਕੇ ਨਹੀਂ ਪੁੱਛ ਕੇ ਜਾ ਹਾਂ, ਪੁੱਛ ਕੇ ਪੁੱਛ ਕੇ ਅਗਲਾ ਕਹੇ ਹਾਂ ਹੁਣ ਜਾ ਫਿਰ ਜਾ ਹਾਂ ਹਾਂ ਜਾ ਫਿਰ ਜਾ ਝੂਠੇ ਆ ਆਹੋ ਸੁਣਾ। ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਬਾਬਾ ਜੀ ਤੇ ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ। ਸ਼ੋ ਹੋ ਗਏ ਨੇ 5 ਹੋ ਗਏ ਠੀਕ ਆ ਹੁਣ ਹੋਰ ਤਾਂ ਨਹੀਂ ਹੁਣ ਤਾਂ ਨਹੀਂ ਕਰੌਲਾ ਰਿਹਾ ਕਿਉਂਕਿ 2 ਇਹ ਕਰਦੇ ਪਏ ਨੇ ਤੇ 2 ਇਹ ਜੁਗਤਾਂ ਵਾਲੇ ਬਾਅਦ ਜਿਹੜੇ ਉਹ ਕਰ ਰਹੇ ਨੇ। ਆਬਾਦ ਸਾਹਿਬ ਜਿਹੜੇ ਨੇ ਉਹ ਬਿਲਕੁਲ ਨਹੀਂ ਆ ਰਹੇ, ਕੋਈ ਉਹਨਾਂ ਦਾ ਤਾਂ ਪਤਾ ਨਹੀਂ ਹੈਗਾ ਭਾਜੀ। ਠੀਕ ਆ ਜੀ ਜੇ ਆ ਜਾਣਗੇ ਤੇ ਠੀਕ ਆ, ਨਹੀਂ ਆਉਣਗੇ ਤੇ ਸਾਨੂੰ ਬਰਦਾਸ਼ਤ ਕਰੋ। ਤੂੰ ਤੇ ਬੇਟਾ ਕੀ ਅੱਜ ਤੈਨੂੰ ਮੈਂ ਦੱਸਦਾ ਮੈਂ ਤੇਰਾ ਮੁਕਾ ਤੇਰੀ ਮੈਂ ਕਰਦਾ ਸਾਡੀ ਪਰੇਸ਼ਾਨੀ ਦੀ ਵਜ੍ਹਾ ਉਹ ਪਰੇਸ਼ਾਨੀ ਤੇਰੀ ਆ ਪਰੇਸ਼ਾਨੀ ਨਹੀਂ ਤੁਹਾਨੂੰ ਬੰਬਈ ਦੇਾਂਗੇ ਪੂਰਾ ਸਾਥ ਜੀ ਬੰਬਾ ਖੇਤ ਸਵਾ ਦਿਆਂਗਾ ਤੂੰ। ਓਕੇ ਜੀ ਆਪਣਾ ਖਿਆਲ ਰੱਖੋ, ਲਵ ਯੂ, ਅੱਲਾ ਹਾਫਿਜ਼।